सब कहते होंगे सी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 23 ਜਨਵਰੀ 2025 11 ਮਾਘ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਬਾਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਕਸ਼ਮੀਰ ਸਿੰਘ ਜਰਾਂ ਵੱਲੋਂ ਸੋ ਉਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਕਾਮਨਾ ਕੀਤੀ ਹੈ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਸ਼ਮੀਰ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿ ਪਿਛਲੇ 4 ਦਿਨਾਂ ਤੋਂ ਦੁਨੀਆ ਵਿੱਚ ਜੇ ਆਵਾਜ਼ ਦੀ ਜਿਹੜੀ ਕਿਸੇ ਦੀ ਆਵਾਜ਼ ਦੀ ਗੂੰਜ ਹੈ ਤਾਂ ਉਹ ਹੈ ਪ੍ਰੈਜ਼ੀਡੈਂਟ ਟਰੰਪ ਦੀ ਔਰ ਸਹੁੰ ਚੁੱਕਣ ਦੇ ਅੱਜ ਚੌਥੇ ਦਿਨ ਪ੍ਰੈਜ਼ੀਡੈਂਟ ਟਰੰਪ ਨੇ ਵਰਲਡ ਇਕਨੋਮਿਕ ਫੋਰਮ ਦੀ ਜਿਹੜੀ ਹੈ ਡੈਵੈਂਸ ਜਿਹੜੀ ਹੈ ਸਵਿਟਜ਼ਰਲੈਂਡ ਵਿੱਚ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਔਰ 5 ਰੋਜ਼ਾ ਕਾਨਫਰੰਸ ਨੂੰ ਵੀਡੀਓ ਰਾਹੀਂ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਮਰੀਕਾ ਵਿੱਚ ਪੂੰਜੀ ਨਿਵੇਸ਼ ਕਰੋ ਨਹੀਂ ਤਾਂ ਵਾਧੂ ਟੈਕਸ ਭਰਨ ਲਈ ਤਿਆਰ ਹੋ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮੈਰੀਲੈਂਡ ਤੋਂ ਆਪਣੇ ਵੀਰ ਸਰ ਕਸ਼ਮੀਰ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅੱਛਾ ਵੀਰ ਕਸ਼ਮੀਰ ਸਿੰਘ ਵੀ ਸਾਡੀ ਉਸ ਮੁੱਢਲੀ ਟੀਮ ਦਾ ਹਿੱਸਾ ਨੇ ਜਿਹੜੀ 1990 ਦੇ ਵਿੱਚ ਜਦੋਂ ਅਸੀਂ ਪਹਿਲੀ ਵਾਰ ਵਾਸ਼ਿੰਗਟਨ ਮੈਟਰੋ ਏਰੀਏ 'ਚ ਆਏ ਜਿਹੜੇ ਉਸ ਵੇਲੇ ਨੌਜਵਾਨੀ ਦੇ ਵਿੱਚ ਸਨ ਬਹੁਤ ਐਕਟਿਵ ਸਨ ਔਰ ਉਸ ਪੀਰੀਅਡ ਦੇ ਵਿੱਚ ਸਗੋਂ ਇੱਥੋਂ ਜਾ ਕੇ ਰਾਵੀ ਪਾਰ ਵੀ ਬੈਠ ਕੇ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਗੁਰੂ ਨਾਨਕ ਫਾਊਂਡੇਸ਼ਨ ਗੁਰਦੁਆਰਾ ਸਾਹਿਬ ਦੇ ਕਰਤਿਆਂ ਧਰਤਿਆਂ 'ਚੋਂ ਸਨ ਔਰ ਉਹਨਾਂ ਦਾ ਰੈਪੂਟੇਸ਼ਨ ਉਸ ਸਾਰੇ ਏਰੀਆ ਦੇ ਵਿੱਚ ਇੱਕ ਜੁਝਾਰੂ ਯੋਧੇ ਵਾਲਾ ਰਿਹਾ ਉਹਨਾਂ ਨੇ ਮਰਿਆਦਾ ਦਾ ਇਸ਼ੂ ਹੋਏ ਕੌਮੀ ਘਰ ਖਾਲਿਸਤਾਨ ਦੀ ਗੱਲ ਹੋਏ ਔਰ ਵੈਸੇ ਵੀ ਜਿਹੜਾ ਇੱਕ ਯਾਰਪਾਲ ਕਰੈਕਟਰ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਯਾਰਾਂ ਦੇ ਯਾਰ ਔਰ ਉਸ ਸਾਰੇ ਦੌਰ ਦੇ ਵਿੱਚ ਕਈ ਅਪਸ ਐਂਡ ਡਾਊਨਸ ਆਏ ਕੁਝ ਪੀਰੀਅਡ ਹੁੰਦੇ ਨੇ ਜਦੋਂ ਬਿਲਾ ਵਜ੍ਹਾ ਕ੍ਰਿਟਿਸਿਜ਼ਮ ਜਾਂ ਆਲੋਚਨਾ ਕਰਨ ਵਾਲਿਆਂ ਦੀ ਵੀ ਭੀੜ ਲੱਗ ਜਾਂਦੀ ਹੈ ਕਈ ਵਾਰ ਜਦੋਂ ਹਾਲਾਤ ਉਸ ਕਿਸਮ ਦੇ ਨਹੀਂ ਰਹਿੰਦੇ ਤਾਂ ਕਈ ਮੌਕਾ ਪ੍ਰਸਤ ਆਪੋ ਆਪਣੀ ਚੋਇਸ ਮੁਤਾਬਕ ਆਪਣੇ ਹਿੱਤਾਂ ਨੂੰ ਸਾਹਮਣੇ ਰੱਖਦੇ ਆ ਅੱਡ ਬੇੜੀਆਂ ਦੇ ਉੱਤੇ ਸਵਾਰ ਹੋ ਜਾਂਦੇ ਨੇ ਲੇਕਿਨ ਭਾਈ ਕਸ਼ਮੀਰ ਸਿੰਘ ਕੰਸਿਸਟੈਂਟਲੀ ਜਿੱਥੇ ਉਹਨਾਂ ਦੀ ਸਾਡੇ ਨਾਲ ਮੁਹੱਬਤ ਹੈ ਸਪੋਰਟ ਹੈ ਉੱਥੇ ਪੰਥਕ ਨੁਕਤਾ ਨਿਗਾਹ ਤੋਂ ਵੀ ਉਹਨਾਂ ਨੇ ਬੜੀ ਫਰਮਨੈਸ ਦਾ ਸਬੂਤ ਦਿੱਤਾ ਹਾਲਾਂ ਜਦੋਂ 15 ਦਸੰਬਰ ਦਾ ਪ੍ਰੋਗਰਾਮ ਸੀ ਗੁਰਦੁਆਰਾ ਸਿੰਘ ਸਭਾ ਉਹ ਪਹੁੰਚ ਨਹੀਂ ਸਕੇ ਪਰ ਉਹਨਾਂ ਨੇ ਚੱਠਾ ਸਾਹਿਬ ਨੂੰ ਕਨਵੇ ਕਰਕੇ ਆਪਣੀ ਸੇਵਾ ਪਹੁੰਚਾਈ ਹੈ ਔਰ ਅੱਜ ਹੀ ਚੱਠਾ ਸਾਹਿਬ ਦੀ ਕਾਲ ਸੀ ਸੋ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਸੇਵਾ ਪਹੁੰਚੀ ਹੋਈ ਹੈ ਤੇ ਅਸੀਂ ਉਹਨਾਂ ਨੂੰ ਰੈਕਗਨਾਈਜ਼ ਵੀ ਕਰ ਰਹੇ ਹਾਂ ਉਹਨਾਂ ਦੇ ਘਰੋਂ ਵੀ ਭੈਣ ਜੀ ਉਹਨਾਂ ਦੇ ਬੱਚੇ ਉਹ ਵੀ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਔਰ ਅਸੀਂ ਇਹ ਕਾਮਨਾ ਕਰਦੇ ਹਾਂ ਜਿੱਥੇ
ਇਹ ਸਾਰੇ ਪੀਰੀਅਡ 'ਚ ਹੁਣ ਜੇ ਅਸੀਂ 90-91 ਤੋਂ ਸ਼ੁਰੂ ਕਰੀਏ, ਜਦੋਂ ਪਹਿਲੀ ਵਾਰ ਮੇਰਾ ਈਸਟ ਕੋਸਟ ਜਾਂ ਨਿਊਯਾਰਕ ਆਉਣਾ ਹੋਇਆ, ਤੇ ਹੁਣ ਅਸੀਂ 2025 ਦੀ ਗੱਲ ਕਰ ਰਹੇ ਹਾਂ। ਆਲਮੋਸਟ 35 ਸਾਲ ਦੇ ਸਫ਼ਰ 'ਚ ਕਿੰਨਾ ਕੁਛ ਹੁਣ ਉਹ ਪੋਟਾਮਕ ਰਿਵਰ ਹੈ ਜਿਹੜੀ ਡਿਵਾਈਡ ਕਰਦੀ ਹੈ ਵਰਜੀਨੀਆ ਨੂੰ ਵਾਸ਼ਿੰਗਟਨ DC ਤੋਂ। ਸੋ ਇੱਕ ਜ਼ਮਾਨੇ ਤਾਂ ਕਿਹਾ ਜਾਂਦਾ ਸੀ ਕਿ ਭਾਈ ਪੰਜਾਬ ਦੇ ਦਰਿਆਵਾਂ 'ਚੋਂ ਬਹੁਤ ਪਾਣੀ ਵਗ ਚੁੱਕਿਆ। ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨਾਂ 35 ਵਰ੍ਹਿਆਂ 'ਚ ਪੋਟਾਮਕ 'ਚੋਂ ਬਹੁਤ ਸਾਰਾ ਪਾਣੀ ਵਗਿਆ, ਪਰ ਜਿੱਥੇ 35 ਵਰ੍ਹੇ ਪਹਿਲਾਂ ਸਾਡੇ ਪੋਟਾਮਕ ਦੇ ਦੂਜੇ ਪਾਸੇ ਬੈਠੇ ਵੀਰ ਭੈਣਾਂ ਜਿਹੜੇ ਸਨ ਖੜੇ ਨਾਲ, ਅੱਜ ਵੀ ਉਵੇਂ ਹੀ ਖੜੇ ਨੇ। ਇਹੀ ਸਾਡਾ ਸਰਮਾਇਆ ਹੈ, ਇਹੀ ਸਾਡੀ ਦੌਲਤ ਹੈ। ਦੂਸਰਾ, ਮੈਂ ਸਮੂਹ ਵਿਊਅਰਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵੀ ਤੁਸੀਂ ਜਿਸ ਲਗਨ ਦੇ ਨਾਲ ਪ੍ਰੋਗਰਾਮ ਦੇ ਨਾਲ ਜੁੜੇ ਹੋ। ਜਿਵੇਂ ਕੱਲ੍ਹ ਦੇ ਪ੍ਰੋਗਰਾਮ ਨੂੰ ਵੀ ਜਦੋਂ ਤੱਕ ਪ੍ਰੋਗਰਾਮ ਖਤਮ ਹੋਇਆ, ਲਗਭਗ 5000 ਦੇ ਕਰੀਬ ਸਾਡੇ ਵੀਰ ਭੈਣਾਂ ਦੇਖ ਰਹੇ ਸੀ। ਪਿਛਲੇ 24 ਘੰਟੇ 'ਚ 23,000 ਤੋਂ ਜ਼ਿਆਦਾ ਜਿਹੜਾ ਹੋਲ ਪ੍ਰੋਗਰਾਮ ਹੈ, ਪੌਣੇ 2 ਘੰਟੇ ਦਾ, ਉਹਦੇ ਵਿਊਅਰ ਨੇ। ਔਰ ਵੈਸੇ ਵੀ ਸਾਡੀ ਟੈਕਨੀਕਲ ਟੀਮ ਦੱਸ ਰਹੀ ਸੀ ਕਿ ਜਨਵਰੀ ਮਹੀਨੇ ਦੇ ਵਿੱਚ ਸਾਡੇ 14 ਲੱਖ ਦੇ ਕਰੀਬ ਵਿਊਅਰ ਆਏ ਨੇ TV 84 ਦੇ ਉੱਤੇ, ਜਿਹੜਾ ਬੜੀ ਤੇਜ਼ੀ ਦੇ ਨਾਲ ਜਿਹੜੀ ਗਿਣਤੀ ਵਧੀ ਹੈ। ਹਾਲਾਂਕਿ ਇਸ ਕੋਈ ਸ਼ੱਕ ਨਹੀਂ ਕਿ ਇੱਕ ਸਟੇਜ ਤੇ ਜਦੋਂ ਅਸੀਂ 2012 ਦੇ ਵਿੱਚ ਸ਼ੁਰੂਆਤ ਕੀਤੀ ਤੇ ਪਹਿਲੇ ਸਾਲਾਂ ਦੇ ਵਿੱਚ ਆਲਮੋਸਟ 35 ਤੋਂ 40% ਜਿਹੜੀ ਵਿਊਅਰਸ਼ਿਪ ਸੀ ਉਹ ਭਾਰਤ ਚੋਂ ਸੀ, ਪੰਜਾਬ ਤੋਂ ਲੈ ਕੇ ਬੰਬੇ ਤੱਕ, ਕੇਰਲਾ ਤੱਕ। ਪਰ 2020 ਚ ਜਦੋਂ ਦੀ ਉਹਦੇ ਤੇ ਪਾਬੰਦੀ ਲੱਗੀ, ਉਹ ਬਹੁਤ ਜਿਹੜੇ VPN ਰਾਹੀਂ ਦੇਖ ਲੈਂਦੇ ਨੇ, ਟੈਕ ਸਾਵੀ ਨੇ, ਉਹਨਾਂ ਤੋਂ ਇਲਾਵਾ ਨਹੀਂ ਹੈ। ਇਸੇ ਤਰ੍ਹਾਂ ਸ਼ੁਰੂ ਤੋਂ ਹੀ ਸਾਡੀ ਜਿਹੜੀ ਪਾਕਿਸਤਾਨੀ ਭੈਣਾਂ ਭਰਾਵਾਂ ਦੀ ਵਿਊਅਰਸ਼ਿਪ ਹੈ 25-30%, ਉਹ ਕੰਸਿਸਟੈਂਟ ਹੈ। ਥੋੜ੍ਹਾ ਜਿਹਾ ਵਿੱਚੋਂ ਫਰਕ ਪਿਆ ਸੀ ਜਦੋਂ ਸਾਨੂੰ ਲੱਗਾ ਵੀ ਫਾਇਰਵਾਲ ਦੋਵੇਂ ਪਾਸੇ ਹੀ ਸਾਡੇ ਪ੍ਰੋਗਰਾਮਾਂ ਤੇ ਲੱਗੀ ਹੋਈ ਹੈ। ਔਰ ਵਿਦਨ ਵੀ ਇੱਥੇ ਹਾਲਾਂ ਬਹੁਤ ਸਾਰੇ, ਜਿਵੇਂ ਅਸੀਂ ਕਿਹਾ ਕਿ ਭਈ ਤਲਵਾਰ ਸਿਰ ਤੇ ਲਟਕਦੀ ਹੈ, ਮੋਨੇਟਾਈਜੇਸ਼ਨ ਵੀ ਬੰਦ ਕੀਤੀ ਹੋਈ ਹੈ, ਔਰ ਸਟ੍ਰਾਈਕ ਕਦੋਂ ਉਹਨਾਂ ਨੇ ਕਰਕੇ ਚੁੱਪ ਕਰਾ ਦੇਣਾ ਇਹ ਵੱਖਰੀ ਲਾਈਨ ਹੈ। ਪਰ ਅਸੀਂ ਘੱਟੋ ਘੱਟ ਇਸ ਗੱਲ ਦੇ ਉੱਤੇ ਤਸੱਲੀ ਦਾ ਇਜ਼ਹਾਰ ਕਰਦੇ ਹਾਂ ਕਿ ਬੇਸ਼ੱਕ ਇਹਨਾਂ 12 ਸਾਲਾਂ 'ਚ ਹੋਰ ਬਹੁਤ ਸਾਰੇ ਪ੍ਰੋਗਰਾਮ ਹੁਣ ਆ ਗਏ ਨੇ TV ਦੇ ਉੱਤੇ। 2-3 ਬੜੇ ਸਿੱਕੇਬੰਦ ਖਾਲਿਸਤਾਨੀ ਸਾਡੇ ਵੀਰ ਨੇ ਜਿਹੜੇ ਪ੍ਰੋਗਰਾਮ ਕਰਦੇ ਨੇ, ਔਰ ਅਸੀਂ ਇਸ ਨੂੰ, ਔਰ ਬਹੁਤਿਆਂ ਨੇ ਉਹੀ ਪੈਟਰਨ ਰੱਖਿਆ ਜਿਹੜਾ ਪੈਟਰਨ ਅਸੀਂ 12 ਸਾਲ ਪਹਿਲਾਂ ਸੈੱਟ ਕੀਤਾ ਸੀ। ਔਰ ਚੰਗੀ ਗੱਲ ਹੈ, ਇਹਦੇ ਤੇ ਸਾਨੂੰ ਕਿਸੇ ਦੇ ਨਾਲ ਕੋਈ ਹਿਰਖ ਨਹੀਂ ਹੈ ਜਾਂ ਕੋਈ ਸ਼ਿਕਾਇਤ ਨਹੀਂ ਹੈ। ਸਗੋਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੀ ਇੱਕ ਆਵਾਜ਼ ਕਿਸੇ ਵੇਲੇ ਇੱਕ ਮੁਕੰਮਲ ਹਨੇਰੇ ਦੇ ਵਿੱਚ TV 84 ਇੱਕ ਦੀਵੇ ਵਾਂਗ ਸੀ, ਜਿਹੜਾ ਇੱਕ ਲਘੂ ਕਥਾ ਜਿਸ ਨੂੰ ਸਰ ਜਸਵੰਤ ਸਿੰਘ ਖਾਲੜਾ ਨੇ ਕੋਟ ਕੀਤਾ ਸੀ, ਉਹ ਮੈਨੂੰ ਹਮੇਸ਼ਾ ਯਾਦ ਰਹਿੰਦੇ। ਔਰ ਹੁਣ ਵੀ ਇਹਨਾਂ ਦਿਨਾਂ 'ਚ ਜਦੋਂ ਕਿ ਸਰ ਜਸਵੰਤ ਸਿੰਘ ਖਾਲੜਾ ਨਾਲ ਸੰਬੰਧਿਤ ਫਿਲਮ ਜਿਹੜੀ ਉੱਥੇ ਤਾਂ ਉਹਨਾਂ ਨੇ ਸੈਂਸਰ ਨੇ 125 ਕੱਟ ਲਾ ਕੇ ਬੰਦ ਕੀਤੀ ਹੋਈ ਸੀ। ਈਵਨ ਇਹ ਸੀ ਕਿ ਇੱਥੇ ਵੀ ਰਿਲੀਜ਼ ਹੋਣੀ ਹੈ ਇੰਟਰਨੈਸ਼ਨਲੀ, ਔਰ ਜਿਹਨੂੰ ਔਨ ਦਾ ਨੈਟਫਲਿਕਸ, ਪਰ ਹੁਣ ਉਹਨਾਂ ਦੇ ਪ੍ਰੋਡਿਊਸਰ ਔਰ ਦੂਜਿਆਂ ਵੱਲੋਂ ਕਿਹਾ ਗਿਆ ਕਿ ਉਹ ਡਿਲੇ ਹੋ ਰਹੀ ਹੈ। ਤੇ ਮੈਨੂੰ ਜਿਹੜੀ ਉਹਨਾਂ ਦੀ ਲਘੂ ਕਹਾਣੀ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤੀ ਸੀ, ਟੋਰਾਂਟੋ ਗੁਰਦੁਆਰਾ ਡਿਕਸੀ ਸਾਹਿਬ ਦੇ ਸਮਾਗਮ ਦੇ ਵਿੱਚ, ਕਿ ਇੱਕ ਲਘੂ ਕਥਾ ਹੈ ਨਾ। ਹੁਣ ਇਹ ਜਿਹੜੇ ਸ਼ਾਰਟ ਸਟੋਰੀਜ਼ ਨੂੰ ਸਮਝਦੇ ਨੇ, ਸ਼ਾਰਟ ਸਟੋਰੀਜ਼ ਤੋਂ ਹੀ ਜਿਹੜਾ ਪਹਿਲਾਂ ਤਾਂ ਨਾਵਲ ਚੋਂ ਸਟੋਰੀ ਨਿਕਲੀ, ਸਟੋਰੀ ਚੋਂ ਸ਼ਾਰਟ, ਉਹ ਲਘੂ ਨੂੰ ਹੀ ਸ਼ਾਰਟ ਕਹਿੰਦੇ ਨੇ। ਤੇ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਭਾਈ ਇੱਕ ਪੀਰੀਅਡ ਸੀ ਵੀ ਹਨੇਰਾ ਡੂੰਘਾ ਹੁੰਦਾ ਜਾ ਰਿਹਾ ਸੀ, ਗਹਿਰਾ ਹੁੰਦਾ ਜਾ ਰਿਹਾ ਸੀ, 4 ਚੁਫੇਰੇ ਹਨੇਰਾ ਪਸਰ ਰਿਹਾ ਸੀ, ਔਰ ਬਹੁਤਿਆਂ ਨੂੰ ਲੱਗਦਾ ਸੀ ਕਿ ਹਨੇਰਾ ਜਿਹੜਾ ਹੁਣ ਚਾਨਣ ਨੂੰ ਖਾ ਜਾਏਗਾ। ਪਰ ਬਹੁਤ ਦੂਰ ਇੱਕ ਝੁੱਗੀ ਦੇ ਵਿੱਚ ਇੱਕ ਛੋਟਾ ਜਿਹਾ ਦੀਵਾ ਬੜਿਆ, ਉਹਨੇ ਚਾਨਣ ਕੀਤਾ, ਤੇ ਫਿਰ ਦੇਖਦਿਆਂ ਹੀ ਦੇਖਦਿਆਂ 4 ਪਾਸੇ ਉਹ ਚਾਨਣ ਪਸਰਦਾ ਚੱਲਿਆ ਗਿਆ। ਕਈਆਂ ਨੇ ਉਹਨਾਂ ਦੀਵਿਆਂ ਨੂੰ ਜਗਾਇਆ, ਔਰ ਇਹ ਕਹਿ ਕੇ ਉਹਨਾਂ ਨੇ, ਕਿਉਂਕਿ ਉਹ ਸਪੈਸ਼ਲੀ ਉਸ ਪ੍ਰੋਗਰਾਮ ਤੇ ਆਏ ਸਨ, ਅਣਖੀਲਾ ਪੰਜਾਬ ਰੇਡੀਓ ਪ੍ਰੋਗਰਾਮ ਸੀ, ਸਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇ, ਉਹ ਵੀ ਉਹਨਾਂ ਨੇ ਸ਼ੁਰੂ ਕੀਤਾ ਸੀ। ਔਰ ਫਿਰ ਅਣਖੀਲਾ ਪੰਜਾਬ ਦੇ ਨਾਂ ਦਾ ਉਹਨਾਂ ਨੇ TV ਸਟਾਰਟ ਕੀਤਾ ਸੀ। ਹਾਲਾਂ ਉਹਨਾਂ ਨੂੰ ਬੈਕਿੰਗ ਸੀ ਉਸ ਵੇਲੇ, ਲੇਕਿਨ ਉਦੋਂ ਵੀ, ਕਿਉਂਕਿ ਜਦੋਂ ਅਸੀਂ TV ਰਨ ਕਰਨ ਦੀ ਗੱਲ ਕਰਦੇ ਹਾਂ, ਮੈਨੂੰ ਯਾਦ ਹੈ ਵੀ ਹਾਲਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਉਹਨਾਂ ਦੀ ਪਿੱਠ ਤੇ ਸੀ ਉਸ ਵੇਲੇ, ਔਰ ਖੁਦ ਉਹਨਾਂ ਦੇ ਆਪਣੇ ਦੋਸਤ ਸਰਕਲ ਬਹੁਤ ਸੀ,
ਲੇਕਿਨ ਉਹ ਲੰਬਾ ਵਕਤ ਉਹਨੂੰ ਚਲਾ ਨਹੀਂ ਸੀ ਪਾਇਆ ਟੀਵੀ ਨੂੰ। ਲੇਕਿਨ ਉਹਨਾਂ ਨੇ ਖਾਲੜਾ ਸਾਹਿਬ ਨੇ ਉਸ ਪਾਸੇ ਇਸ਼ਾਰਾ ਕੀਤਾ ਸੀ ਕਿ ਇਸ ਪਾਸੇ ਇਸ ਵੇਲੇ ਜਦੋਂ ਕਿ ਚਾਰੇ ਪਾਸੇ ਮਿਸਇਨਫੋਰਮੇਸ਼ਨ ਹੈ, ਡਿਸਇਨਫੋਰਮੇਸ਼ਨ ਹੈ, ਅਣਖੀਲਾ ਪੰਜਾਬ ਉਸ ਦੀਵੇ ਵਾਂਗ ਹੈ ਜਿਸ ਨੇ ਹਨੇਰੇ ਨੂੰ ਜਿਹੜਾ ਹੈ ਉਹ ਚੈਲੰਜ ਕੀਤਾ। ਬਿਲਕੁਲ। ਸੋ ਅਸੀਂ ਸਮਝਦੇ ਹਾਂ ਕਿ ਵੀ ਸਾਡੇ ਲਈ ਸਾਡੇ ਵੀਰ ਡਾਕਟਰ ਰਣਜੀਤ ਸਿੰਘ, ਦੂਸਰੇ ਸਾਡੇ ਸਾਥੀ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ, ਉਹਨਾਂ ਨੂੰ ਕਈ ਸਾਲ ਲੱਗੇ ਇਸ ਪ੍ਰਪੋਜ਼ਲ ਨੂੰ ਪ੍ਰੈਕਟੀਕਲ ਕਰਨ 'ਚ। ਤੇ ਜਦੋਂ ਦਸੰਬਰ 2012 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਲੋਕਲ ਕੇਬਲ ਨੈਟਵਰਕ ਸਪੈਕਟਰਮ ਦੇ ਉੱਤੇ, ਔਰ ਹੌਲੀ ਹੌਲੀ ਉਦੋਂ ਅਜੇ IP ਬਾਕਸ ਦਾ ਇੰਨਾ ਰੁਝਾਨ ਨਹੀਂ ਸੀ। YouTube ਜਾਂ ਦੂਜੇ ਤੇ ਤਾਂ ਅਸੀਂ ਕੁਝ ਸਾਲ ਪਹਿਲਾਂ ਹੀ ਆਏ, ਉਦੋਂ ਤੱਕ ਅਜੇ ਇਸ ਕਿਸਮ ਦਾ ਵੀ ਨਹੀਂ ਸੀ। ਲੇਕਿਨ ਇਹ ਤੁਹਾਡਾ ਸਭ ਦਾ ਸਹਿਯੋਗ ਹੈ, ਸਾਡੇ ਵਿਊਅਰਸ ਦਾ, ਪੰਥ ਪ੍ਰਸਤ ਸਾਡੇ ਵੈਲ ਵਿਸ਼ਰਸ ਦਾ, ਕਿ ਇਸ ਹੈਵੀ ਪ੍ਰੋਜੈਕਟ ਨੂੰ, ਕਿਉਂਕਿ ਹਮੇਸ਼ਾ ਹੀ ਮੈਨੂੰ ਇਹ ਫੀਅਰ ਵੀ ਹੁੰਦਾ ਸੀ ਕਿਉਂਕਿ ਅਸੀਂ ਇਹ ਦੇਖਿਆ ਸੀ ਕਿ ਵੀ ਬਹੁਤ ਚਾਅ ਦੇ ਨਾਲ ਜਿਵੇਂ ਅਣਖੀਲਾ ਪੰਜਾਬ ਸੀ, ਉਹਨਾਂ ਦੀ ਵਿਊਅਰਸ਼ਿਪ ਬਹੁਤ ਜ਼ਿਆਦਾ ਸੀ ਉਸ ਜ਼ਮਾਨੇ 'ਚ ਵੀ। ਕੋਸਟ ਟੂ ਕੋਸਟ ਜਦੋਂ ਉਹਨਾਂ ਨੇ ਅੱਧੇ ਘੰਟੇ ਦਾ ਪ੍ਰੋਗਰਾਮ ਕਰਨਾ ਟੀਵੀ ਦਾ, ਹਾਲਾਂਕਿ 24 ਆਵਰ ਚੈਨਲ ਨਹੀਂ ਸੀ, ਅੱਧੇ ਘੰਟੇ ਦਾ ਪ੍ਰੋਗਰਾਮ ਸੀ ਅਣਖੀਲਾ ਪੰਜਾਬ ਦੇ ਥੱਲੇ। ਤੇ ਈਵਨ ਸਰੀ ਤੋਂ ਲੈ ਕੇ ਟੋਰਾਂਟੋ ਤੱਕ, ਕਿਉਂਕਿ ਉਹ ਟੁਵਰਡਸ ਦਾ ਐਂਡ ਪ੍ਰੋਗਰਾਮ ਦੇ ਸ਼ੁਰੂਆਤ 'ਚ ਖਾਲਿਸਤਾਨ ਜ਼ਿੰਦਾਬਾਦ, ਇਹ ਉਹਨਾਂ ਦਾ ਹੰਸਰਾ ਸਾਹਿਬ ਆਪ ਵੀ ਬਹੁਤ ਅੱਛੇ ਸਪੀਕਰ ਸੀ, ਗਾਇਕ ਵੀ ਸੀ। ਅੱਛਾ। ਉਹਨਾਂ ਨੇ ਕਹਿਣਾ ਤੇ ਕਈ ਬੱਚੇ ਬੈਠ ਕੇ ਡੀਕਦੇ ਹੁੰਦੇ ਸੀ ਕਿ ਹੁਣ ਅੰਕਲ ਨੇ ਖਾਲਿਸਤਾਨ ਜ਼ਿੰਦਾਬਾਦ ਕਹਿਣਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਉਹਨਾਂ ਦੇ ਇਹ ਸਾਰੇ, ਔਰ ਇਹ ਪਹਿਲਾ ਯੂਨੀਕ ਉਹਨਾਂ ਦਾ ਪ੍ਰੋਗਰਾਮ ਸੀ। ਹੁਣ ਤਾਂ ਕਹਿਣ ਨੂੰ ਮਾਂ ਬੋਲੀ ਪੰਜਾਬੀ ਦੇ ਨਾਂ ਥੱਲੇ 400 ਚੈਨਲ ਤੁਸੀਂ ਦੇਖ ਸਕਦੇ ਹੋ, ਲੇਕਿਨ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇਸ ਵੇਲੇ ਘੱਟੋ ਘੱਟ 3-4 ਜਿਹੜੇ ਨੇ ਹੋਰ ਇਸ ਦੇ ਉੱਤੇ, ਜਿਨ੍ਹਾਂ ਦੇ ਵਿੱਚ ਪੋਲਿਟਿਕਸ ਪੰਜਾਬ ਦੀ ਇੱਕ ਆਪਣੀ ਕੰਟਰੀਬਿਊਸ਼ਨ ਹੈ, ਗੁਰਪ੍ਰੀਤ ਸਿੰਘ ਸਹੋਤਾ ਸ਼ੋਅ ਦੇ ਥੱਲੇ ਪੰਥਕ ਕਰਦੇ ਨੇ, ਸਤਲੁਜ TV ਦੇ ਥੱਲੇ ਹੈ। ਸੋ ਹੋਰ ਵੀ ਇੰਡੀਵਿਜੂਅਲੀ, ਹਾਲਾਂਕਿ ਕਈ ਵਾਰ ਇਹ ਹੁੰਦਾ ਕਿ ਵੀ ਜਿੱਥੇ ਤੱਕ ਕੰਟੈਂਟ ਹੁੰਦਾ ਜਾਂ ਤੁਹਾਡੇ ਕੋਲ ਐਬਿਲਿਟੀ ਹੁੰਦੀ ਹੈ ਉਸ ਸਿਚੁਏਸ਼ਨ ਨੂੰ ਸਮਝ ਕੇ ਉਹਨੂੰ ਸਿੱਖ ਸਪਿਨ ਦੇਣ ਦੀ, ਜਿਹੜੀ ਸਾਡੇ ਜਿਹਨਾਂ ਤਿੰਨਾਂ ਦਾ ਮੈਂ ਜ਼ਿਕਰ ਕੀਤਾ, ਉਹ ਡੇ ਟੂ ਡੇ ਅੱਖ ਰੱਖਦੇ ਨੇ, ਆਪਣੀ ਕੌਮੀ ਗੱਲ ਨੂੰ ਅੱਗੇ ਤੋਰਦੇ ਨੇ। ਪਰ ਇਸ ਕਿਸਮ ਦੇ ਵੀ ਬੈਠੇ ਹੋਏ ਨੇ, ਕੋਈ ਪ੍ਰਾਈਮ ਏਸ਼ੀਆ TV ਥੱਲੇ, ਕੋਈ ਦੂਜੇ ਤੀਜੇ, ਜਿਹੜੇ ਆਪ ਤਾਂ ਭੰਬਲ ਪੂਸੇ 'ਚ ਹੁੰਦੇ ਹੀ ਨੇ, ਉਹ ਪ੍ਰੋਜੈਕਟ ਇਵੇਂ ਹੀ ਕਰਦੇ ਨੇ ਜਿਵੇਂ ਉਹ ਪੰਜਾਬ ਪ੍ਰਸਤ ਨੇ, ਔਰ ਉਹ ਕੋਈ ਜਿਹੜੇ ਸਿੱਖ ਪ੍ਰਸਤ ਵੀ ਕਈ ਬਣੇ ਹੁੰਦੇ ਨੇ, ਪਰ ਬਹੁਤਿਆਂ ਦਾ ਕੰਮ ਜਿਹੜਾ ਉਹ ਭੰਬਲ ਪੂਸਾ ਪਾਉਣਾ। ਕਿਉਂਕਿ ਹੁਣ ਸਾਨੂੰ ਇਸ ਗੱਲ ਦੇ ਉੱਤੇ ਬਿਲਕੁਲ ਨਿਸ਼ਚਾ ਕਰ ਲੈਣਾ ਚਾਹੀਦਾ ਹੈ ਕਿ ਜਿੱਥੇ ਵੀ ਖਾਲਿਸਤਾਨ ਤੋਂ ਘੱਟ ਕੋਈ ਗੱਲ ਹੁੰਦੀ ਹੈ, ਜਾਂ ਜਿਹਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਕਿ ਸਾਡੇ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ ਹੈ, ਉੱਥੇ ਜਾਣਾ ਤੁਹਾਨੂੰ ਵੀ ਦੁਬਿਧਾ 'ਚ ਪਾਏਗਾ, ਕਨਫਿਊਜ਼ਨ 'ਚ ਪਾਏਗਾ, ਔਰ ਤੁਸੀਂ ਜਿਹੜਾ ਦੋਚਿੱਤੀ ਜਾਂ ਦੁਬਿਧਾ ਦਾ ਸ਼ਿਕਾਰ ਹੋਵੋਗੇ। ਸੋ ਅਸੀਂ ਇਹ ਆਪਣੇ ਸਾਰੇ ਵਿਊਅਰਸ ਦਾ, ਜਿਨ੍ਹਾਂ ਨੇ ਹੁਣ ਮਿਲੀਅਨਸ ਆਫ ਵਿਊਅਰਸ ਹਰ ਮਹੀਨੇ ਨੇ, ਔਰ ਜੇ YouTube ਦੇ ਅਸੀਂ ਸਬਸਕ੍ਰਾਈਬਰਸ ਦੀ ਗੱਲ ਕਰੀਏ ਤੇ 2,40,000 ਦੀ ਫਿਗਰ ਅਸੀਂ ਕ੍ਰਾਸ ਕਰ ਲਈ ਹੈ, ਜਿਹੜਾ ਕਿਸੇ ਵੀ ਪੋਲੀਟੀਕਲ ਸ਼ੋਅ ਦੇ ਲਈ। ਔਰ ਇਹ ਸੱਚੋ ਸੱਚ ਦੇ ਹਵਾਲੇ ਨਾਲ ਅਸੀਂ ਕਹਿੰਦੇ ਹਾਂ, ਇਸੇ ਤਰ੍ਹਾਂ ਜਿਹੜੇ ਪ੍ਰੋਗਰਾਮ ਸਾਡਾ ਵੀਰ ਫਾਲਟ ਲਾਈਨਸ ਦੇ ਥੱਲੇ ਸੁਖਵਿੰਦਰ ਸਿੰਘ ਕਰਦੇ ਨੇ, ਉਹਨਾਂ ਦੀ ਵੀ ਵਿਊਅਰਸ਼ਿਪ ਜਿਹੜੀ ਹੈ ਉਹ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ। ਸਰਬਜੀਤ ਸਿੰਘ ਘੁਮਾਣ, ਉਹ ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸਾਡੀਆਂ ਵਿਸ਼ੇਸ਼ ਖਬਰਾਂ ਦਾ ਬੁਲੇਟਿਨ, ਜਿਸ ਨੂੰ 10-12 ਜਿਹੜੇ ਸਾਡੇ ਨੇ TV 84 ਦੇ ਸੇਵਾਦਾਰ, ਉਹਨਾਂ ਦੀ ਟੀਮ ਤਿਆਰ ਕਰਦੀ ਹੈ, ਉਹ ਵੀ ਔਨ ਟਾਈਮ ਜਿਹੜਾ ਹੁੰਦਾ ਹੈ ਗੁਰਦੁਆਰਾ ਸੀਸਗੰਜ ਤੋਂ ਲਾਈਵ ਹੁੰਦਾ। ਔਰ ਇਸ ਤੋਂ ਇਲਾਵਾ ਜਿੰਨੀਆਂ ਕਾਨਫਰੰਸਿਸ ਪੰਜਾਬ 'ਚ ਜਾਂ ਫਾਰਮਰਸ ਨੂੰ ਲੈ ਕੇ ਜਾਂ ਦੂਜਾ, ਉਹ ਸਾਰੇ ਨੂੰ ਅਸੀਂ ਲਾਈਵ ਕਰਦੇ ਹਾਂ। ਸੋ ਇਹ ਸਾਡੀ ਕੰਟਰੀਬਿਊਸ਼ਨ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਹਮੇਸ਼ਾ, ਸਾਡੀ ਇਹ ਕੋਸ਼ਿਸ਼ ਹੈ ਕਿ ਸਾਡੇ ਸਾਧਨ ਵਧਣ ਤੇ ਅਸੀਂ ਜਿਹੜਾ ਇਸ ਨੂੰ ਹੋਰ ਵੀ ਅੱਗੇ ਤੋਰ ਸਕੀਏ, ਇਹਨੂੰ ਹੋਰ ਵੀ ਸਪਰੈਡ ਕਰ ਸਕੀਏ। ਗੂੰਜ, ਹੁਣ ਜੇ ਇਹ ਬਿਲਕੁਲ ਠੀਕ ਹੈ, ਅੰਗਰੇਜ਼ੀ 'ਚ ਰੋਰ ਕਹਿੰਦੇ ਨੇ, ਔਰ ਜਦੋਂ ਪੰਜਾਬੀ 'ਚ ਹੁੰਦਾ ਹੈ ਦਹਾੜ, ਰੋਰ ਸ਼ੇਰ ਨਾਲ, ਹਰ ਇੱਕ ਦੀ ਆਵਾਜ਼ ਦੇ ਲਈ ਕੋਈ ਲਫ਼ਜ਼ ਹੁੰਦਾ ਹੈ, ਕੋਈ ਮਿਮਿਕ ਕਰਦਾ ਹੈ, ਕੋਈ ਚੀਕ ਵਾਂਗ ਬੋਲਦਾ ਕੋਈ। ਲੇਕਿਨ ਜਦੋਂ ਕਹਿੰਦਾ ਨਾ ਕਿ ਵੀ ਸ਼ੇਰ ਦੀ ਦਹਾੜ, ਸੋ ਸ਼ੇਰ ਜੰਗਲ 'ਚ ਕੋਈ ਹੁੰਦਾ ਹੈ। ਹੁਣ ਇਸ ਵੇਲੇ 8 ਬਿਲੀਅਨ ਦੇ ਇਸ ਪਲੈਨਟ ਦੇ ਉੱਤੇ
ਜੇ ਔਰ ਸ਼ੇਰ ਤੋਂ ਸਾਰੇ ਖੌਫਜ਼ਦਾ ਹੁੰਦੇ ਨੇ ਵੀ ਪਤਾ ਨਹੀਂ ਕਿਹੜੇ ਪਾਸੇ ਨੂੰ ਤੁਰ ਪੈਣਾ। ਹਾਲਾਂ ਸ਼ੇਰ ਕੋਈ ਇਹ ਨਹੀਂ ਹੈ ਵੀ ਜਾਨਵਰ ਮਾਰਨ ਦਾ ਸ਼ੌਕ ਰੱਖਦਾ ਹੈ, ਉਹ ਤਾਂ ਉਨਾ ਹੀ ਮਾਰਦਾ ਹੈ ਜਿੰਨੀ ਉਹਨੂੰ ਭੁੱਖ ਹੁੰਦੀ ਹੈ। ਉਹ ਵੀ ਮਾਰ ਕੇ ਪਾਸੇ ਨਿਕਲ ਜਾਂਦਾ ਹੈ, ਫਿਰ ਉਹ ਆ ਕੇ ਜਿਹੜਾ ਹੈ ਉਹ ਥੋੜਾ ਬਹੁਤ ਸਵਾਦ ਸੂਦ ਗਿੱਦੜ ਗੁੱਦੜ ਚੱਖ ਜਾਂਦੇ ਨੇ, ਉਹ ਫਿਰ ਆਉਂਦਾ ਹੈ ਵਾਪਸ। ਸੋ ਇੱਥੇ ਜਦੋਂ ਅਸੀਂ ਦਹਾੜ ਦੀ ਗੱਲ ਕਰਦੇ ਹਾਂ, ਉਹ ਜ਼ਾਹਰ ਹੈ ਵੀ ਇਸ ਵੇਲੇ ਦੁਨੀਆ ਕਲੋਜ਼ ਆਈ, ਕੰਟੀਨੈਂਟਸ ਦੀ ਵਿੱਥ ਵੀ ਟੁੱਟ ਗਈ। ਕਦੇ ਕੋਈ ਲੱਭਣ ਤੁਰਿਆ ਸੀ ਕੋਲੰਬਸ ਵਰਗਾ ਜਿਹਨੇ ਅਮਰੀਕਾ ਲੱਭਿਆ ਸੀ, ਕਦੇ ਕੋਈ ਵਾਸਕੋ ਡੀ ਗਾਮਾ ਵਰਗਾ ਤੁਰਿਆ ਸੀ ਜਿਹਨੇ ਉੱਧਰ ਜਾ ਕੇ ਲੱਭਿਆ ਸੀ। ਕੋਈ ਨਵਾਂ ਵਰਲਡ ਸੀ, ਕੋਈ ਪੁਰਾਣਾ। ਹੁਣ ਤਾਂ ਇੱਕੋ ਹੀ ਵਰਲਡ ਬਣ ਗਿਆ। ਔਰ ਉਸ ਨੇ ਜਿਹੜਾ ਹੈ ਉਹ ਟੁਗੈਦਰਨੈਸ ਦੀ ਸਹੁੰ ਵੀ ਖਾਧੀ, ਅੱਗੇ ਵਧਣ ਦੀ ਵੀ। ਉਹਦੇ 'ਚੋਂ ਹੀ ਇੰਟਰਨੈਸ਼ਨਲ ਟ੍ਰੀਟੀਜ਼ ਸੰਧੀਆਂ ਨਿਕਲੀਆਂ ਔਰ ਬਿਮਾਰੀ ਨੇ ਵੀ ਇਕੱਠਾ ਕੀਤਾ। ਕੋਵਿਡ-19 ਨੇ ਵੀ ਦੱਸਤਾ ਕਿ ਭਾਈ ਇੱਕੋ ਹੀ ਹੈ। ਨਹੀਂ ਤਾਂ ਪੁਰਾਣੇ ਪੀਰੀਅਡ 'ਚ ਹੁੰਦਾ ਸੀ ਜਿਹੜੀ ਬਿਮਾਰੀ ਇੱਕ ਕੰਟੀਨੈਂਟ 'ਤੇ ਆ ਉੱਥੇ ਹੀ ਲੋਕ ਮਰ ਮੁਰ ਜਾਂਦੇ ਸੀ ਜਾਂ ਬਚ ਜਾਂਦੇ ਸੀ, ਦੂਜੇ ਤੱਕ ਪਹੁੰਚਦੇ ਨਹੀਂ ਸੀ ਕਿਉਂਕਿ ਹਵਾਈ ਜਹਾਜ਼ ਹੀ ਨਹੀਂ ਸੀ। ਹਵਾਈ ਜਹਾਜ਼ ਵੀ ਤਾਂ 100 ਸਾਲ ਪੁਰਾਣੇ ਹੀ ਨੇ। ਉਦੋਂ ਸਮੁੰਦਰੀ ਜਹਾਜ਼ ਤੁਰੇ ਕਦੋਂ ਪਹੁੰਚਦੇ ਸੀ ਤੇ ਉਹਨਾਂ 'ਚ ਕਿੰਨੇ ਕੁ ਮੁਸਾਫਰ ਤੇ ਕਿੰਨੇ ਕੁ ਇਲਾਕੇ ਜਾਂਦੇ ਸੀ। ਪਰ ਇਹ ਕੋਵਿਡ-19 ਨੇ ਦੱਸਿਆ ਵੀ ਕਿਵੇਂ ਉਹ ਵੁਹਾਨ ਤੋਂ ਨਿਕਲੀ ਵਾਇਰਸ, ਚਾਈਨਾ ਤੋਂ ਕਿਵੇਂ ਤੇਜ਼ੀ ਨਾਲ ਸਪਰੈਡ ਕੀਤੀ। ਉਹ ਵੀ ਨਾਲ ਜਹਾਜ਼ਾਂ ਤੇ ਚੜ੍ਹ ਕੇ ਆ ਜਾਂਦੇ ਆ, ਉਹਨੇ ਕਿਹੜਾ ਵੀਜ਼ਾ ਲੈਣਾ। ਨਤੀਜੇ ਦੇ ਤੌਰ ਤੇ ਸਾਂਝ ਦੀ ਜੇ ਗੱਲ ਹੋਈ, ਇਹਦੇ ਵੀ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਨੂੰ ਕ੍ਰੈਡਿਟ ਜਾਂਦਾ ਹੈ ਉਸ ਪੀਰੀਅਡ 'ਚ ਕਿ ਬਿਗ ਸਮ ਉਹਨਾਂ ਨੇ ਜਿਹੜਾ ਵੈਕਸੀਨੇਸ਼ਨ ਦੇ ਲਈ ਕੱਢਿਆ। ਔਰ ਜਿਹੜੀ ਵੈਕਸੀਨੇਸ਼ਨ ਯੂਜੂਲੀ 4 ਜਾਂ 5 ਸਾਲ ਲੱਗਦੇ ਨੇ ਕਿਸੇ ਨੂੰ ਵੀ ਰਿਸਰਚ ਦੂਜੇ ਨੂੰ, ਉਹਨੂੰ ਵਿਦਿਨ ਐਨ ਈਅਰਸ ਟਾਈਮ ਜਿਹੜਾ ਸੇਵ। ਹਾਲਾਂਕਿ ਇਹਦੀ ਇੱਕ ਵੱਖਰੀ ਡਿਬੇਟ ਹੈ ਕਿ ਵੈਕਸੀਨੇਸ਼ਨ ਦੇ ਕੀ ਸਾਈਡ ਇਫੈਕਟ ਉਹ ਤਾਂ, ਲੇਕਿਨ ਇਸ ਵੈਕਸੀਨੇਸ਼ਨ ਦੀ ਖੂਬਸੂਰਤੀ ਇਹ ਸੀ ਕਿ ਦੂਸਰੀਆਂ ਜਿਹੜੀਆਂ ਵੈਕਸੀਨੇਸ਼ਨਸ ਨੇ ਉਹਨਾਂ ਦਾ ਇਫੈਕਟਿਵ ਰੇਟ 50 ਤੋਂ 60% ਹੁੰਦਾ, ਪਰ ਇਹ 90+ % ਸੀ। ਸੋ ਇਸ ਨੇ ਵੀ ਰਿयलाइज ਤਾਂ ਕਰਵਾਇਆ ਵੀ ਦੁਨੀਆ ਇੱਕ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ, ਪਹਿਚਾਨ वो भी है। और ਇੱਕੋ ਹੀ ਸਾਡੇ এনवायरमेंट, ਗਰਮੀ ਬੜੀ ਹੋ ਗਈ, ਫਲੱਡਸ ਆ ਗਏ, ਹੁਣ ਐਲਏ ਦੀਆਂ ਫਾਇਰਸ ਦੱਸ ਰਹੀਆਂ ਕਿ ਭਾਈ ਇਹ ਸਾਰਾ ਕੁਝ ਦੁੱਖ ਸੁੱਖ ਸਾਂਝਾ। ਪਰ ਇਹਦੇ ਬਾਵਜੂਦ ਜਿਹੜੀ ਗੱਲ ਅਸੀਂ ਕੀਤੀ ਕਿ ਵੀ ਇੱਕ ਬੈਕ ਟੂ ਦਾ ਨੈਸ਼ਨਲਿਜ਼ਮ, ਅਮਰੀਕਾ ਫਸਟ ਦੇ ਨਾਅਰੇ ਦਾ ਮਤਲਬ ਹੀ ਇਹ ਸੀ ਕਿ ਵੀ ਬਾਕੀ ਦੁਨੀਆ ਜੋ ਮਰਜ਼ੀ ਕਰੇ ਵੀ ਅਸੀਂ ਤਾਂ ਪਹਿਲਾਂ ਆਪਣੇ ਮੁਲਕ ਨੂੰ ਨੰਬਰ 1 ਬਣਾਉਣਾ। ਹੁਣ ਉਹ ਨੰਬਰ 1 ਦਾ ਕਨਸੈਪਟ ਇਹਨੂੰ ਤੁਸੀਂ ਪੋਜ਼ਿਟਿਵਲੀ ਵੀ ਦੇਖ ਸਕਦੇ ਹੋ ਕਿਉਂਕਿ ਉਹਦੇ 'ਚੋਂ ਤੁਸੀਂ ਉਤਸ਼ਾਹ ਪੈਦਾ ਕਰਦੇ ਹੋ, ਉਹਦੇ 'ਚ ਤੁਸੀਂ ਟਾਰਗੇਟ ਮਿੱਥਦੇ ਹੋ। ਪਰ ਦੇਖਣਾ ਇਹ ਹੁੰਦਾ ਹੈ ਕਿ ਕੀ ਤੁਸੀਂ ਨੰਬਰ 1 ਸਿੱਧਾ ਦੌੜ ਕੇ ਬਣਨਾ ਹੈ ਜਾਂ ਦੂਸਰਿਆਂ ਨੂੰ ਆਪਣੇ ਪੈਰਾਂ ਥੱਲੇ ਕੁਚਲ ਕੇ ਬਣਨਾ। ਕਿਉਂਕਿ ਹਾਲਾਂ ਜਿਨ੍ਹਾਂ ਦੇ ਕੋਲ ਅੱਜ ਇਕਨੋਮਿਕਲ ਪਾਵਰ ਹੈ ਜਾਂ ਖਾਸ ਤੌਰ ਤੇ ਜਿਵੇਂ ਐਲਨ ਮਸਕ ਦੇ ਹਵਾਲੇ ਨਾਲ ਬਹੁਤ ਸਾਰੀਆਂ ਡਿਬੇਟਸ ਨੇ ਕਿ ਭਾਈ ਕਿਵੇਂ ਅਲਟੀਮੇਟਲੀ ਕਿੰਨਾ ਕੁ ਇਨਫਲੂਐਂਸ, ਜਿਵੇਂ ਬਾਈਡਨ ਨੇ ਜਾਣ ਲੱਗੇ ਓਲੀਗਾਰਕ ਕਿਹਾ ਕਿ ਵੀ ਕੁਝ ਲੋਕਾਂ ਦੇ ਹੱਥ 'ਚ ਪਾਵਰ। ਲੇਕਿਨ ਅਸੀਂ ਉਸ ਦੇ ਉੱਤੇ ਟਿੱਪਣੀਆਂ ਆਲਰੇਡੀ ਕੀਤੀਆਂ ਹੋਈਆਂ ਨੇ। ਔਰ 20 ਤਰੀਕ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕੀ ਆ ਕੇ ਫਿਰ ਉਹਨਾਂ ਨੇ ਝੜੀ ਲਾਈ ਜਿਹੜੀ ਐਗਜ਼ੈਕਟਿਵ ਆਰਡਰਸ ਦੀ, ਅਗਲੇ ਦਿਨ ਵੀ ਜਾਰੀ ਰਹੇ। ਔਰ ਉਸ ਦੇ ਉੱਤੇ ਹੀ ਅਜੇ ਟੀਕਾ ਟਿੱਪਣੀਆਂ ਚੱਲ ਰਹੀਆਂ ਨੇ ਕਿਹਦਾ ਕੀ ਅਸਰ ਹੋਏਗਾ ਔਰ ਕੌਣ ਕਿੱਥੇ ਪਹੁੰਚਿਆ। ਲੇਕਿਨ ਅੱਜ ਜਿਹੜਾ ਉਹਨਾਂ ਨੇ ਆਪਣਾ ਪਹਿਲਾ ਐਡਰੈਸ ਵਾਈਟ ਹਾਊਸ 'ਚੋਂ ਕੀਤਾ ਵਾਇਆ ਵੀਡੀਓ, ਉਹਦੇ 'ਚ ਵੀ ਜਿਹੜੀ ਉਹ ਦਹਾੜ ਹੈ ਉਹ ਕਾਇਮ ਸੀ। ਔਰ ਇਹ ਐਡਰੈਸ ਉਹਨਾਂ ਨੇ ਕੀਤਾ ਵਰਲਡ ਇਕਨੋਮਿਕ ਫੋਰਮ। ਇਹ ਦੁਨੀਆ ਦੇ ਇਸ ਕਿਉਂਕਿ ਆਰਥਿਕਤਾ ਦੇ ਉੱਤੇ ਗੱਲ ਜਦੋਂ ਅਮਰੀਕਾ ਫਸਟ ਦੀ ਗੱਲ ਹੈ ਤੇ ਪ੍ਰੈਜ਼ੀਡੈਂਟ ਟਰੰਪ ਦਾ ਮੈਸੇਜ ਤਾਂ ਇਹੀ ਹੈ ਕਿ ਭਾਈ ਕਿਉਂਕਿ ਦੁਨੀਆ 'ਚ ਜਿੱਥੇ ਵੀ ਕੁਝ ਹੁੰਦਾ ਹੈ, ਪੈਦਾ ਹੁੰਦਾ ਹੈ ਜਾਂ ਐਕਸਪੋਰਟ ਹੋ ਕੇ ਅਮਰੀਕਾ 'ਚ ਆਉਂਦਾ, ਵੱਡੀ ਕੰਜ਼ੰਪਸ਼ਨ ਤਾਂ ਅਮਰੀਕਾ 'ਚ ਹੈ, ਵੱਡੀ ਇਕਨੋਮੀ ਹੈ, ਭਾਵੇਂ ਆਬਾਦੀ ਦੇ ਲਿਹਾਜ਼ ਨਾਲ ਤੀਸਰਾ ਵੱਡਾ ਮੁਲਕ ਹੈ ਅਮਰੀਕਾ। ਚਾਈਨਾ ਔਰ ਭਾਰਤ ਤੋਂ ਬਾਅਦ ਏਰੀਆ ਵਾਈਜ਼ ਜਿਹੜਾ ਹੈ ਉਹ ਕੈਨੇਡਾ ਤੋਂ ਬਾਅਦ ਆਦਾ ਹੈ, ਰਸ਼ੀਆ, ਕੈਨੇਡਾ, ਅਮਰੀਕਾ ਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਭ ਤੋਂ ਵੱਡੀ ਔਰ ਸਭ ਤੋਂ ਜ਼ਿਆਦਾ ਕੰਜ਼ੰਪਸ਼ਨ ਇਹੀ ਕਾਰਨ ਹੈ ਕਿ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਟੈਰਿਫ ਜਾਂ ਚੁੰਗੀ ਲਾਉਣ ਦੀ ਗੱਲ ਕੀਤੀ ਜਾਂ ਟੈਕਸ ਅਸੀਂ ਉਸ ਨੂੰ ਕਹਿ ਸਕਦੇ ਹਾਂ, ਹਰ ਇੱਕ ਨੂੰ ਘਬਰਾਹਟ ਹੈ ਕਿਉਂਕਿ ਉਸ ਦਾ ਇਫੈਕਟ ਕੀ ਹੋਏਗਾ, ਕਿਵੇਂ ਹੋਏਗਾ, ਇਹ ਤਾਂ ਬਾਅਦ ਦੀ ਗੱਲ ਹੈ। ਪਰ ਬਹੁਤ ਸਾਰੇ ਮੁਲਕ ਜਿਨ੍ਹਾਂ 'ਚ ਯੂਰਪੀਅਨ ਯੂਨੀਅਨ ਵੀ ਸ਼ਾਮਲ ਹੈ, ਈਵਨ ਭਾਰਤ ਦਾ ਵੀ ਇਸ ਵੇਲੇ ਅਮਰੀਕਾ ਵੱਡਾ ਟ੍ਰੇਡ ਪਾਰਟਨਰ ਹੈ ਔਰ ਚਾਈਨਾ ਦੀ ਤਾਂ ਆਲਮੋਸਟ $700 ਜਾਂ $800 ਬਿਲੀਅਨ ਦੀ ਜਿਹੜੀ ਹੈ ਉਹ ਟ੍ਰੇਡ ਡੈਫਿਸਿਟ ਹੈ।
ਸੋ ਸਾਰੇ ਹੀ ਫਿਕਰਮੰਦ ਨੇ। ਔਰ ਇਹ ਜਿਹੜੀ ਵਰਲਡ ਇਕਨੋਮਿਕ ਫੋਰਮ ਹੈ, ਇਹ ਕੁਛ ਵਰੇ ਪਹਿਲਾਂ ਹੋਂਦ ਦੇ ਵਿੱਚ ਆਈ ਸੀ। ਉਹ ਆਪਣੀ ਹਰ ਸਾਲ ਇਹਨਾਂ ਦੀ ਜਿਹੜੀ ਸਮਿਟ ਹੈ ਉਹ ਡੈਵੋਸ, ਇਹ ਸਵਿਟਜ਼ਰਲੈਂਡ ਦੇ ਵਿੱਚ ਹੈ, ਉੱਥੇ ਹੁੰਦੀ ਹੈ। ਔਰ ਇਹ 5 ਰੋਜ਼ਾ ਜਿਹੜੀ ਹੈ ਇਹ ਕਾਨਫਰੰਸ ਹੁੰਦੀ ਹੈ। ਔਰ ਇਸ ਨੂੰ ਹੀ ਪ੍ਰੈਜ਼ੀਡੈਂਟ ਟਰੰਪ ਨੇ ਵਾਈਟ ਹਾਊਸ ਚੋਂ, ਓਵਲ ਆਫਿਸ ਚੋਂ ਵਾਇਆ ਵੀਡੀਓ ਐਡਰੈਸ ਕੀਤਾ। ਪਰ ਇਸ ਤੋਂ ਪਹਿਲਾਂ ਕਿ ਵੀ ਟਰੰਪ ਨੇ ਕੀ ਕਹਿ ਕੇ ਜਿਹੜਾ ਉਹ ਸਾਰਿਆਂ ਦੇ ਸਾਹ ਸੁਕਾਏ, ਉਸ ਤੋਂ ਪਹਿਲਾਂ ਮੈਂ ਥੋੜ੍ਹਾ ਇਸ ਬਾਰੇ ਦੱਸ ਦੇਣਾ ਚਾਹੁੰਦਾ ਕਿ ਵੀ ਇਹ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਜਿੱਥੇ ਓਵਰਆਲ ਇਕੋਨਮੀ ਦਾ ਜਾਇਜ਼ਾ ਲਿਆ ਜਾਂਦਾ ਹੈ, ਉੱਥੇ ਸਾਈਡ ਲਾਈਨ ਦੇ ਉੱਤੇ ਵਰਲਡ ਇਕਨੋਮਿਕ ਫੋਰਮ ਦੇ ਜਿਹਨੂੰ ਮੈਮੋ ਆਫ ਅੰਡਰਸਟੈਂਡਿੰਗ ਵੀ ਸਾਈਨ ਕੀਤੇ ਜਾਂਦੇ ਨੇ। ਔਰ ਭਾਰਤ ਜਿਹੜਾ ਹੈ ਸ਼ੁਰੂ ਤੋਂ ਇਸ ਫੋਰਮ ਦੇ ਵਿੱਚ ਐਕਟਿਵ ਹੈ। ਔਰ ਮੈਂ ਦੇਖ ਰਿਹਾ ਸੀ ਕਿ ਵੀ ਜਿਹੜੇ 29 ਐਗਰੀਮੈਂਟ ਸਾਈਨ ਹੋਏ ਨੇ ਆਲਮੋਸਟ, ਉਹਨਾਂ 'ਚੋਂ 28 ਉਹ ਨੇ ਬੇਸ਼ੱਕ ਕੰਪਨੀਆਂ ਬਾਹਰਲੀਆਂ ਨੇ ਜਿਨ੍ਹਾਂ ਨੇ ਭਾਰਤ ਦੇ ਵਿੱਚ ਖਾਸ ਤੌਰ 'ਤੇ ਮੁੰਬਈ ਦੇ ਵਿੱਚ ਜਾਂ ਬੰਗਲੌਰ ਦੇ ਵਿੱਚ ਆਪਣੇ ਟਿਕਾਣੇ ਬਣਾਏ ਹੋਏ ਨੇ। ਔਰ ਇਸ ਫੋਰਮ ਦੀ ਜਿਹੜੀ ਹੈ ਉਹਦੇ 'ਤੇ ਉਹਨਾਂ ਨੇ ਸਾਰੇ ਟੌਪਿਕਸ 'ਤੇ ਗੱਲ ਕੀਤੀ। 2008 ਦਾ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਸੀ ਦੁਨੀਆ 'ਚ, ਕੋਵਿਡ ਪੈਂਡੇਮਿਕ 'ਚ ਕੀ ਹੋਇਆ, ਔਰ ਇਸ ਮੌਕੇ ਉਹਨਾਂ ਨੇ ਆਪਣੀ ਰਿਪੋਰਟ ਵੀ ਜਾਰੀ ਕੀਤੀ ਹੈ। ਔਰ ਇਸ ਵਾਰ ਦੀ ਜਿਹੜੀ ਥੀਮ ਸੀ ਕਿ ਵੀ ਐਕਸ਼ਨ ਔਨ ਆਰਟੀਫਿਸ਼ੀਅਲ ਇੰਟੈਲੀਜੈਂਸ, ਕਿਉਂਕਿ ਹੁਣ AI ਜਿਹਨੂੰ ਕਿਹਾ ਜਾਂਦਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਫਿਊਚਰ ਦਾ ਚੈਲੰਜ ਵੀ ਹੈ। ਇਸ ਦੇ ਮਲਟੀਪਲ ਐਂਗਲਸ ਨੂੰ ਡਿਸਕਸ ਕੀਤਾ ਜਾ ਰਿਹਾ ਔਰ ਕੀ ਰਿਫਾਰਮ ਇਕੋਨਮੀ ਦੇ ਵਿੱਚ ਕੀਤੇ ਜਾਣ ਤਾਂ ਕਿ ਜਦੋਂ, ਕਿਉਂਕਿ ਇੱਕ ਪਾਸੇ ਮੰਦੀ ਲੱਗਦੀ ਹੈ ਜਾਂ ਮੰਦੀ ਆਉਂਦੀ ਹੈ ਜਿਸ ਨੂੰ ਰਿਸੈਸ਼ਨ ਕਿਹਾ ਜਾਂਦਾ ਹੈ, ਸਾਰੇ ਉਸ ਤੋਂ ਪ੍ਰਭਾਵਿਤ ਹੁੰਦੇ ਨੇ। ਔਰ ਇਸ ਮੌਕੇ ਦੇ ਉੱਤੇ ਜਿਹੜਾ ਇਹ ਉਹਨਾਂ ਦਾ ਸੀ ਕਿ ਜਿਹੜੀ ਇਕਨੋਮਿਕ ਕਾਸਟ ਹੈ ਫਰੈਗਮੈਂਟੇਸ਼ਨ ਦੀ, ਉਹ 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਔਰ ਕੋਵਿਡ ਪੈਂਡੇਮਿਕ ਨੂੰ ਪਿੱਛੇ ਛੱਡ ਸਕਦੀ ਹੈ। ਕਿਉਂਕਿ ਇਸ ਵੇਲੇ ਜਿਹੜੀ ਹੈ ਜੇ ਗਲੋਬਲ GDP ਉਹਨਾਂ ਦਾ ਅੰਦਾਜ਼ਾ ਕਿ 5.7 ਟ੍ਰਿਲੀਅਨ ਦੇ ਤੱਕ ਜੇ ਜਾਂਦੀ ਹੈ। ਔਰ ਇਸ ਦੇ ਵਿੱਚ ਫਿਰ ਜਿਹੜਾ ਇਹ 2008 ਵਾਲੇ ਸਾਨੂੰ ਸਿਚੁਏਸ਼ਨ 'ਚ ਲੈ ਜਾਏਗੀ, ਕਿਉਂਕਿ ਇਹਦੇ ਨਾਲ ਇਹ ਸਲੋ ਡਾਊਨ ਆਫ ਦਾ ਇਕੋਨਮੀ ਦੀ ਲਾਈਨ ਹੋਏਗੀ। ਔਰ ਜਿਵੇਂ ਮੈਂ ਕਿਹਾ ਕਿ 29 ਜਿਹੜੇ ਨੇ ਮੈਮੋ ਆਫ ਅੰਡਰਸਟੈਂਡਿੰਗ ਸਾਈਨ ਹੋਏ ਨੇ, ਜਿਨ੍ਹਾਂ ਦੇ ਵਿੱਚ ਈਵਨ ਸਭ ਤੋਂ ਵੱਡਾ ਜਿਹੜਾ ਹੈ ਉਹ ਉਹਨਾਂ ਦੇ ਵਿੱਚ ਜਿਹੜਾ ਭਾਰਤੀ ਸਟੇਟਾਂ ਵਾਲੇ ਵੀ ਉੱਥੇ ਪਹੁੰਚੇ ਹੋਏ ਨੇ। ਜਿਵੇਂ ਮਹਾਰਾਸ਼ਟਰ ਦਾ ਚੀਫ ਮਿਨਿਸਟਰ ਫੜਨਾਵਿਸ ਪਹੁੰਚਿਆ ਹੋਇਆ ਔਰ ਇਸ ਤੋਂ ਇਲਾਵਾ ਆਂਧਰਾ ਦੇ, ਕਰਨਾਟਕਾ ਦੇ ਔਰ ਬਾਕੀ ਆਫੀਸ਼ੀਅਲ ਵੀ ਨੇ। ਔਰ ਉਹ ਇਸ 'ਚ CM ਫੜਨਾਵਿਸ ਨੇ ਜਿਹੜੀ ਆ ਉਹਨਾਂ ਦੇ ਨਾਲ ਪੂਰਾ ਇੱਕ ਸਟੇਟ ਡੈਲੀਗੇਸ਼ਨ ਹੈ। ਔਰ ਇਹ ਜਿਹੜੀਆਂ 29 ਕੰਪਨੀਆਂ ਨੇ ਉਹਨਾਂ 'ਚੋਂ 20 ਜਿਹੜੀਆਂ ਨੇ ਉਹਨਾਂ ਦਾ ਬੇਸ ਮਹਾਰਾਸ਼ਟਰ ਹੈ, 15 ਮੁੰਬਈ ਦੇ ਵਿੱਚ ਨੇ। ਔਰ ਜਦੋਂ ਇਹ ਸਾਰੇ ਵਰਲਡ ਇਕਨੋਮਿਕ ਫੋਰਮ 'ਤੇ ਦੇਖ ਰਹੇ ਨੇ ਤੇ ਸਾਡੇ ਭੰਤੇ ਹੋਰੀ ਪੰਜਾਬ ਦੇ ਭੰਤਾ ਮਾਨ ਉਹ ਲੈ ਕੇ ਗੱਡੀਆਂ ਤੇ ਵੋਟ ਕੇਜਰੀਵਾਲ ਕੋ ਪਾਓ, ਵੋਟ ਕੇਜਰੀਵਾਲ, ਉਹ ਦਿੱਲੀ ਦੇ ਵਿੱਚ ਘੁੰਮ ਰਿਹਾ। ਕੋਈ ਮੈਨੂੰ ਨਜ਼ਰ ਨਹੀਂ ਆਇਆ ਵੀ ਇੱਥੇ ਕੋਈ ਪੰਜਾਬ ਦੀ ਕੰਪਨੀ ਜਾਂ ਕੋਈ ਉਹਨਾਂ ਦੀ ਟ੍ਰੇਡ ਦੇ ਵਿੱਚ ਕੋਈ ਜਿਹੜੀ ਹੈ ਉਹ ਦਿਲਚਸਪੀ ਹੋਏ। ਔਰ ਇਹਦੇ 'ਤੇ ਜਿਹੜੀ WTO ਦੇ ਚੀਫ ਨੇ ਵੀ ਐਡਰੈਸ ਕੀਤਾ ਔਰ ਉਹਨੇ ਕਿਹਾ ਕਿ ਵੀ ਜੇ ਇਹ ਜਿਹੜਾ ਹੁਣ ਰੁਝਾਨ ਚੱਲ ਰਿਹਾ ਹੈ ਕਿ ਤੁਸੀਂ ਇੰਨੇ % ਜੇ ਟੈਰਿਫ ਲਾਇਆ ਤੇ ਅਸੀਂ ਅੱਗੋਂ ਇੰਨਾ ਲਾਵਾਂਗੇ, ਇਹਨੂੰ ਟਿਟ ਫॉर ਟੈਟ ਜਿਹੜਾ ਅਦਲੇ ਦਾ ਬਦਲਾ, ਜੇ ਇਹ ਟ੍ਰੇਡ ਵਾਰ ਚੱਲੀ ਤੇ ਇਸ ਦਾ ਕੈਟਾਸਟ੍ਰੋਫਿਕ ਕਨਸੀਕੁਐਂਸ ਹੋਣਗੇ ਗਲੋਬਲ ਗਰੋਥ ਲਈ। ਜਿਹੜੀ ਦੁਨੀਆ ਦੇ ਵਿੱਚ ਇਕੋਨਮੀ ਹੈ ਉਹ ਬੜੀ ਬੁਰੀ ਤਰ੍ਹਾਂ ਸਫਰ ਕਰੇਗੀ। ਉਹਨੇ ਕਿਹਾ ਵੀ if we have tit for tat retaliation, whether it is 25% tariff or 60%, and we go to where we were in the 1930s, we are going to see double-digit global GDP losses. That is catastrophic. Everyone will pay. ये डायरेक्टर जनरल नजोगी ओकनजाओ जियोला ने उन्होंने ये किया और इन्होंने राइटर ने कवर किया। उन्होंने कहा भी फिर 1930 'ਚ शायद ਬਹੁਤਿਆਂ ਨੂੰ ਯਾਦ ਨਾ ਹੋਇਆ, ਅੱਜ ਵੀ ਤੁਸੀਂ ਅਮਰੀਕਾ ਦੇ ਮਿਊਜ਼ੀਅਮ 'ਚ ਜਾਓ ਤੇ ਫਿਰ ਇਹ ਹੁੰਦਾ ਵੀ ਇੱਥੇ ਜਦੋਂ ਫਿਰ ਗ੍ਰੇਟ ਡਿਪਰੈਸ਼ਨ ਰਿਸੈਸ਼ਨ ਆਈ ਤੇ ਕਿਵੇਂ ਮੌਤਾਂ ਹੋਈਆਂ ਤੇ ਕੀ ਹੋਇਆ, ਇਹ ਬਹੁਤ ਬੁਰਾ ਹਾਲ ਸੀ। ਉਹਨੇ ਕਿਹਾ ਵੀ ਜੇ ਅਸੀਂ ਇਸ ਦੌੜ 'ਚ ਚਲੇ ਗਏ ਇੰਡੀਵਿਜੂਅਲ ਇੱਕ ਟਿਟ ਫॉर ਟੈਟ ਦੇ ਥੱਲੇ ਤੇ ਫਿਰ ਗਲੋਬਲੀ ਜਿਹੜੀ ਹੈ ਉਹ ਸਫਰਿੰਗ ਹੋਏਗੀ। ਬਿਲਕੁਲ। ਔਰ ਇਸੇ ਤਰ੍ਹਾਂ ਜਿਹੜਾ ਇੰਡੀਆ ਦੇ ਲੀਡਰਾਂ ਨੇ ਵੀ ਆਪਣੀਆਂ ਗੱਲਾਂ ਕਹੀਆਂ ਔਰ ਸਵਿਟਜ਼ਰਲੈਂਡ ਨੇ ਫ੍ਰੀ ਟ੍ਰੇਡ ਐਗਰੀਮੈਂਟ ਥਾਈਲੈਂਡ ਦੇ ਨਾਲ ਸਾਈਨ ਕੀਤਾ। ਨਾਰਵੇ ਵੈਲਥ ਫੰਡ ਦੇ CEO ਨੇ ਡੈਵੋਸ ਕਿਹਾ ਕਿ ਵੀ ਇਹ ਜਿਹੜਾ US ਦਾ ਜਿਹੜਾ
ਇਨਫਲੇਸ਼ਨ ਹੈ, ਅਮਰੀਕਾ ਜਿਹੜੀ ਇਨਫਲੇਸ਼ਨ ਵਾਲਾ ਪ੍ਰੈਸ਼ਰ ਹੈ, ਇਹ 2025 ਚ ਦੁਨੀਆ ਦੀਆਂ ਮਾਰਕੀਟਸ ਦੇ ਲਈ ਇੱਕ ਵੱਡਾ ਰਿਸਕ ਹੋਏਗਾ। ਔਰ ਇਸੇ ਤਰ੍ਹਾਂ ਜਿਵੇਂ ਬਾਕੀਆਂ ਨੇ ਅੱਡ ਤੇਲੰਗਾਨਾ ਦੇ ਨਾਲ ਕਾਫੀ ਉਹਨਾਂ ਨੂੰ ਵੀ ਮੈਮੋ ਆਫ ਅੰਡਰਸਟੈਂਡਿੰਗ ਮਿਲੀ ਹੈ। 800 ਕਰੋੜ ਰੁਪਏ ਦਾ UAV ਮੈਨੂਫੈਕਚਰਿੰਗ ਪਲਾਂਟ ਦਾ ਸਾਈਨ ਹੋਇਆ। ਔਰ ਇਸ ਸਾਰੇ ਦੇ ਉੱਤੇ ਬਾਕੀਆਂ ਦੇ ਵੀ ਕਮੈਂਟ ਨੇ ਕਿ ਵੀ ਕਿਨੇ ਕੀ ਕਿਹਾ, ਲੇਕਿਨ ਅਸੀਂ ਆਪਣੇ ਸ਼ੇਰ ਵੱਲ ਆਈਏ ਕਿ ਟਰੰਪ ਨੇ ਇਸ ਮੌਕੇ ਦੇ ਉੱਤੇ, ਜਿਸ ਨੂੰ ਐਸੋਸੀਏਟਡ ਪ੍ਰੈਸ ਨੇ ਗਲੋਬਲ ਨਿਊਜ਼ ਬਣਾ ਕੇ ਹੈਡਲਾਈਨ ਦਿੱਤੀ ਹੈ, ਇਨਵੈਸਟ ਇਨ US or face tariffs. Donald Trump to global elites in Davos, ਕਿ global elite ਸਾਰੇ ਬੈਠੇ ਨੇ ਬੜੇ ਬੜੇ ਸ਼ਾਹੂਕਾਰ, ਉਹਨਾਂ ਨੂੰ ਕਿਹਾ ਕਿ ਵੀ ਇੱਥੇ ਲਿਆ ਜਾ ਕੇ ਇੱਥੇ ਫੈਕਟਰੀਆਂ ਲਾਓ, ਇੱਥੇ ਪੂੰਜੀ ਨਿਵੇਸ਼ ਕਰੋ, ਤੇ ਜੇ ਤੁਸੀਂ ਬਾਹਰੋਂ ਕਰਕੇ ਸਾਨੂੰ ਵੇਚਣੀਆਂ ਨੇ ਫਿਰ ਚੁੰਗੀ ਲਈ ਤਿਆਰ ਰਹੋ, ਟੈਕਸ ਲਈ ਤਿਆਰ ਰਹੋ। Come make your product in America and we will give you among the lowest taxes as any nation on earth. ਉਹਨਾਂ ਨੇ ਕਿਹਾ ਵੀ ਸਾਡੇ ਆ ਕੇ ਲਾਓ ਫੈਕਟਰੀਆਂ, ਅਸੀਂ ਤੁਹਾਨੂੰ ਬਿਲਕੁਲ ਘੱਟ ਟੈਕਸ ਦੇਵਾਂਗੇ ਜਿੰਨਾ ਕੋਈ ਦੁਨੀਆ ਦਾ ਨਹੀਂ ਦਿੰਦਾ, ਪਰ ਜੇ ਤੁਸੀਂ ਇੱਥੇ ਇਨਵੈਸਟ ਨਹੀਂ ਕਰਨਾ ਫਿਰ ਤੁਸੀਂ ਇਹ ਮਹਿਸੂਲ ਚੁੰਗੀ ਦੇ ਲਈ ਤਿਆਰ ਰਹੋ। ਇਹ ਤੀਸਰਾ ਦਿਨ ਸੀ ਅੱਜ ਕਾਨਫਰੰਸ ਦਾ, ਔਰ ਇਹ ਉਹਦੇ ਚ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ, ਬਟ ਇਫ ਯੂ ਡੋਂਟ ਮੇਕ ਯੂਰ ਪ੍ਰੋਡਕਟ ਇਨ ਅਮਰੀਕਾ ਵਿਚ ਇਜ਼ ਯੂਰ ਪ੍ਰੋਰੋਗੇਟਿਵ, then very simply you will have to pay a tariff, differing amounts, but a tariff which will direct hundreds of billions of dollars and even trillions of dollars into our treasury to strengthen our economy and pay down debt under the Trump administration. ਕਿ ਸਾਡੇ ਸਿਰ ਜਿਹੜਾ ਕਰਜ਼ਾ ਚੜਿਆ ਹੋਇਆ, ਅਸੀਂ ਇੰਨੇ ਟੈਕਸ ਲਾਵਾਂਗੇ ਟੈਰਿਫ ਕਿ ਵੀ ਸਾਡੇ ਖਜ਼ਾਨੇ ਬਿਲੀਅਨ ਇੰਨੇ ਟ੍ਰਿਲੀਅਨਸ ਆਫ ਡਾਲਰਸ ਦੇ ਨਾਲ ਭਰ ਜਾਣਗੇ, ਫਿਰ ਅਸੀਂ ਆਪਣਾ ਕਰਜ਼ਾ ਲਾਵਾਂਗੇ। ਔਰ ਨਾਲ ਦੀ ਨਾਲ ਹੁਣ ਉਹਦੇ 'ਚ ਜਿਹੜਾ ਡੈਵੋਸ 'ਚ ਹੋ ਰਿਹਾ ਵਰਲਡ ਇਕਨੋਮਿਕ ਫੋਰਮ ਦਾ, ਸਾਊਦੀ ਅਰੇਬੀਆ ਦਾ ਕਰਾਊਨ ਪ੍ਰਿੰਸ ਵੀ ਬੈਠਾ ਸੀ, ਮੁਹੰਮਦ ਬਿਨ ਸਲਮਾਨ, ਤੇ ਉਹਨੇ ਕਿਹਾ ਟਰੰਪ ਨੇ ਕਿ ਮੇਰੀ ਗੱਲ ਹੋਈ ਹੈ ਮੁਹੰਮਦ ਬਿਨ ਸਲਮਾਨ ਨਾਲ, ਉਹ 600 ਬਿਲੀਅਨ ਡਾਲਰ ਅਮਰੀਕਾ 'ਚ ਇਨਵੈਸਟ ਕਰਨ ਲਈ ਤਿਆਰ ਹੈ, ਪਰ ਮੈਂ ਉਹਨੂੰ ਕਿਹਾ ਵੀ 600 ਬਿਲੀਅਨ ਨਾਲ ਗੱਲ ਨਹੀਂ ਬਣਨੀ, 1 ਟ੍ਰਿਲੀਅਨ ਡਾਲਰ ਇਨਵੈਸਟ ਕਰ। ਉਹ ਵੀ ਬੈਠਾ ਵਿਚਾਰਾ ਦੇਖ ਰਿਹਾ ਸੀ ਵੀ ਇਹ ਹੁਣ ਟਰੰਪ ਨੇ ਧੌਣ ਤੋਂ ਫੜ ਲਿਆ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਇਸ ਤੋਂ ਪਹਿਲਾਂ ਆਪਣੇ ਹੀ ਬੈਂਕਾਂ ਨੂੰ ਵੀ ਉਹਨਾਂ ਨੇ ਰਗੜਾ ਦਿੱਤਾ। ਹੁਣ ਉਹ ਬੈਂਕ ਆਫ ਅਮਰੀਕਾ ਔਰ ਜਿਹੜਾ ਦੂਸਰਾ ਉਹਦੇ ਤੇ ਉਹਨੇ ਕਿਹਾ ਕਿ ਜੀ ਬੈਂਕ ਆਫ ਅਮਰੀਕਾ ਇਹ ਸਾਡੇ ਕੰਜ਼ਰਵੇਟਿਵਸ ਦੇ ਨਾਲ ਕੋਆਪਰੇਟ ਨਹੀਂ ਕਰਦਾ। ਅਮਰੀਕਾ ਦਾ ਆਪਣਾ ਬੈਂਕ ਹੈ ਉਹਨਾਂ ਨੂੰ, ਹਾਲਾਂਕਿ ਬੈਂਕ ਆਫ ਅਮਰੀਕਾ ਨੇ ਉਸ ਤੋਂ ਬਾਅਦ ਵੈਲਕਮ ਕੀਤਾ ਟਰੰਪ ਨੂੰ। ਉਹਨਾਂ ਨੇ ਕਿਹਾ ਜੀ ਅਸੀਂ 70 ਮਿਲੀਅਨ ਸਾਡੇ ਕਸਟਮਰ ਨੇ, ਹੁਣ 7 ਕਰੋੜ ਲੋਕ ਬੈਂਕ ਆਫ ਅਮਰੀਕਾ ਨਾਲ ਜੁੜੇ ਨੇ। ਉਹਨਾਂ ਨੇ ਕਿਹਾ ਜੀ ਅਸੀਂ ਜੇ ਜਿਹੜਾ ਸਾਰਿਆਂ ਨਾਲ ਕੋਆਪਰੇਟ ਕਰਦੇ ਹਾਂ ਔਰ ਸਾਡੀਆਂ ਬੈਸਟ ਸਰਵਿਸਿਜ਼ ਨੇ। ਫਿਰ ਟਰੰਪ ਨੇ, ਕਿਉਂਕਿ ਜੇ ਟਰੰਪ ਜਾਂਦਾ ਜਾਂਦਾ ਇੱਕ ਦੋ ਪਾਸੇ ਲੱਤਾਂ ਨਾ ਮਾਰੇ ਤਾਂ ਉਹਨੂੰ ਲੱਗਦਾ ਨਹੀਂ ਕਿ ਵੀ ਸਟਾਰਟ ਤਾਂ ਬਿਲਕੁਲ ਜਿਹੜਾ ਖੜੇ ਹੋਣ ਦਾ ਸਟਾਈਲ ਹੁੰਦਾ ਹੈ, ਦੂਜਾ ਹੁੰਦਾ ਹੈ ਡਿਲੀਵਰੀ ਜਿਹੜੀ ਹੈ, ਪਰ ਉਹ ਤੁਹਾਨੂੰ ਉਹਦੇ ਚੋਂ ਜਦੋਂ ਤੱਕ ਪੰਚ ਕਸੁੰਨ ਨਾ ਵੱਜੇ ਤੇ ਲੱਗਦਾ ਨਹੀਂ। ਫਿਰ ਟਰੰਪ ਓਪੈਕ ਵੱਲ ਮੁੜਿਆ। ਹੁਣ ਓਪੈਕ ਉਹ ਹੈ ਜਿਹੜੀ ਆਇਲ ਪ੍ਰੋਡਿਊਸਿੰਗ ਕੰਟਰੀਜ਼ ਵੇਚਦੀਆਂ ਨੇ। ਉਹਨੇ ਕਿਹਾ, ਓਪੈਕ ਵਾਲਿਆਂ ਨੂੰ ਕਿਹਾ ਵੀ ਤੁਸੀਂ ਪਿਛਲੇ 3 ਸਾਲ 'ਚ ਤੇਲ ਦਾ ਭਾਅ ਬਹੁਤ ਜ਼ਿਆਦਾ ਰੱਖਿਆ। ਸਹੀ ਗੱਲ। ਔਰ ਉਹਦੇ ਕਰਕੇ ਰੂਸ ਨੂੰ ਪੈਸੇ ਮਿਲਦੇ ਰਹੇ ਔਰ ਇਹ ਵਾਰ ਰੁਕੀ ਨਹੀਂ। ਉਹ ਕਹਿੰਦਾ ਵੀ ਇਹ ਬੰਦ ਕਰੋ, ਇਹਦੀਆਂ ਕੀਮਤਾਂ ਘਟਾਓ ਤੇਲ ਦੀਆਂ। ਵੈਸੇ ਨਾਲ ਹੀ ਕੀਮਤਾਂ ਘਟ ਗਈਆਂ ਉਹਨਾਂ ਜਿਹੜਾ ਦੁਨੀਆ ਭਰ ਦੇ ਵਿੱਚ, ਕਿਤੇ 70 ਸੈਂਟ ਕਿਤੇ ਦੂਜੇ ਤੀਜੇ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਜੇ ਤੁਸੀਂ ਉਹ ਜਿਹੜਾ ਜਾਰੀ ਰੱਖ ਰਹੇ ਹੋ ਜੰਗ ਨੂੰ, ਔਰ ਜੇ ਤੁਸੀਂ ਇਹ ਨਾ ਕਰੋ ਤੇ ਰਸ਼ੀਆ ਦੇ ਕੋਲ ਪੈਸੇ ਨਹੀਂ ਆਣਗੇ। ਸੋ ਉਹਨਾਂ ਨੇ ਇਸ ਦੇ ਨਾਲ ਨਾਲ ਜਿਹੜਾ ਬਾਕੀ ਇੰਨਾ ਕੀ ਪਾਰਟ ਹੈ, ਪਰ ਅਸੀਂ ਇਹ ਕਿਹਾ ਵੀ ਸ਼ੇਰ ਦੀ ਦਹਾੜ ਹੈ, ਕਿਉਂਕਿ ਸਭ 'ਚ ਖਲਬਲੀ ਮਚੀ ਹੋਈ ਹੈ। ਹੁਣ ਇਹ ਤਾਂ ਨਹੀਂ ਮੈਂ ਕਹਿਣਾ, ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਹੈ ਕਿ ਵੀ ਟੂ ਲੀਵ ਦਾ ਕੈਟ ਅਮੰਗਸ ਦਾ ਪਿਜਨਸ, ਕਿ ਕਬੂਤਰਾਂ 'ਚ ਬਿੱਲੀ ਛੱਡ ਦਿਓ ਤਾਂ ਕਿਵੇਂ ਦੌੜਦੇ। ਟਰੰਪ ਦੇ ਆਣ ਨੇ ਤਾਂ ਦਹਾੜ ਆਪਣੀ ਥਾਂ, ਪਰ ਉਹ ਬਿੱਲੀ ਵਾਲਾ ਕੰਮ ਵੀ ਹੈ ਵੀ ਸਭ ਕਬੂਤਰ ਦੌੜ ਰਹੇ ਨੇ, ਪਤਾ ਨਹੀਂ ਬਿੱਲੀ ਨੇ ਕਿਹਨੂੰ ਦਬੋਚ ਲੈਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ।
ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਇੱਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਵੇਂ ਕੱਲ ਅਸੀਂ ਪ੍ਰੈਜ਼ੀਡੈਂਟ ਟਰੰਪ ਦੇ ਬਰਥ ਰਾਈਟ ਸਿਟੀਜ਼ਨਸ਼ਿਪਸ ਖਤਮ ਕਰਨ ਸੰਬੰਧੀ ਕਿਹਾ ਸੀ ਕਿ ਇਸ ਨੂੰ ਅਦਾਲਤੀ ਚੈਲੰਜ ਹੋਵੇਗਾ। ਸੋ 24 ਘੰਟੇ ਦੇ ਵਿੱਚ ਫੈਡਰਲ ਜੱਜ ਨੇ ਇਸ ਹੁਕਮ ਤੇ ਆਰਜੀ ਰੋਕ ਜਿਹੜੀ ਹੈ ਉਹ ਲਗਾ ਦਿੱਤੀ ਹੈ ਔਰ ਅਮਰੀਕਾ ਦੀਆਂ 22 ਸਟੇਟਾਂ ਵੱਲੋਂ ਪ੍ਰੈਜ਼ੀਡੈਂਟ ਟਰੰਪ ਦੇ ਇਸ ਹੁਕਮ ਨੂੰ ਫੈਡਰਲ ਜਿਹੜੀ ਕੋਰਟ ਵਿੱਚ ਚੈਲੰਜ ਕੀਤਾ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੁਨੀਆ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਦੀਆਂ ਪਾਵਰਸ ਤਾਂ ਦੇਖੀਆਂ ਇੱਕ ਤਰਫਾ ਕਿ ਭਾਈ ਪਹਿਲੇ ਦਿਨ ਕੁਝ ਘੰਟਿਆਂ ਦੇ ਵਿੱਚ ਹੀ ਆਨਨ ਫਾਨਨ ਇੱਧਰ ਉੱਧਰ ਸਾਰੇ ਪਾਸੇ ਜਿਹੜਾ ਉਹ ਵਕਤ ਪਾਤਾ। ਪਰ ਜਦੋਂ ਅਸੀਂ ਅਮਰੀਕਾ ਦੀ ਸਿਵਲ ਸੁਸਾਇਟੀ, ਅਮਰੀਕਾ ਦਾ ਜੁਡੀਸ਼ੀਅਲ ਸਿਸਟਮ, ਚੈਕਸ ਐਂਡ ਬੈਲੈਂਸਿਸ ਔਰ ਇਸ ਗੱਲ ਨੂੰ ਕਿ ਵੀ ਬੇਸਿਕਲੀ ਕਨਸਟੀਟਿਊਸ਼ਨ, ਸਪਿਰਿਟ ਆਫ ਦੀ ਕਨਸਟੀਟਿਊਸ਼ਨ ਨੂੰ ਪ੍ਰਵੇਲ ਕਰਦਾ ਦੇਖਣਾ। ਤੇ ਅਸੀਂ ਕੱਲ ਵੀ ਕਿਹਾ ਸੀ ਕਿਉਂਕਿ ਸਾਡੇ ਆਪਣੇ ਲੋਕਾਂ 'ਚ ਵੀ ਬਹੁਤ ਸਾਰਾ ਪੈਨਿਕ ਹੈ ਔਰ ਬਹੁਤ ਸਾਰੀਆਂ ਕਾਲਾਂ ਵੀ ਸਾਰਾ ਦਿਨ ਹੈਂਡਲ ਕਰਨੀਆਂ ਹੁੰਦੀਆਂ ਨੇ ਵੀ ਕੀ ਹੋਏਗਾ, ਕਿਵੇਂ ਹੋਏਗਾ। ਔਰ ਮੇਰਾ ਇਹ ਕਹਿਣਾ ਸੀ ਕਿ ਵੇਟ, ਪੈਨਿਕ 'ਚ ਨਾ ਜਾਓ, ਵੇਟ ਐਂਡ ਵਾਚ। ਹਾਂ, ਔਰ ਕਿਉਂਕਿ ਅਲਟੀਮੇਟਲੀ ਅਮਰੀਕਾ ਦੇ ਵਿੱਚ ਲਾਫੁਲ ਸੋਸਾਇਟੀ ਹੈ, ਲਾਅ ਵਿਲ ਪ੍ਰਵੇਲ। ਔਰ ਇਹ ਜਿਹੜਾ ਖਾਸ ਤੌਰ ਤੇ ਸਿਟੀਜ਼ਨਸ਼ਿਪ ਵਾਲਾ ਪਾਰਟ ਹੈ, ਇਹਨੂੰ ਜਿਹੜਾ ਉਹ ਹਿਲਾਇਆ ਨਹੀਂ ਜਾ ਸਕੇਗਾ ਕਿਉਂਕਿ ਇਹ 1868 ਦੇ ਵਿੱਚ ਜਦੋਂ ਸਿਵਲ ਵਾਰ ਅਮਰੀਕਾ ਦੇ ਵਿੱਚ ਖਤਮ ਹੁੰਦੀ ਹੈ ਔਰ ਉਸ ਪੀਰੀਅਡ ਦੇ ਵਿੱਚ ਇਹ ਜਿਹੜੀ 14th ਅਮੈਂਡਮੈਂਟ, ਇੱਕ ਤਾਂ ਕਨਸਟੀਟਿਊਸ਼ਨ ਹੈ ਜਿਹੜਾ ਆਲਮੋਸਟ 15 ਸਾਲ ਬਾਅਦ 1776 ਦੀ ਡੈਕਲੇਰੇਸ਼ਨ ਤੋਂ ਬਾਅਦ ਹੋਣ ਚ ਆਇਆ, ਉਸ ਤੋਂ ਬਾਅਦ ਵਕਤਨ ਬਾ ਵਕਤਨ ਅਮੈਂਡਮੈਂਟਸ ਨੇ। ਜਿਵੇਂ ਅਸੀਂ ਫਸਟ ਅਮੈਂਡਮੈਂਟ ਦਾ ਜ਼ਿਕਰ ਕਰਦੇ ਹਾਂ ਜਿਹੜੀ ਤੁਹਾਨੂੰ ਫਰੀडम ਦਿੰਦੀ ਹੈ ਬੋਲਣ ਦੀ ਆਜ਼ਾਦੀ, ਮੁਕੰਮਲ ਐਕਸਪ੍ਰੈਸ਼ਨ, ਉਹਦੇ 'ਤੇ ਕੋਈ ਰੋਕ ਨਹੀਂ ਹੈ। ਜਾਂ ਜਿਵੇਂ ਸੈਕੰਡ ਅਮੈਂਡਮੈਂਟ ਹੈ ਜਿਹੜੀ ਤੁਹਾਨੂੰ ਰਾਈਟ ਟੂ ਵੇਅਰ ਐਂਡ ਬੇਅਰ ਆਰਮਸ ਦਾ ਹੱਕ ਦਿੰਦੀ ਹੈ। ਜਿਵੇਂ ਟਰੰਪ ਉਹਦੇ ਲਈ ਵੀ ਖੜਾ ਹੈ, ਉਹਨੇ ਕਿਹਾ ਆਪਣਾ ਇਨੋਗਰਲ ਸਪੀਚ ਵੀ ਉਹਨਾਂ ਨੇ ਖਾਸ ਤੌਰ 'ਤੇ NRA ਦਾ ਵੀ ਸ਼ੁਕਰੀਆ ਕੀਤਾ ਸੀ, ਨੈਸ਼ਨਲ ਰਾਈਫਲ ਐਸੋਸੀਏਸ਼ਨ ਦਾ, ਕਿਉਂਕਿ
ਰਿਪਬਲਿਕਨ ਜਿਹੜੇ ਨੇ ਉਹ ਕਿਸੇ ਵੀ ਕਿਸਮ ਦੀ ਹਥਿਆਰਾਂ ਦੇ ਉੱਤੇ ਪਾਬੰਦੀ ਦੇ ਖਿਲਾਫ ਨੇ। ਔਰ ਉਹ ਜਦੋਂ ਇੱਥੇ ਈਵਨ ਮਾਸ ਸ਼ੂਟਿੰਗਸ ਹੁੰਦੀਆਂ, ਸਕੂਲਾਂ 'ਚ ਹੁੰਦੀਆਂ, ਮਾਰਕੀਟ 'ਚ ਹੁੰਦੀਆਂ, ਬੜਾ ਰੌਲਾ ਪੈਂਦਾ ਹੈ। ਡੈਮੋਕ੍ਰੈਟ ਉਹਨੂੰ ਕਈ ਲੈ ਆਉਂਦੇ ਨੇ ਨਵੇਂ ਲੈਜਿਸਲੇਚਰ, ਪਰ ਉਹ ਇਸ ਲਈ ਅੱਗੇ ਨਹੀਂ ਤੁਰਦਾ ਕਿਉਂਕਿ ਜਿਹੜੀ ਸੈਕੰਡ ਅਮੈਂਡਮੈਂਟ ਹੈ ਅਮਰੀਕਨ ਕਨਸਟੀਟਿਊਸ਼ਨ ਦੀ, ਉਹ ਤੁਹਾਨੂੰ ਹੱਕ ਦਿੰਦੀ ਹੈ, ਤੁਸੀਂ ਰੈਸਟ੍ਰਿਕਟ ਨਹੀਂ ਕਰ ਸਕਦੇ। ਤੁਸੀਂ ਇਹ ਤਾਂ ਕਰ ਸਕਦੇ ਹੋ ਜੀ ਬੈਕਗਰਾਊਂਡ ਚੈੱਕ ਕਰੋ, ਜਾਂ ਕੋਈ ਸਟੇਟ ਆਪਣੇ ਲੈਵਲ ਦੇ ਉੱਤੇ ਕੁਛ ਜਿਹੜੇ ਆਟੋਮੈਟਿਕ ਹਥਿਆਰ ਜਾਂ ਦੂਜਿਆਂ ਨੇ ਉਹਨਾਂ ਦੇ ਵੀ ਉਹ ਵੀ ਪਾਬੰਦੀ ਟੁੱਟ ਜਾਂਦੀ ਹੈ ਕਿਉਂਕਿ ਸੈਕੰਡ ਅਮੈਂਡਮੈਂਟ ਜਿਹੜੀ ਹੈ ਉਹ ਬਹੁਤ ਸਟਰੋਂਗ ਹੈ। ਔਰ ਉਹਨੂੰ ਉਹਦੇ ਥੱਲੇ ਭਾਵੇਂ ਮੌਤਾਂ ਵੀ ਕਿੰਨੀਆਂ ਹੁੰਦੀਆਂ ਨੇ, ਬਹੁਤ ਵਾਰ ਲੱਗਣ ਵੀ ਲੱਗ ਜਾਂਦਾ ਹੈ ਕਿ ਬਈ ਇਹ ਜਿਹੜੇ ਹਥਿਆਰਾਂ ਦਾ ਸ਼ਰੇਆਮ, ਔਰ ਤੁਸੀਂ ਟੈਕਸਾਸ ਦੂਸਰੀਆਂ ਸਟੇਟਾਂ 'ਚ ਜਾਓ ਉੱਥੇ ਤਾਂ ਐਂ ਜਿਵੇਂ ਉਹ ਗੋਭੀ ਦੇ ਫੁੱਲ ਜਾਂ ਬੰਦ ਗੋਭੀ ਦੇ ਢੇਰ ਲੱਗੇ ਹੁੰਦੇ ਨੇ ਸਬਜ਼ੀ ਵੇਚਣ, ਇਵੇਂ ਹਥਿਆਰ ਵਿਕਦੇ ਨੇ ਉੱਥੇ। ਕੋਈ ਨਹੀਂ ਹੈ ਕਿਉਂਕਿ ਇਹ ਇਹਨਾਂ ਨੇ ਮੰਨ ਲਿਆ ਹੋਇਆ ਕਿ ਭਾਈ ਜਿਹੜਾ ਸਿਟੀਜ਼ਨ ਹੈ ਉਹਦੇ ਕੋਲੇ ਹੱਕ ਹੈ ਕਿ ਉਹ ਆਪਣੀ ਰੱਖਿਆ ਕਰੇ, ਉਹਦੇ ਲਈ ਉਹ ਹਥਿਆਰ ਰੱਖੇ, ਜਿੰਨੇ ਮਰਜ਼ੀ ਹਥਿਆਰ ਰੱਖਿਆ ਜਾ ਸਕਦਾ। ਔਰ ਇਹ ਬੇਸਿਕਲੀ ਸਿੱਖ ਫਿਲਾਸਫੀ ਦੇ ਨਾਲ ਵੀ ਮੇਲ ਖਾਂਦਾ। ਹੁਣ 10ਵੇਂ ਪਾਤਸ਼ਾਹ ਨੇ ਜਦੋਂ ਇਹ ਹੁਕਮ ਕੀਤਾ ਸੀ ਵੀ ਘੱਟੋ ਘੱਟ 5 ਹਥਿਆਰ ਬੰਨ ਕੇ ਮੇਰੇ ਦਰਸ਼ਨਾਂ ਨੂੰ ਆਉਣਾ, ਤੇ ਉਹ ਹਦਾਇਤ ਹੈ ਵੀ ਜਿੰਨੇ ਚੁੱਕੇ ਜਾ ਸਕਦੇ ਨੇ ਚੁੱਕੋ। ਔਰ ਇਹ ਜਦੋਂ ਅਸੀਂ ਪੁਰਾਤਨ ਨਿਹੰਗ ਸਿੰਘਾਂ ਜਾਂ ਖਾਲਸਾਈ ਉਹ ਜੀਵਨ ਜਾਂਚ 'ਚ ਦੇਖਦੇ ਹਾਂ ਤੇ ਉਹਨਾਂ ਨੇ ਜਿਹਨੂੰ ਪਹਿਲੀ ਵਾਰੀ ਕਿਸੇ ਗੋਰੇ ਨੇ ਨਿਹੰਗ ਨੂੰ ਦੇਖਿਆ, ਉਹਨੇ ਕਿਹਾ ਆਰਮ ਟੂ ਦਾ ਟੀਥ। ਸੋ ਉਹ ਤੁਹਾਡਾ ਹੱਕ ਹੈ ਨਹੀਂ, ਔਰ ਇਸ ਸੈਕੰਡ ਅਮੈਂਡਮੈਂਟ ਉਹ ਤੁਹਾਨੂੰ ਹੱਕ ਦਿੰਦੀ ਹੈ। ਇਸੇ ਤਰ੍ਹਾਂ ਜਿਹੜੀ 14th ਅਮੈਂਡਮੈਂਟ ਜਿਹੜੀ ਸਿਵਲ ਵਾਰ ਤੋਂ ਬਾਅਦ ਅਮਰੀਕਾ ਦੇ ਵਿੱਚ ਪਾਸ ਹੋਈ, ਉਸ ਦੇ ਜਿਹੜੇ ਲਫ਼ਜ਼ ਨੇ ਉਹ ਬੜੇ ਕਲੀਅਰ ਨੇ। ਉਹਦੇ ਵਿੱਚ ਇਹ ਅਮੈਂਡਮੈਂਟ ਹੈ, ਆਲ ਪਰਸਨਸ born or naturalized in the United States and subject to the jurisdiction thereof are citizens of the United States and the state wherein they reside। ਹੁਣ ਇਹਨੇ ਕੋਈ ਵਿਚੋਲਾ ਨਹੀਂ ਰਹਿਣ ਦਿੱਤਾ। ਹਾਂ, ਜਿਹੜੀਆਂ ਅਮੈਂਡਮੈਂਟਸ ਨੇ ਇਹ ਵੀ ਅਮੈਂਡ ਹੋ ਸਕਦੀਆਂ, ਪਰ ਉਹਦਾ ਪ੍ਰੋਸੀਜਰ ਇਹ ਹੈ ਕਿ 2/3 ਬਹੁਮਤ ਕਾਂਗਰਸ ਦੇ ਵਿੱਚ ਹੋਏ, 2/3 ਸੈਨੇਟ ਦੇ ਵਿੱਚ ਹੋਏ। ਫਿਰ ਅਮਰੀਕਾ ਦੀਆਂ 50 ਸਟੇਟਾਂ ਨੇ, ਉਹਨਾਂ ਚੋਂ 2/3 ਸਟੇਟਾਂ ਇਹਨੂੰ ਪਾਸ ਕਰਨ। ਹੁਣ 2/3 ਹੁਣ ਜਿਹੜਾ ਇਸ ਆਰਡਰ ਨੂੰ ਸਿਟੀਜ਼ਨਸ਼ਿਪ ਦੇ ਜਿਹੜੇ ਐਗਜ਼ੈਕਟਿਵ ਆਰਡਰ ਹੈ 22 ਸਟੇਟਾਂ ਉਹਨੂੰ ਚੈਲੰਜ ਕਰ ਰਹੀਆਂ। ਹਾਲਾਂ ਇਹ ਜਿਹੜਾ ਆਰਡਰ ਫੈਡਰਲ ਜੱਜ ਨੇ ਟੈਂਪਰੇਰੀਲੀ ਬਲੌਕ ਕਰਤਾ, ਉਹਨੇ ਨਾਲ ਦੀ ਨਾਲ ਉਹਨੇ ਲਾ ਦਿੱਤਾ। ਹੁਣ ਤੁਸੀਂ ਜੁਡੀਸ਼ਰੀ ਦੀ ਬਿਊਟੀ ਦੇਖੋ, ਜਿਹੜੇ ਜੱਜ ਨੇ ਇਸ ਦੇ ਉੱਤੇ ਇਹਨੂੰ ਹਾਲਟ ਕੀਤਾ ਹੈ ਕਿ ਵੀ ਇਹਦੇ ਤੇ ਰੋਕ ਲਾਈ ਹੈ, ਇਹ ਜੱਜ ਕਾਫੇਨੌਰ ਹੈ। ਔਰ ਇਹਨੂੰ ਰੀਗਨ ਜਦੋਂ ਪ੍ਰੈਜ਼ੀਡੈਂਟ ਸੀ, ਐਕਸਟ੍ਰੀਮ ਰਿਪਬਲਿਕਨ ਜਿਹੜਾ ਗਵਰਨਰ ਸੀ, ਕਦੇ ਕੈਲੀਫੋਰਨੀਆ ਦਾ ਰਿਹਾ ਔਰ ਬੜਾ 2 ਟਰਮ ਬੜਾ ਗ੍ਰੇਸਫੁਲ ਪ੍ਰੈਜ਼ੀਡੈਂਟ, ਰੀਗਨ ਨੇ ਅਪਾਇੰਟ ਕੀ। ਹੁਣ ਹੁੰਦਾ ਇਹ ਹੈ ਵੀ ਜਦੋਂ ਸੁਪਰੀਮ ਕੋਰਟ ਦੇ ਜੱਜਿਸ ਅਪਾਇੰਟ ਹੁੰਦੇ ਨੇ ਜਾਂ ਫੈਡਰਲ ਕੋਰਟਸ ਦੇ ਹੁੰਦੇ ਨੇ, ਜਿਹੜੀ ਪਾਰਟੀ ਦਾ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਦੇਖ ਰਿਹਾ ਹੁੰਦਾ ਹੈ ਕਿ ਵੀ ਉਹਨੇ ਜਜਮੈਂਟਸ ਕੀ ਦਿੱਤੀਆਂ, ਲੈਫਟ ਲੀਨਿੰਗ ਹੈ, ਰਾਈਟ ਲੀਨਿੰਗ ਹੈ। ਪਰ ਇਹ ਅਮਰੀਕਨ ਜਸਟਿਸ ਸਿਸਟਮ ਦੀ ਬਿਊਟੀ ਹੈ ਕਿ ਵੀ ਨੋਮੀਨੇਟ ਜਦੋਂ ਭਾਵੇਂ ਹੋ ਕੇ ਆਉਂਦੇ ਨੇ, ਉਹਨਾਂ ਦੀਆਂ ਜਜਮੈਂਟਸ 'ਚੋਂ ਵੀ ਉਹ ਝਲਕ ਰਿਹਾ ਹੁੰਦਾ ਕੋਈ ਰਾਈਟ ਵਿੰਗ ਹੈ, ਕੋਈ ਲੈਫਟ। ਪਰ ਵਾਂਸ ਜਸਟਿਸ ਦੀ ਕੁਰਸੀ ਤੇ ਬੈਠਦੇ ਨੇ, ਫਿਰ ਦੇ ਗੋ ਬਾਈ ਦਾ ਬੁੱਕ ਕਿ ਕਨਸਟੀਟਿਊਸ਼ਨ ਕੀ ਕਹਿੰਦਾ ਕਿ ਕਨਸਟੀਟਿਊਸ਼ਨ ਦੀ। ਸੋ ਇਹ ਜਿਹੜੀ ਅਪੀਲ ਹੈ ਕਿ ਵੀ ਇਹਨੂੰ ਚੈਲੰਜ ਕੀਤਾ ਇਸ ਐਗਜ਼ੈਕਟਿਵ ਆਰਡਰ ਨੂੰ, ਇਹ ਮੁੱਢਲੇ ਤੌਰ ਤੇ ਅਰੀਜ਼ੋਨਾ, ਇਲੀਨੋਇਸ, ਓਰੀਗਨ ਤੇ ਵਾਸ਼ਿੰਗਟਨ ਸਟੇਟ, ਜਿਹੜੀ ਵਾਸ਼ਿੰਗਟਨ ਸੀਐਟਲ ਵਾਲੀ ਹੈ, ਨਾਟ ਵਾਸ਼ਿੰਗਟਨ DC, ਉਹਨਾਂ ਨੇ ਜਿਹੜੀ ਹੈ ਹੀਅਰਿੰਗ ਹੋਈ, ਜੱਜ ਨੇ ਜਿਹੜਾ ਹੈ ਉਸ ਦੇ ਉੱਤੇ ਗੱਲ ਕੀਤੀ। ਔਰ ਇਹ ਸਾਈਮਲਟੇਨੀਅਸਲੀ ਇਸ ਵੇਲੇ 5 ਕੇਸ ਸਾਈਮਲਟੇਨੀਅਸਲੀ ਫਾਈਲ ਹੋ ਗਏ ਇਸ ਦੇ ਉੱਤੇ। ਔਰ ਇਸ 'ਚ ਬਹੁਤ ਸਾਰੇ ਇਮੀਗ੍ਰੈਂਟ ਰਾਈਟਸ ਗਰੁੱਪਸ ਵੀ ਇਨਵੋਲਵ ਨੇ ਅਕ੍ਰੋਸ ਦਾ ਕੰਟਰੀ। ਔਰ ਇਹਦੇ 'ਚ ਪਰਸਨਲ ਟੈਸਟੀਮਨੀਜ਼, ਅਟਾਰਨੀ ਜਨਰਲ ਜਿਹੜੇ US ਸਿਟੀਜ਼ਨ ਨੇ ਬਾਈ ਬਰਥ ਰਾਈਟ, ਔਰ ਇਹ ਜਿਹੜੇ ਨੇ ਉਹ ਸਾਰਿਆਂ ਨੂੰ ਹੀ ਉਹਨਾਂ ਨੇ ਜਿਹੜਾ ਇਹਨੂੰ ਕਲਾਸ ਕੇ ਸੂਟ ਵੀ ਬਣਾਤਾ। ਐਂਡ ਨੇਮਸ ਪ੍ਰੈਗਨੈਂਟ ਵੂਮਨ who are afraid their children won't become US citizens, ਕਿਉਂਕਿ ਚੈਲੰਜਸ ਡਿਫਰੈਂਟ ਲੈਵਲ ਦੇ ਉੱਤੇ ਆਏ। ਹੁਣ ਜੱਜ ਜਿਹੜਾ ਕਾਫਨੀਅਰ ਹੈ, ਜਿਹਨੂੰ ਰੋਨਾਲਡ ਰੀਗਨ ਨੇ ਅਪਾਇੰਟ ਕੀਤਾ ਸੀ, ਉਹਨੇ ਸਭ ਤੋਂ ਪਹਿਲਾਂ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਜੱਜ ਸਰਕਾਰੀ ਜਿਹੜਾ ਹੁਣ ਡਿਫੈਂਡ ਕਰੇਗਾ ਐਗਜ਼ੈਕਟਿਵ ਆਰਡਰ ਨੂੰ, ਉਹਦੀ ਚੰਗੀ ਗ੍ਰਿਲਿੰਗ ਕੀਤੀ। ਉਹਨੇ ਕਿਹਾ ਵੀ ਦਿਸ ਆਰਡਰ ਬੋਗਲਸ ਦਾ ਮਾਈਂਡ, ਇਹ ਜੱਜ ਦੇ ਲਫ਼ਜ਼ ਨੇ ਕਿ ਵੀ ਇਹ ਦਿਮਾਗ ਨੂੰ ਹਿਲਾ ਦੇਣ ਵਾਲਾ ਹੈ ਇਸ ਕਿਸਮ ਦਾ ਆਰਡਰ। ਉਹਨੇ ਕਿਹਾ ਦਿਸ ਇਜ਼ ਬਲੈਟੈਂਟਲੀ ਅਨਕਨਸਟੀਟਿਊਸ਼ਨਲ ਆਰਡਰ,
ਇਹ ਜੱਜ ਕਹਿ ਰਿਹਾ ਹੈ ਰੀਗਨ ਦਾ ਅਪਾਇੰਟਡ ਫਸਟ, ਉਹਨੇ ਕਿਹਾ ਬਿਲਕੁਲ ਗੈਰ ਸੰਵਿਧਾਨਕ ਹੈ, ਅਨਕਨਸਟੀਟਿਊਸ਼ਨਲ। ਇਹੀ ਗੱਲ ਅਸੀਂ ਕੱਲ ਕਹਿ ਰਹੇ ਸੀ ਕਿ ਵੀ ਇਹ ਬੇਸਿਕਲੀ ਜਿਹੜਾ ਹੈ ਇੱਕ, ਹਾਂ ਦੂਸਰੇ ਜਿਹੜੇ ਨੇ ਬਹੁਤ ਸਾਰੇ ਐਗਜ਼ੈਕਟਿਵ ਆਰਡਰ ਉਹ ਸਟੈਂਡ ਕਰ ਜਾਣਗੇ, ਅਦਾਲਤਾਂ ਵੀ ਸਟੈਂਡ ਕਰ ਜਾਣ, ਹਾਂ ਇਹ ਨਹੀਂ ਕਰੇਗਾ। ਉਹਨੇ ਕਿਹਾ ਕਿ ਵੀ ਇਹ ਦਿਸ ਇਜ਼ ਬਲੈਟੈਂਟਲੀ ਅਨਕਨਸਟੀਟਿਊਸ਼ਨਲ ਆਰਡਰ, ਔਰ ਉਹਨੇ ਕਿਹਾ ਵੀ ਇਹ ਜਿਹੜਾ ਹੀ ਹੈਡ ਬੀਨ ਔਨ ਦਾ ਬੈਂਚ ਫॉर more than 4 decades and he couldn't remember seeing any other case where the action challenged was so clearly unconstitutional। ਜੱਜ ਕਹਿ ਰਿਹਾ, ਕਹਿੰਦਾ ਮੈਨੂੰ 40 ਸਾਲ ਹੋ ਗਏ ਜੱਜ ਬਣਿਆ, ਮੈਂ ਇਦਾਂ ਦਾ ਬੇਵਕੂਫ ਕੋਈ ਆਰਡਰ ਨਹੀਂ ਦੇਖਿਆ ਕਿ ਜਿੱਥੇ ਤੁਸੀਂ ਕਨਸਟੀਟਿਊਸ਼ਨ ਨੂੰ ਚੈਲੰਜ ਕਰ ਰਹੇ ਹੋ ਤੇ ਤੁਹਾਨੂੰ ਲੱਗੇਗਾ ਕਿ ਵੀ ਇਹ ਥਰੂ ਹੋ ਜਾਏਗਾ। ਸੋ ਇਹ ਹੈ ਜਦੋਂ ਅਸੀਂ ਸਿਸਟਮ ਦੀ ਬਿਊਟੀ ਦੀ ਗੱਲ, ਦੈਟ ਇਜ਼ ਵਾਈ ਹੁਣ ਕਈ ਸਾਡੇ ਵੀ ਜਿਹੜੇ ਮੁਖਾਲਫ ਨੇ ਉਹ ਕਹਿਣਗੇ ਲਓ ਜੀ ਤੁਸੀਂ ਬਹਿ ਕੇ ਸਟੂਡੀਓ 'ਚ ਅਮਰੀਕਾ ਦਾ ਖਾਂਦੇ ਹੋ ਤੇ ਅਮਰੀਕਾ ਨੂੰ ਹੀ ਭੰਨੀ ਜਾਂਦੇ ਹੋ। ਉਹ ਮੈਂ ਕਿਹਾ ਇਹੀ ਭਾਈ ਬਿਊਟੀ ਹੈ, ਤੁਹਾਡੇ ਦਿਮਾਗਾਂ 'ਚੋਂ ਅੰਗਰੇਜ਼ੀ ਗੁਲਾਮੀ ਨਹੀਂ ਨਿਕਲੀ, ਫਿਰ ਹਿੰਦੂਆਂ ਦੀ ਗੁਲਾਮੀ ਵੜ ਗਈ ਹੈ ਵੀ ਤੁਹਾਨੂੰ ਲੱਗਦਾ ਹੈ ਕਿ ਵੀ ਸਾਹਿਬ ਦੀ ਅੱਖ ਦੇਖੋ ਤੇ ਸਲਾਮ ਕਰੋ। ਅਮਰੀਕਾ ਦੀ ਪ੍ਰੋਗਰੈਸ ਔਰ ਬਿਊਟੀ ਇਹ ਦੋਨੋਂ ਹੀ ਇਹਦੇ 'ਚ ਲਾਈ ਕਰਦੇ ਨੇ ਕਿ ਤੁਹਾਨੂੰ ਹੱਕ ਦਿੰਦੇ ਨੇ ਕਿ ਵੀ ਤੁਸੀਂ ਚਾਹ ਰਹੇ। ਔਰ ਮੈਨੂੰ ਯਾਦ ਹੈ ਕਿ ਮੈਂ ਸ਼ੁਰੂ ਜਦੋਂ 80s ਦੇ ਵਿੱਚ ਆਇਆ ਤੇ ਇੱਕ ਬੜੇ ਸਿਆਣੇ ਸੱਜਣ ਸੀ, ਰਿਟਾਇਰ ਸੈਸ਼ਨ ਜੱਜ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਤੁਸੀਂ ਇੰਗਲੈਂਡ ਦੇ ਗੋਰਿਆਂ ਦੇ ਨਾਲ ਵੀ ਤੁਹਾਡਾ ਇੰਟਰੈਕਸ਼ਨ ਰਿਹਾ ਪਹਿਲਾਂ, ਹੁਣ ਤੁਸੀਂ ਅਮਰੀਕਾ 'ਚ, ਤੇ ਕੀ ਫਰਕ ਹੈ? ਮੈਂ ਕਿਹਾ ਜੀ ਫਰਕ ਇਹ ਹੈ ਕਿ ਜਿਹੜਾ ਇੰਗਲੈਂਡ ਦਾ ਗੋਰਾ ਹੈ ਉਸ ਦੇ ਦਿਮਾਗ 'ਚ ਹਾਕਮੀ ਵੜੀ ਹੋਈ ਹੈ, ਉਹਨੇ ਰੂਲ ਕੀਤਾ ਹੋਇਆ। ਇੰਗਲੈਂਡ ਦਾ ਗੋਰਾ ਉਹਨੂੰ ਪਸੰਦ ਕਰੇਗਾ ਜਾਂ ਤੁਹਾਡੀ ਪਿੱਠ ਠੋਕੇਗਾ ਜਿਹਦੇ ਕੋਲ ਓਬੀਡੀਐਂਸ ਹੈ। ਮੈਂ ਕਿਹਾ ਸਾਨੂੰ ਤਾਂ ਅਰਜ਼ੀਆਂ ਲਿਖਣੀਆਂ ਇਹ ਸਿਖਾਈਆਂ ਸੀ, ਉੱਤੇ ਲਿਖ ਕੇ ਡੀਅਰ ਸਰ ਆਈ ਬੈਗ ਟੂ ਸਟੇਟ, ਪਹਿਲਾਂ ਹੀ ਬੈਗਰ ਬਣੇ ਹੋ, ਫਿਰ ਯੂਰ ਸਿੰਸੀਅਰਲੀ ਯੂਰ ਓਬੀਡੀਐਂਟਲੀ। ਮੈਂ ਕਿਹਾ ਇੱਥੇ ਕੋਈ ਨਹੀਂ, ਇੱਥੇ ਮਿਸਟਰ ਜੱਜ ਮਿਸਟਰ ਫਲਾਣਾ, ਮੈਂ ਕਿਹਾ ਇੱਥੇ ਓਬੀਡੀਐਂਟ ਸਰ ਸੁਰ ਨੂੰ ਇੱਥੇ ਪਸੰਦ ਨਹੀਂ ਕਰਦੇ, ਦੇ ਕਾਲ ਬਾਈ ਫਸਟ ਨੇਮ। ਤੇ ਮੈਂ ਕਿਹਾ ਵੀ ਗੋਰਾ ਜਿਹੜਾ ਉਹ ਹੈ ਉਹ ਓਬੀਡੀਐਂਸ ਨੂੰ ਕਹੇਗਾ ਗੁੱਡ ਬॉय ਗੁੱਡ। ਮੈਂ ਕਿਹਾ ਅਮਰੀਕਨ ਜਦੋਂ ਤੁਸੀਂ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਚੈਲੰਜ ਕਰ ਰਹੇ ਹੋਗਾ ਨੋ ਆਈ ਡੋਂਟ ਐਗਰੀ, ਉਹ ਫਿਰ ਤੁਹਾਡੇ ਵੱਲ ਧਿਆਨ ਨਾਲ ਦੇਖੇਗਾ ਵੀ ਵਟ ਯੂ ਹੈਵ ਟੂ ਸੇ, ਯੂ ਹੈਵ ਸਮਥਿੰਗ ਡਿਫਰੈਂਟ। ਇਹ ਮੈਂ ਕਿਹਾ ਇਹ ਹੈ ਇਸ ਸਿਸਟਮ ਦੀ ਬਿਊਟੀ। ਹਾਲਾਂ ਇੱਥੇ ਵੀ ਬੜੇ ਬੜੇ ਇਸ ਕਿਸਮ ਦੇ ਕਾਨੂੰਨ ਵੀ ਰਹੇ, ਕਾਂਗਰਸ ਵੀ, ਕਦੇ ਵਿਚ ਕਰਾਫਟ ਵੀ ਸੀ ਜਿਹਦੇ 'ਚ ਭੂਤ ਲੱਭਦੇ ਫਿਰਦੇ ਸੀ, ਉਹਨਾਂ ਨੂੰ ਸਾੜ ਦਿੰਦੇ ਸੀ। ਕੋਈ ਹੋਰ ਇੱਦਾਂ ਦੇ ਵੀ ਰਹੇ ਨੇ ਜਿੱਥੇ ਸਿਟੀਜ਼ਨਸ਼ਿਪ ਡਿਨਾਈ ਕਿੰਨਾ ਚਿਰ ਰਹੀ ਜਾਂ ਦੂਜੀ ਤੀਜੀ। ਪਰ ਇਹ ਜਿਹੜੀ ਅਮੈਂਡਮੈਂਟ ਸੀ ਕਿ ਭਾਈ ਜਿਹੜਾ ਤੁਹਾਡਾ ਬੋਰਨ ਰਾਈਟ ਹੈ, ਇਹ ਵੀ ਇਹਦੀ ਇੱਕ ਆਪਣੀ ਕਹਾਣੀ ਹੈ ਵੀ ਇਹ ਜਿਹੜੀ ਅਮੈਂਡਮੈਂਟ 14th ਅਮੈਂਡਮੈਂਟ ਲਿਆਂਦੀ ਗਈ ਸੀ ਉਸ ਤੋਂ ਪਹਿਲਾਂ ਕਿਵੇਂ ਇੱਕ ਗੁਲਾਮੀ ਦਾ ਦੌਰਾ ਸੀ, ਗੁਲਾਮਾਂ ਕੋਲ ਤਾਂ ਕੋਈ ਰਾਈਟ ਨਹੀਂ ਸੀ। ਸੋ ਉਹਦਾ ਮਤਲਬ ਇਹ ਸੀ ਕਿ ਵੀ ਉਹ ਲਿਆਂਦੇ, ਉਹਨਾਂ ਦੇ ਪਿਓ ਦਾਦੇ ਜੰਜੀਰਾਂ 'ਚ ਜਕੜ ਕੇ, ਕੋਈ ਉੱਥੋਂ ਜਮਾਇਕਾ ਤੋਂ ਲਿਆਂਦਾ, ਕੋਈ ਅਫਰੀਕਾ ਤੋਂ ਫੜ ਕੇ ਲਿਆਂਦੇ, ਤੇ ਉਹਨਾਂ ਦੇ ਕੋਲ ਕੋਈ ਰਾਈਟ ਨਹੀਂ ਸੀ, ਉਹ ਤਾਂ ਵਿਕੇ ਹੋਏ ਸੀ, ਮਾਲਕ ਉਹਨਾਂ ਨੂੰ ਜਿਹੜੇ ਜੋਤਦੇ ਸੀ ਖੇਤਾਂ 'ਚ ਬਲਦਾਂ ਦੀ ਥਾਂ ਤੇ। ਫਿਰ ਇਹ ਜਦੋਂ ਇਹ ਸਿਵਲ ਵਾਰ ਇਸ ਇਸ਼ੂ ਤੇ ਹੋਈ, ਅਬਰਾਹਿਮ ਲਿੰਕਨ ਨੇ ਜਿਹੜੀ ਪ੍ਰੋਕਲੇਮੇਸ਼ਨ ਸਲੇਵਰੀ ਖਤਮ ਕਰ, ਫਿਰ ਇਹ ਹੋਇਆ ਜਿਹੜੇ ਇਸ ਦੇ ਐਗਜ਼ੈਕਟ ਲਫ਼ਜ਼ ਨੇ ਕਿ ਜਿਹੜਾ ਅਮਰੀਕਾ ਜਾਂ ਅਮਰੀਕਾ ਨਾਲ ਲੱਗਦੀਆਂ ਜਿਹੜੀਆਂ ਕਾਲੋਨੀਜ਼ ਵੀ ਨੇ ਜਿਨ੍ਹਾਂ ਤੇ ਅਮਰੀਕਾ ਦੀ ਸੋਵਰਨਿਟੀ ਹੈ, ਉਹਦੇ ਕੋਲ ਬਰਥ ਰਾਈਟ ਹੈ। ਹਾਲਾਂ ਇਹ ਵੀ ਕਈ ਵਾਰੀ ਝਗੜਾ, ਟਰੰਪ ਨੇ ਜਦੋਂ ਪ੍ਰੈਜ਼ੀਡੈਂਟ ਓਬਾਮਾ ਜਿਹੜਾ ਉਹਦਾ ਪਿਓ ਕੀਨੀਆ ਦਾ ਸੀ ਕਾਲਾ ਔਰ ਮਾਂ ਅਮਰੀਕਨ ਗੋਰੀ ਸੀ ਔਰ ਜਨਮ ਮੇਨਲੈਂਡ ਅਮਰੀਕਾ 'ਚ ਨਹੀਂ ਸੀ ਹੋਇਆ ਕੋਈ ਐਡਜੋਇਨਿੰਗ, ਉਹਦੇ ਤੇ ਹੀ ਕਿੰਨੀ ਦੇਰ ਤਾਂ ਉਹਦੀ ਸਿਟੀਜ਼ਨਸ਼ਿਪ ਦੇ ਉੱਤੇ ਹੀ ਰੌਲਾ ਸੀ ਕਿ ਵੀ ਓਬਾਮਾ ਬਣ ਹੀ ਨਹੀਂ ਸਕਦਾ, ਕਿਉਂਕਿ ਜਿਹੜਾ ਅਮਰੀਕਾ ਦਾ ਕਨਸਟੀਟਿਊਸ਼ਨ ਹੈ ਉਹਦੇ ਥੱਲੇ ਪ੍ਰੈਜ਼ੀਡੈਂਟ ਦੇ ਲਈ ਜਿਹੜਾ ਬੋਰਨ ਅਮਰੀਕਨ ਹੈ, ਨੈਚੁਰਲਾਈਜ਼ਡ ਨਹੀਂ, ਉਹੀ ਬਣ ਸਕਦਾ। ਸੋ ਇਸ ਨੂੰ ਇਹਨੇ ਜੱਜ ਨੇ ਬੜਾ ਇਫੈਕਟਿਵਲੀ ਜਿਹੜਾ ਉਹ ਚੈਲੰਜ ਕੀਤਾ। ਉਹਨੇ ਕਿਹਾ ਕਿ ਵੀ ਇਹ ਮਾਈਂਡ ਬੋਗਲਿੰਗ ਹੈ ਤੁਹਾਡਾ ਪਾਰਟ, ਇਹ ਜਿਹੜਾ ਦੂਸਰਾ, ਔਰ ਇਸ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹਨਾਂ ਨੇ ਆਪਣਾ ਪਾਰਟ ਦਿੱਤਾ। ਸੋ ਇਨ ਦਾ ਐਂਡ ਇਹ ਜਿਹੜਾ ਕੇਸ ਹੈ ਇਹ ਸੁਪਰੀਮ ਕੋਰਟ 'ਚ ਐਂਡ ਹੋਏਗਾ ਜਾ ਕੇ। ਹਾਂ ਹੁਣ ਇਸ ਅਮੈਂਡਮੈਂਟ ਨੂੰ ਸੁਪਰੀਮ ਕੋਰਟ ਜਿਹੜਾ, ਕਿਉਂਕਿ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਇਸ ਦਾ ਮਿਸਯੂਜ਼ ਹੋਣਾ ਇਹ ਸ਼ੁਰੂ ਹੋਇਆ ਕਿ ਭਾਈ ਕਈ ਜਿਹੜੇ ਨੇ ਇਲੀਗਲ ਆਏ, ਚਲੋ ਜਿਹੜੇ ਇਲੀਗਲ ਨੇ ਉਹਨਾਂ ਦੇ ਜੰਮਿਆ ਉਹ ਤਾਂ ਹੋ ਗਿਆ, ਕਈ ਟੂਰਿਜ਼ਮ ਜਾਂ ਦੂਜੀ ਕਰਕੇ ਹੀ ਆਉਂਦਾ ਹੀ ਨੇ ਬੱਚਾ ਜੰਮਣ ਇੱਥੇ ਕਿ ਵੀ ਹੋਏਗਾ,
ਜੀ ਇਸੇ ਤਰ੍ਹਾਂ ਹੁਣ ਉਹ ਜਿਹੜੀ ਫਿਗਰ ਆਈ ਹੈ ਉਹਨਾਂ ਨੇ ਜਿਨ੍ਹਾਂ ਨੇ ਚੈਲੰਜ ਕੀਤਾ, ਜਿਨ੍ਹਾਂ ਸਟੇਟਾਂ ਨੇ, ਉਹਨਾਂ ਨੇ ਕਿਹਾ ਵੀ ਜੇ ਇਵੇਂ ਹੋਇਆ ਇਟ ਕੁਡ ਇੰਪੈਕਟ hundreds of thousands of people born in the country according to one lawsuit. 2022 ਦੇ ਵਿੱਚ 2,55,000 ਬੱਚੇ ਜੰਮੇ ਜਿਹੜੇ ਆ ਉਹਨਾਂ ਮਾਵਾਂ ਨੂੰ ਜਿਹੜੀਆਂ ਇਸ ਮੁਲਕ ਦੇ ਵਿੱਚ ਇਲੀਗਲ ਨੇ। ਇਹਦਾ ਮਤਲਬ ਹੈ ਵੀ ਤੁਸੀਂ ਉਹਨਾਂ ਨੂੰ ਜਿਹੜਾ ਉਹ ਡਿਨਾਈ ਕਰੋਗੇ। ਫਿਰ 1,53,000 ਜਨਮ ਉਹ ਨੇ ਜਿਹੜੇ ਕਿ ਦੋਨੋਂ ਪਾਸਿਓਂ ਹੀ ਇਲੀਗਲ ਨੇ, ਮਾਪਿਓ ਦੋਨੋਂ ਹੀ ਇਲੀਗਲ ਨੇ। ਸੋ ਇਹ ਸਾਰੇ ਨੂੰ ਉਹਨਾਂ ਨੇ ਫਿਗਰਸ ਦਿੱਤੀਆਂ ਨੇ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਸ ਦੇ ਉੱਤੇ ਅੱਗੇ ਕਰਦੇ ਹਾਂ। ਇਹ ਟੈਂਪਰੇਰੀ ਹਾਲਟ ਹੈ ਬਰਥਰਾਈਟ ਸਿਟੀਜ਼ਨਸ਼ਿਪ ਦੀ ਇਸ ਆਰਡਰ ਦੇ ਉੱਤੇ ਔਰ ਇਹ ਸਾਰੇ ਦੇ ਚੱਲਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਫਿਰ ਇਹ ਸਾਰੇ ਡੀਟੇਲ ਹੈ ਵੀ ਇਸ ਕਿਸਮ ਦਾ ਇੱਕ ਕੇਸ ਬਹੁਤ ਪਹਿਲਾਂ ਆਇਆ ਸੀ ਚਾਈਨੀਜ਼ ਕਪਲ ਦੇ ਕੇਸ ਦਾ, ਪਰ ਉਹ ਵੀ ਫੇਵਰੇਬਲ ਹੋਇਆ ਸੀ। ਹੁਣ ਇਹ ਇਮੀਡੀਏਟਲੀ ਹਾਲਟ ਹੈ, ਟੈਂਪਰੇਰੀ ਹਾਲਟ ਹੈ, ਇਹਨੂੰ ਤੋੜਿਆ ਵੀ ਜਾ ਸਕਦਾ ਹਾਲਟ ਨੂੰ, ਪਰ ਇਹ ਫੈਡਰਲ ਇੱਕ ਜੱਜ ਦੇ ਲੈਵਲ ਤੇ ਇਹਨੂੰ ਡਿਸਾਈਡ ਨਹੀਂ ਕੀਤਾ ਜਾਣਾ। ਇਹ ਅਲਟੀਮੇਟਲੀ ਐਂਡ ਹੋਏਗਾ ਸੁਪਰੀਮ ਕੋਰਟ 'ਚ ਜਾ ਕੇ। ਸੁਪਰੀਮ ਕੋਰਟ ਦਾ ਪੂਰਾ ਬੈਂਚ, ਸ਼ਾਇਦ ਉਹਨਾਂ ਦੇ 11 ਜੱਜ ਨੇ, ਉਹ ਸਾਰੇ ਹੀ ਓਥ ਟੇਕਿੰਗ ਵੇਲੇ ਮੌਜੂਦ ਸੀ। ਔਰ ਜਿਹੜਾ ਤੁਸੀਂ ਪ੍ਰੋਟੋਕੋਲ ਦੇਖੋ ਵੀ ਕਿਵੇਂ ਆਨਰ ਦੇ ਨਾਲ ਜੱਜ ਆਉਂਦੇ ਨੇ ਦੂਜੇ ਨੇ। ਇੱਥੇ ਜਿਹੜਾ ਜੱਜ ਬਣਦਾ ਫਿਰ ਲਾਈਫ ਟਾਈਮ ਜੱਜ ਹੁੰਦਾ, ਰਿਟਾਇਰ, ਉਹਦੀ ਰਿਟਾਇਰਿੰਗ ਏਜ ਨਹੀਂ ਹੁੰਦੀ ਅੰਟਿਲ ਅਨਲੈਸ ਉਹ ਬੁੱਢਾ ਹੋ ਜਾਏ ਜਾਂ ਮੈਮਰੀ ਲਾਸ ਹੋ ਜਾਏ ਜਾਂ ਕੋਈ ਹੋਰ ਬਿਮਾਰੀ ਹੋ ਜਾਏ। ਸੋ ਇਹ ਗੱਲ ਨੇ ਕਈਆਂ ਨੂੰ ਰਾਹਤ ਦਿੱਤੀ ਹੈ ਕਿ ਭਾਈ ਇਹ ਘੱਟੋ ਘੱਟ ਜਿਹੜਾ ਹੈ ਇਮੀਡੀਏਟ ਇਸ ਦੇ ਉੱਤੇ ਟੈਂਪਰੇਰੀ ਜਿਹੜਾ ਹੈ ਉਹ ਰੋਕ ਲੱਗੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਦੀ ਆਪਣੀ ਰਿਪੋਰਟ ਅਨੁਸਾਰ ਅਮਰੀਕਾ ਵਿਚਲੇ ਕੁਝ ਭਾਰਤੀ ਕਪਲਸ ਨੇ ਪੂਰੀ ਬੇਸ਼ਰਮੀ ਦਾ ਮੁਜ਼ਾਹਰਾ ਕੀਤਾ। ਡਾਕਟਰਾਂ ਅਨੁਸਾਰ 6 ਜਾਂ 7 ਮਹੀਨੇ ਦੀ ਪ੍ਰੈਗਨੈਂਸੀ ਵਾਲੀਆਂ ਭਾਰਤੀ ਔਰਤਾਂ ਨੇ ਆਪਣੇ ਬੱਚਿਆਂ ਦੀ ਬਰਥ ਰਾਈਟ ਸਿਟੀਜ਼ਨਸ਼ਿਪ ਲੈਣ ਲਈ 20 ਫਰਵਰੀ ਤੋਂ ਪਹਿਲਾਂ ਸੀ ਸੈਕਸ਼ਨ ਕਰਵਾਉਣ ਦੀ ਜਿਹੜੀ ਹੈ ਅਪਾਇੰਟਮੈਂਟ ਲਈ ਹੈ। ਸੋ ਇਸ ਨਾਲ ਉਹ ਹੋਣ ਵਾਲੇ ਬੱਚੇ ਅਤੇ ਮਾਂ ਦੋਨਾਂ ਦੀ ਜਾਨ ਨੂੰ ਖਤਰੇ ਵਿੱਚ ਜਿਹੜੇ ਉਹ ਪਾ ਰਹੇ ਨੇ। ਸੋ ਬੋਲੋ ਭਾਰਤ ਮਾਤਾ ਕੀ ਜੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਮੈਂ ਪਿਛਲੇ ਸੈਗਮੈਂਟ 'ਚ ਡਿਸਕਸ ਕਰਦਿਆਂ ਇਹ ਗੱਲ ਕੀਤੀ ਸੀ ਕਿ ਭਾਈ ਚਲੋ ਅਸੀਂ 12 ਸਾਲ ਪਹਿਲਾਂ ਇਸ TV 84 ਦੇ ਮਾਧਿਅਮ ਰਾਹੀਂ ਪੰਥਕ ਏਜੰਡੇ ਨੂੰ ਪ੍ਰਮੁੱਖ ਰੱਖਿਆ ਔਰ ਹੁਣ ਦੂਸਰੇ TV ਚੈਨਲਸ ਵੀ, ਔਰ ਮੇਰੇ ਮਾਈਂਡ 'ਚੋਂ ਸਲਿਪ ਹੋਇਆ US ਮੀਡੀਆ ਇੰਟਰਨੈਸ਼ਨਲ, ਔਰ ਬੜੀ ਬੇਬਾਕੀ ਦੇ ਨਾਲ ਉਹਨਾਂ ਦਾ JS ਧਾਲੀਵਾਲ ਉਹਨਾਂ ਦਾ ਇੱਕ ਆਪਣਾ ਅੰਦਾਜ਼ ਹੈ। ਕਿਸੇ ਜ਼ਮਾਨੇ 'ਚ ਜਦੋਂ ਅਣਖੀਲਾ ਪੰਜਾਬ ਜਾਂ ਅਸੀਂ ਉਸ ਅੱਜ ਦੀ ਆਵਾਜ਼ ਪ੍ਰੋਗਰਾਮ ਜਿਹੜਾ ਆਲਮੋਸਟ 28 ਸਾਲ ਤੋਂ ਹਰ ਬੁੱਧਵਾਰ 1 ਘੰਟੇ ਦਾ ਸਾਡਾ ਪ੍ਰੋਗਰਾਮ ਹੁੰਦਾ ਵੀਰ ਸੁਖਦੇਵ ਸਿੰਘ ਗਿੱਲ ਨਾਲ, ਉਹਦੇ ਨਾਲ ਵੀ ਉਹ ਜੁੜੇ ਹੁੰਦੇ ਸੀ ਔਰ ਹਮੇਸ਼ਾ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਜੀ ਅਸੀਂ ਜਿਹੜਾ ਉੱਥੋਂ ਹੀ ਉਹ ਪਹਿਲਾ ਸਾਡਾ ਕਨੈਕਸ਼ਨ ਬਣਿਆ। ਸੋ ਇਸ ਵੇਲੇ ਹਾਲਾਂਕਿ ਕਿਉਂਕਿ ਟਾਈਮਿੰਗ ਆਲਮੋਸਟ ਸਾਡੇ ਸਾਰਿਆਂ ਦੇ ਸ਼ੋਆਂ ਦੀ ਇੱਕੋ ਜਿਹੀ ਹੁੰਦੀ ਹੈ, ਕਦੇ
ਰੈਗੂਲਰ ਸਾਨੂੰ ਮੌਕਾ ਨਹੀਂ ਬਣਦਾ, ਪਰ US ਮੀਡੀਆ ਦੇ ਥੱਲੇ ਹਾਲਾਂ ਉਹਨਾਂ ਦੇ ਪੇਜ ਬੈਨ ਕੀਤੇ ਹੁੰਦੇ ਨੇ, ਫਿਰ ਵੀ ਡਿਫਰੈਂਟ ਫਾਰਮੈਟਸ ਰਾਹੀਂ ਉਹ ਆਪਣੀ ਗੱਲ ਨੂੰ ਪਹੁੰਚਾਉਂਦੇ ਨੇ। ਸੋ ਅਸੀਂ ਔਰ ਇਸ ਤੋਂ ਇਲਾਵਾ ਵੀ ਹੋਏਗਾ ਜਿਹੜਾ ਮੇਰੇ ਇਸ ਵੇਲੇ ਇਮੀਡੀਏਟ ਈਵਨ ਪੰਜਾਬ ਰੇਡੀਓ ਕੈਲੀਫੋਰਨੀਆ ਤੋਂ ਹਰਜੋਤ ਸਿੰਘ ਰਨ ਕਰਦੇ ਨੇ। ਹਰ ਇੱਕ ਦਾ ਇੱਕ ਆਪਣਾ ਅੰਦਾਜ਼ ਹੈ, ਕਿਸੇ ਨੇ ਕਿਸ ਲੈਵਲ ਤੇ ਜਾਂ ਕਿਸ ਲੈਵਲ ਦੀ ਆਡੀਅנס ਨੂੰ ਕੇਟਰ ਕਰਨਾ ਹੈ ਉਹਨਾਂ ਦੇ ਮੁਤਾਬਕ ਹੈ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ, ਔਰ ਮੈਂ ਹਮੇਸ਼ਾ ਹੀ ਉਹ ਭਾਵੇਂ ਪਬਲਿਕ ਲਾਈਫ ਦਾ ਪਲੇਟਫਾਰਮ ਹੋਏ, ਹੁਣ ਜੇ ਯੰਗ ਨੌਜਵਾਨ ਜਿਵੇਂ ਅਸੀਂ ਕੱਲ ਇੱਕ ਸੈਗਮੈਂਟ ਕੀਤਾ ਸੀ ਕਿ ਵੀ ਕਿਵੇਂ ਸਿੱਖ ਫੈਡਰੇਸ਼ਨ ਦੇ ਐਕਟਿਵਿਸਟ ਨੇ ਜਿਹੜੀਆਂ ਫੋਰਸਡ ਡਿਸਅਪੀਅਰੈਂਸਿਸ ਦੇ ਮੁੱਦੇ ਦੇ ਉੱਤੇ ਜਨੀਵਾ ਦੇ ਵਿੱਚ ਜਿਹੜੀ ਫਸਟ ਕਾਂਗਰਸ ਹੋਈ ਉਸ 'ਚ ਪਾਰਟਿਸਿਪੇਟ ਕੀਤਾ। ਹਾਲਾਂ ਅੱਜ ਮੈਨੂੰ ਪਤਾ ਲੱਗਿਆ ਵੀ ਵਰਲਡ ਸਿੱਖ ਪਾਰਲੀਮੈਂਟ ਦੇ ਵੀ 2 ਡੈਲੀਗੇਟ ਉਸ ਦਾ ਹਿੱਸਾ ਸੀ। ਸੋ ਉਹਨਾਂ 'ਚੋਂ ਕਿਸੇ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਜੀ ਤੁਸੀਂ ਸਾਡਾ ਜ਼ਿਕਰ ਨਹੀਂ ਹੋਇਆ। ਮੈਂ ਕਿਹਾ ਜੀ ਮੈਨੂੰ ਪ੍ਰੈਸ ਰਿਲੀਜ਼ ਜਿਹੜੀ ਮਿਲੀ ਉਹਦੇ ਮੁਤਾਬਕ ਮੈਂ ਜ਼ਿਕਰ ਕੀਤਾ, ਔਰ ਅਸੀਂ ਕਦੇ ਵੀ ਇਸ ਪਲੇਟਫਾਰਮ ਤੋਂ ਮੈਂ ਇਹ ਗੱਲ ਬਿਲਕੁਲ ਬੇਬਾਕੀ ਨਾਲ ਗੁਰੂ ਦੇ ਭੈ ਨਾਲ ਕਹਿ ਸਕਦਾ ਕਿ ਵੀ ਅਸੀਂ ਕਦੇ ਵੀ ਇਹ ਕ੍ਰਾਈਟੇਰੀਆ ਨਹੀਂ ਰੱਖਿਆ ਵੀ ਕਿਸ ਧਿਰ ਨੂੰ ਉਭਾਰਨਾ ਹੈ ਜਾਂ ਕਿਸੇ ਦੀ ਕੋਈ ਬਦਖੋਈ ਕਰਨੀ ਹੈ। ਸਾਡਾ ਹਮੇਸ਼ਾ ਹੀ ਯਤਨ ਹੁੰਦਾ ਹੈ ਵੀ ਜਿਹੜਾ ਵੀ ਜਿੱਥੇ ਵੀ ਪੰਥ ਦੀ ਗੱਲ ਕਰਦਾ, ਇਹੀ ਕਾਰਨ ਹੈ ਕਿ ਪੰਜਾਬ 'ਚ ਭਾਵੇਂ ਕੁਛ ਜਿਹੜੀਆਂ ਧਿਰਾਂ ਨੇ ਉਹਨਾਂ ਦੀਆਂ ਹਰ ਐਕਟੀਵਿਟੀ ਨਾਲ ਅਸੀਂ ਸਹਿਮਤ ਨਾ ਵੀ ਹੁੰਦੇ ਹੋਈਏ, ਪਰ ਪੰਥਕ ਏਜੰਡੇ ਦੇ ਥੱਲੇ ਅਸੀਂ ਜਿੱਥੇ ਵੀ ਕੋਈ ਐਕਟੀਵਿਟੀ ਹੁੰਦੀ ਹੈ ਉਹਨੂੰ ਕਵਰ ਵੀ ਕਰਦੇ ਹਾਂ, ਉਸ ਨੂੰ ਰੈਕਗਨਾਈਜ਼ ਵੀ ਕਰਦੇ ਹਾਂ। ਬਾਹਰ ਵੀ ਸਾਡੀ ਇਹੀ ਪਹੁੰਚ ਹੈ, ਔਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਬਜਾਏ ਤੁਹਾਨੂੰ ਇਸ ਗੱਲ ਦਾ ਕੋਈ ਸ਼ਿਕਾਇਤ ਹੋਏ, ਜਦੋਂ ਤੁਸੀਂ ਕੋਈ ਐਕਟੀਵਿਟੀ ਕਰਦੇ ਹੋ, ਕਿਤੇ ਵੀ ਕੋਈ ਸਮਾਗਮ ਰੱਖਦੇ ਹੋ ਜਾਂ ਸਮਾਗਮ ਹੋਣ ਜਾ ਰਿਹਾ ਹੁੰਦਾ, ਸਾਨੂੰ ਉਸ ਬਾਰੇ ਜਾਣਕਾਰੀ ਭੇਜੋ, ਪਿਕਚਰਸ ਭੇਜੋ। ਅਸੀਂ ਮੋਰ ਦੈਨ ਹੈਪੀ, ਕਿਉਂਕਿ ਸਾਡਾ ਮਕਸਦ ਹੀ ਪੰਥਕ ਏਜੰਡੇ ਨੂੰ ਅੱਗੇ ਤੋਰਨਾ। ਸੋ ਹੁਣ ਗੱਲ ਅਸੀਂ ਜੇ ਤਾਂ ਕਿਸੇ ਖਾਲਿਸਤਾਨੀ ਨਿਊਜ਼ ਚੈਨਲ ਤੇ ਖਬਰ ਹੁੰਦੀ ਜਾਂ ਕੋਈ ਹੋਰ ਸਿੱਖ ਸਾਧਨ ਹੁੰਦਾ, ਫਿਰ ਤਾਂ ਸਾਡੇ ਹਿੰਦੂ ਤੋਂ ਵੀ ਭਰਾ ਭੈਣਾਂ ਜਾਂ ਸਾਡੇ ਵੀਰ ਇੱਥੇ ਜਿਹੜੇ ਰਿਸ਼ੀ ਭਾਰਦਵਾਜ ਜੀ ਵਰਗੇ ਸਾਡੇ ਵੈਲਵਿਸ਼ਰ ਨੇ, ਸਾਰੇ ਆਉਂਦੇ ਨੇ, ਜਿਹੜਾ ਟਾਈਮ ਦਿੰਦੇ ਨੇ, ਉਹਨਾਂ ਨੇ ਇਸ ਨੂੰ ਜਿਹੜਾ ਹੈ ਉਹ ਨਾ ਪੱਖੀ ਕਹਿਣਾ ਸੀ, ਪ੍ਰੋਪੇਗੈਂਡਾ, ਔਰ ਨਫ਼ਰਤ ਕਈਆਂ ਨੇ ਕਹਿਣਾ ਸੀ ਨਫ਼ਰਤ ਫੈਲਾ ਰਹੇ। ਪਰ ਮੈਂ ਇਹ ਦੇਖਦਾ ਵੀ ਜਦੋਂ ਅਸੀਂ ਹੁਣ ਅੱਜ ਕੱਲ੍ਹ ਮਹਾਕੁੰਭ ਚੱਲ ਰਿਹਾ ਹੈ, ਔਰ ਇਹ ਮਹਾਕੁੰਭ 12 ਸਾਲਾਂ ਬਾਅਦ ਹੁੰਦਾ ਹੈ। ਪ੍ਰਯਾਗਰਾਜ 4 ਥਾਵਾਂ ਜਿਹੜੀਆਂ ਇਹਨਾਂ ਦਾ ਇੱਕ ਆਪਣੀ ਕਹਾਣੀ ਹੈ ਸਾਗਰ ਮੰਥਨ ਦੇ ਨਾਲ ਜੁੜੀ ਹੋਈ, ਕਿ ਜਿਹੜਾ ਸਾਗਰ ਮੰਥਨ ਵੇਲੇ ਜਿਹੜਾ ਅੰਮ੍ਰਿਤ ਦਾ ਘੜਾ ਨਿਕਲਿਆ ਉਸ ਨੂੰ ਰਾਖਸ਼ ਪੀਣਾ ਚਾਹੁੰਦੇ ਸੀ, ਤੇ ਕਿਵੇਂ ਉਸ ਨੂੰ ਕਰਕੇ ਹੋਇਆ ਉਸ ਅੰਮ੍ਰਿਤ ਦੇ ਜਿਹੜੀਆਂ ਬੂੰਦਾਂ ਨਾਸਕ 'ਚ ਡਿੱਗੀਆਂ, ਉਜੈਨ ਦੇ ਵਿੱਚ, ਹਰਿਦੁਆਰ ਸ਼ਾਇਦ ਇੱਕ, ਔਰ ਪ੍ਰਯਾਗਰਾਜ, ਔਰ ਜਿਸ ਨੂੰ ਹੁਣ ਉਹਦਾ ਨਾਂ ਇਲਾਹਾਬਾਦ ਸੀ, ਉਹਨੂੰ ਪ੍ਰਯਾਗਰਾਜ ਕਹਿੰਦੇ ਨੇ। ਗੰਗਾ, ਜਮਨਾ ਤੇ ਸਰਸਵਤੀ, 3 ਦਰਿਆ, ਸਰਸਵਤੀ ਤਾਂ ਹੈ ਨਹੀਂ ਹੁਣ, ਉਹਨੂੰ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਹੋਏਗੀ ਕਿਸੇ ਵੇਲੇ, ਉਹਦਾ ਨਾਮ ਮੈਂਸ਼ਨ ਹੈ। ਦਰਿਆ ਰੁੱਖ ਵੀ ਬਦਲਦੇ ਨੇ। ਸੋ ਪ੍ਰਯਾਗਰਾਜ, ਇਲਾਹਾਬਾਦ ਜਿਹਦਾ ਨਾਂ ਸੀ, ਉੱਥੇ ਉਹ ਡਿੱਗੇ। ਔਰ ਇਹ ਜਿਹੜਾ 12 ਸਾਲਾਂ ਬਾਅਦ, ਈਵਨ ਸਾਡੇ ਪੰਜਾਬੀ 'ਚ ਵੀ ਇਹ ਕਹਾਵਤ ਹੁੰਦੀ ਸੀ ਕਿ ਇਹ ਕਿਹੜਾ ਕੁੰਭ ਦਾ ਮੇਲਾ ਜਿਹੜਾ 12 ਸਾਲੀ ਹੋਣਾ। ਸੋ ਇਹਦੀ ਮਾਨਤਾ ਆਪਣੀ ਥਾਂ ਤੇ ਹੈ ਬਹੁਤ ਜ਼ਿਆਦਾ। 6 ਸਾਲਾਂ ਨੂੰ ਅਰਧ ਕੁੰਭ ਕਹਿੰਦੇ ਨੇ, ਜਿਹੜਾ 6 ਸਾਲ ਬਾਅਦ ਲੱਗਦਾ, ਔਰ ਜਿਹੜਾ ਸਾਲਾਨਾ ਵੀ ਲੱਗਦਾ ਕੁੰਭ ਦਾ, ਇਹਨਾਂ ਉਜੈਨ ਔਰ ਪ੍ਰਯਾਗਰਾਜ ਔਰ ਨਾਸਕ, ਗੋਦਾਵਰੀ ਦੇ ਕੰਢੇ, ਔਰ ਚੌਥਾ ਸ਼ਾਇਦ ਹਰਿਦੁਆਰ ਹੀ ਹੈ, ਹਰਿਦੁਆਰ ਹੈ। ਹੁਣ ਤੁਸੀਂ ਦੇਖੋਗੇ ਕਿ ਇੱਕ ਪਾਸੇ ਕਰੋੜਾਂ ਲੋਕ, ਅਸੀਂ ਕਮੈਂਟ ਇਸ ਲਈ ਵੀ ਕਈ ਵਾਰੀ ਗਰੇਜ਼ ਕਰਦੇ ਹਾਂ ਕਿ ਕੋਈ ਇਹ ਕਹੇ ਵੀ ਇਹ ਆਸਥਾ ਦਾ ਮਾਮਲਾ ਹੈ ਨਾ। ਹੁਣ ਇੱਕ ਪਾਸੇ ਇੰਨਾ ਕੁ ਰੌਲਾ ਪਾਇਆ ਹੁੰਦਾ ਹੈ, ਵਲਗੈਰਿਟੀ ਔਰ ਫਲਾਣਾ, ਔਰ ਦੂਜਾ ਹੁਣ ਉਹ ਐਫ ਹੁਸੈਨ, ਇੱਕ ਬਹੁਤ ਵੱਡਾ ਵਰਲਡ ਲੈਵਲ ਦਾ, ਉਹਨੂੰ ਇੰਡੀਆ ਦਾ ਪਿਕਾਸੋ ਕਹਿੰਦੇ, ਉਹਦਾ ਡੈਥ ਹੋ ਗਈ ਉਹਦੀ। ਉਹਨੇ ਬੜੇ ਰਿਕਾਰਡ ਬਣਾਈਆਂ ਨੇ ਜਿਹੜੀਆਂ ਤਸਵੀਰਾਂ, ਔਰ ਇੱਕ ਸਟੇਜ ਦੇ ਉੱਤੇ, ਕਿਉਂਕਿ ਕਲਾਕਾਰ ਹੁੰਦਾ, ਉੱਥੇ ਰੌਲਾ ਪਾ ਦਿੱਤਾ ਉਹਨਾਂ ਨੇ ਕਿ ਜੀ ਉਹਨੇ ਹਿੰਦੂ ਦੇਵੀ ਦੀ ਨੰਗੀ ਤਸਵੀਰ ਬਣਾ ਦਿੱਤੀ, ਔਰ ਦੂਜਾ ਉਹ ਛੱਡ ਕੇ ਹੀ ਆ ਗਿਆ, ਲੰਡਨ ਆ ਗਿਆ ਕਿ ਦੁਬਈ ਆ ਗਿਆ, ਉੱਥੇ ਉਹਦੀ ਡੈਥ ਹੋਈ। ਹੁਣ ਦਿੱਲੀ ਦੀ ਇੱਕ ਆਰਟ ਗੈਲਰੀ ਨੇ ਉਹਦੀਆਂ ਤਸਵੀਰਾਂ ਦੀ ਐਗਜ਼ੀਬਿਸ਼ਨ ਲਾਈ ਹੋਈ ਹੈ, 100 ਦੇ ਕਰੀਬ ਹੋਣੀਆਂ ਨੇ। ਉਹਨਾਂ 'ਚ ਕੋਈ 1-2 ਤਸਵੀਰਾਂ ਐਸੀਆਂ ਵੀ ਹੋਣੀਆਂ ਕਿ ਜਿਹਨਾਂ
ਨਿਊਡ ਨੇ ਜਿਹੜਾ ਉਹ ਸਾਰੇ ਨੂੰ, ਔਰ ਉਸ ਦੇ ਉੱਤੇ ਕਿਸੇ ਬੀਬੀ ਵਕੀਲ ਨੇ ਕੋਰਟ 'ਚ ਕੇਸ ਕਰਤਾ ਔਰ ਅਦਾਲਤ ਨੇ ਵੀ ਕਿਹਾ ਵੀ ਉਹਨੂੰ ਸੀਜ਼ ਕਰ ਲਓ ਦੋਨਾਂ ਨੂੰ। ਦੂਜੇ ਗੈਲਰੀ ਦੇ ਖਿਲਾਫ ਤਾਂ ਕੇਸ ਨਹੀਂ ਰਜਿਸਟਰ ਕਰਨ ਦਿੱਤਾ ਕੋਰਟ। ਕਹਿਣ ਦਾ ਮਤਲਬ ਇਹ ਆ, ਹੁਣ ਇੱਕ ਪਾਸਾ ਮੈਂ ਖਬਰ ਦੇਖ ਰਿਹਾ ਸੀ ਹੁਸੈਨ ਦੀਆਂ ਪੇਂਟਿੰਗਸ ਵਾਲੀ, ਮੈਂ ਕਿਹਾ ਉਹ ਜਿਹੜੀਆਂ ਅਜੰਤਾ ਅਲੋਰਾ ਦੀਆਂ ਗੁਫਾਵਾਂ ਨੇ ਜਾਂ ਜਿਹੜੇ ਤੁਹਾਡੇ ਤਾਂਤਰਿਕ ਮੰਦਰ ਨੇ ਜਿੱਥੇ ਦੁਨੀਆ ਦੇ ਤੁਸੀਂ ਟੂਰਿਸਟ ਨੂੰ ਲਿਜਾ ਕੇ ਕਹਿੰਦੇ ਹੋ ਦੇਖੋ ਸਾਡੇ ਕਿੰਨੀ ਆਜ਼ਾਦੀ ਸੀ ਆਰਟ ਦੀ, ਉੱਥੇ ਮੈਂ ਲਫ਼ਜ਼ ਬਿਆਨ ਨਹੀਂ ਕਰ ਸਕਦਾ ਵੀ ਉੱਥੇ ਕੀ ਬੁੱਤ ਬਣੇ ਹੋਏ ਨੇ ਤੇ ਬੁੱਤਾਂ ਦਾ ਕੀ ਹੈ। ਹੁਣ ਇਹੀ ਹਾਲ ਮਹਾਕੁੰਭ ਦੇ ਉੱਤੇ, ਹੁਣ ਜਦੋਂ ਦੁਨੀਆ ਦੇ ਕੈਮਰੇ ਨੇ ਵੀ ਨੰਗੇ ਜਿਹੜੇ ਨੇ ਉਹ ਉਤਰਦੇ ਨੇ ਔਰ ਕਿਵੇਂ ਉਹਨੂੰ ਆਸਥਾ ਦੇ ਨਾਂ ਥੱਲੇ ਕੌਣ ਕੀ ਕਰ ਰਿਹਾ ਹੈ, ਸਭ ਤੋਂ ਪਹਿਲਾਂ ਹੱਕ ਉਹਨਾਂ ਦਾ ਹੈ ਕਿ ਜੀ ਇਹ ਸਾਡਾ ਆਸਥਾ ਦਾ ਮਾਮਲਾ ਹੈ। ਪਹਿਲਾ ਇਸ਼ਨਾਨ ਜਿਹੜਾ ਉਹਨਾਂ ਨੇ ਪਹਿਲੀ ਚੁੱਭੀ ਉਹਨਾਂ ਨੇ ਲਾਉਣੀ ਹੈ। ਫਿਰ ਉੱਥੇ ਹੋਰ ਕੀ ਹੋ ਰਿਹਾ, ਕੋਈ ਵਣਜਾਰਨ ਆ ਗਈ, ਉਹਦੀਆਂ ਅੱਖਾਂ ਬਹੁਤ ਸੋਹਣੀਆਂ ਨੇ, ਉਹਨੂੰ ਲੈ ਕੇ ਫਿਲਮ ਆਫਰ ਆ ਗਈ, ਉਹ ਉਹਨੂੰ ਦੌੜਾਇਆ, ਉਹਨੂੰ ਕਿਹਾ ਜੀ ਇੱਥੇ ਤਾਂ ਮਹਾਕੁੰਭ 'ਚ ਅਸੀਂ ਆਸਥਾ ਦਾ ਮਾਮਲਾ ਸੀ, ਗੱਲ ਕੋਈ ਹੋਰ ਹੋ ਗਈ। ਮੈਂ ਜਦੋਂ ਇਹ ਗੱਲ ਕਹੀ ਜਾਂਦੀ ਹੈ ਨਾ ਕਿ ਵੀ ਇੱਕ ਪਾਰਟ ਇਹ ਹੈ ਵੀ ਤੁਸੀਂ ਦੁਨੀਆ ਨੂੰ ਇਹ ਕਹਿੰਦੇ ਹੋ ਕਿ ਜੀ ਜੇ ਰੂਹਾਨੀਅਤ, ਮਿਸਟਿਸਿਜ਼ਮ, ਰੱਬ ਨਾਲ ਇਕਮਿਕ, ਇਹ ਤਾਂ ਦੁਨੀਆ 'ਚ ਅਸੀਂ ਵਿਸ਼ਵ ਗੁਰੂ ਹਾਂਜੀ, ਅਸੀਂ ਸਾਡਾ ਜਿਹੜਾ ਬਿਲਕੁਲ ਅਸੀਂ ਲੋਭ ਲਾਲਚ ਤੋਂ ਦੂਰ, ਸਾਡੇ ਰਿਸ਼ੀ ਮੁਨੀ ਹਜ਼ਾਰਾਂ ਸਾਲ ਤਪੱਸਿਆ ਯੁੱਗ ਸਤਯੁੱਗ ਕਿੰਨਾ ਜਿਹੜਾ ਉਹ ਅਸੀਂ ਭੂਪ ਲੀਲਾ ਰਚਦੇ ਹਾਂ। ਪਰ ਅਲਟੀਮੇਟਲੀ ਗੱਲ ਇਹ ਹੁੰਦੀ ਹੈ ਕਿ ਜਿਸ ਸਭਿਅਤਾ ਚੋਂ, ਜਿਸ ਤਹਿਜ਼ੀਬ ਚੋਂ, ਜਿਸ ਸਿਵਲਾਈਜੇਸ਼ਨ ਚੋਂ ਲੋਕ ਆਉਂਦੇ ਨੇ ਉਹਨਾਂ ਦਾ ਕਿਰਦਾਰ ਕੀ ਹੈ, ਉਹਨਾਂ ਦਾ ਕਰੈਕਟਰ ਕੀ ਹੈ, ਉਹਨਾਂ ਦਾ ਕਰੈਕਟਰ ਬਿਆਨ ਕਰਦਾ ਹੈ ਕਿ ਉਹ ਸਿਵਲਾਈਜੇਸ਼ਨ ਕੀ ਹੈ। ਹੁਣ ਜੇ ਤਾਂ ਮੈਂ ਫਿਰ ਨਿਰਾਦ ਚੌਧਰੀ ਮੇਰਾ ਫੇਵਰੇਟ ਰਾਈਟਰ ਬੰਗਾਲੀ 99 ਸਾਲ ਦੀ ਉਮਰ 'ਚ ਡੈਥ ਹੋਈ, ਹੁਣ ਉਹ ਜਦੋਂ ਇਹ ਕਹਿੰਦਾ ਹੈ, ਉਹ ਲੰਡਨ ਰਿਹਾ ਬਾਅਦ ਦੇ ਵਿੱਚ ਜ਼ਿੰਦਗੀ ਦੇ ਅਖੀਰਲੇ ਸਾਲਾਂ 'ਚ, ਉੱਥੇ ਤਾਂ ਉਹੀ ਉਹਨੂੰ ਮਾਰ ਦੇਣਾ ਸੀ ਜਿਵੇਂ ਉਹ ਮਿਸਟਰ ਹੁਸੈਨ ਨੂੰ ਉਹਨਾਂ ਨੇ ਕੀਤਾ। ਉਹਨੇ ਕਿਹਾ ਵੀ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਇਹਨਾਂ ਦੇ ਜੀਨਸ ਦੇ ਵਿੱਚ ਨਿਕਲ ਹੀ ਨਹੀਂ ਸਕਦੇ। ਹੁਣ ਤੁਸੀਂ ਔਰ ਇਹ ਜਿਹੜੇ ਇੱਥੇ ਵੀ ਆ ਕੇ ਜਦੋਂ ਤੁਸੀਂ ਇੱਥੋਂ ਦੇ ਇੱਕ ਖੂਬਸੂਰਤ ਸਿਸਟਮ ਦੇ ਵਿੱਚ ਆ ਕੇ ਤੁਹਾਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ, ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਬੈਠੇ ਹੋ, ਹਰ ਥਾਂ ਤੁਹਾਨੂੰ ਡਾਕਟਰ ਹਰਗੋਬਿੰਦ ਖੁਰਾਨਾ ਉਹਨੂੰ 250 ਰੁਪਏ ਦੀ ਨੌਕਰੀ ਉੱਥੇ ਡਿਨਾਈ ਕਰਤੀ ਸੀ, ਅਮਰੀਕਾ 'ਚ ਆਇਆ, ਕੱਲਾ ਜੌਬ ਹੀ ਨਹੀਂ ਮਿਲਿਆ, ਰਿਸਰਚ ਦਾ ਮੌਕਾ ਮਿਲਿਆ ਔਰ RNA ਦੇ ਉੱਤੇ ਜਿਵੇਂ DNA ਕਿਹਾ ਜਾਂਦਾ, RNA ਦੇ ਉੱਤੇ ਜਿਹੜੀ ਉਹਦੀ ਰਿਸਰਚ ਹੈ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਅਮਰੀਕਨ। ਔਰ ਜਦੋਂ ਉਹਨੂੰ ਮਿਲਿਆ ਇੰਡੀਆ ਨੇ ਕਿਹਾ ਸੀ ਸਿਟੀਜ਼ਨ ਤੇ ਆਨਰ, ਉਹਨੇ ਕਿਹਾ ਵੀ ਗੈਟ ਲੌਸਟ, ਵੀ ਤੁਸੀਂ ਮੈਨੂੰ ਤਾਂ ਉੱਥੇ 250 ਰੁਪਏ ਦੀ ਨੌਕਰੀ ਨਹੀਂ ਸੀ ਦਿੱਤੀ। ਹੁਣ ਜੇ ਇਸ ਸਿਸਟਮ ਦੇ ਵਿੱਚ ਬਿਊਟੀ ਹੈ, ਤੁਹਾਡੇ ਕੋਲ ਅੱਗੇ ਵਧਣ ਦਾ ਚਾਂਸ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨਸ ਨੇ ਉਸ 'ਚ ਐਕੈਡੈਮਿਕਲੀ ਔਰ ਅਦਰਵਾਈਜ਼ ਬੜੀਆਂ ਹਾਈਟਸ ਛੋਹੀਆਂ ਨੇ। ਪਰ ਮੈਂ ਇਹ ਦੇਖਦਾ ਵੀ ਇਹ ਜਿਹੜੀ ਬੇਸਿਕ ਫਿਤਰਤ ਹੈ, ਜੇ ਸੱਚਮੁੱਚ ਇਹ ਕੋਈ ਪ੍ਰਾਚੀਨ ਗੌਰਵ ਔਰ ਕੋਈ ਸੱਚਮੁੱਚ ਕੋਈ ਫਖਰ ਵਾਲੀ ਸਿਵਲਾਈਜੇਸ਼ਨ ਹੁੰਦੀ ਤਾਂ ਇਸ ਕਿਸਮ ਦੇ ਘਟੀਆ ਪ੍ਰੋਡਿਊਸ ਨਹੀਂ ਸੀ ਹੋ ਸਕਦਾ ਉਸ ਸਿਵਲਾਈਜੇਸ਼ਨ 'ਚ। ਕਿ ਵੀ ਤੁਸੀਂ ਹੁਣ ਇਹ ਖਬਰ, ਕਿਉਂਕਿ ਮੈਂ ਇਸ ਲਈ ਇਹ ਭੂਮਿਕਾ ਦੀ ਗੱਲ ਕੀਤੀ ਹੈ ਕਿ ਵੀ ਇਹ ਨਾ ਲੱਗੇ ਕਿ ਵੀ ਸ਼ਾਇਦ ਅਸੀਂ ਕੋ ਬਦਨਾਮ ਕਰਨ ਲਈ ਕਰ, ਟਾਈਮਜ਼ ਆਫ ਇੰਡੀਆ ਦੁਨੀਆ ਦੀ ਸਭ ਤੋਂ ਜ਼ਿਆਦਾ ਛਪਣ ਵਾਲੀ ਅੰਗਰੇਜ਼ੀ ਅਖਬਾਰ, ਉਹਦੀ ਖਬਰ ਹੈ ਔਰ ਰਸ਼ ਫॉर ਪ੍ਰੀ ਟਰਮ ਬੇਬੀਜ਼ ਟੂ ਬੀਟ ਬਰਥ ਰਾਈਟ ਸਿਟੀਜ਼ਨਸ਼ਿਪ ਡੈਡਲਾਈਨ। ਹੁਣ ਜਿਹੜੀ ਡੈਡਲਾਈਨ ਹੈ ਕਿ ਇਹ ਜਿਹੜੀ ਉਹ 22 ਫਰਵਰੀ ਹੈ। ਖਬਰ ਇਹ ਹੈ ਪ੍ਰੀ ਟਰਮ ਬੇਬੀਜ਼ ਕੀ ਹੁੰਦੀਆਂ ਨੇ। ਹੁਣ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਕੋਈ ਸਿਹਤ ਠੀਕ ਨਹੀਂ ਚੱਲ ਰਹੀ ਜਾਂ ਕੋਈ ਇਨਫੈਕਸ਼ਨ ਹੈ ਜਾਂ ਕੋਈ ਹੋਰ ਹੈ, ਯੂਜੂਲੀ ਤਾਂ ਫੁੱਲ ਟਰਮ 9 ਮੰਥਸ ਹੈ, ਥੋੜਾ ਬਹੁਤ ਪਲੱਸ ਮਾਈਨਸ 2 ਵੀਕਸ ਜਾਂ 3 ਵੀਕਸ ਹੋ ਜਾਂਦਾ ਹੈ। ਕਈ ਹਾਲਾਤਾਂ ਦੇ ਵਿੱਚ ਜਦੋਂ ਫੁੱਲ ਟਰਮ ਵੀ ਹੋ ਜਾਂਦਾ ਹੈ, ਨਾਰਮਲ ਡਿਲੀਵਰੀ ਨਹੀਂ ਹੁੰਦੀ, ਫਿਰ ਤੁਸੀਂ ਜਿਹਨੂੰ ਸਿਜ਼ੇਰੀਅਨ ਕਿਹਾ ਜਾਂਦਾ, ਸੀ ਸੈਕਸ਼ਨ ਕੀਤਾ ਜਾਂਦਾ ਹੈ। ਕੁਝ ਐਕਸਟ੍ਰੀਮ ਹਾਲਤਾਂ 'ਚ ਜਦੋਂ 6 ਮਹੀਨੇ ਜਾਂ ਦੂਸਰੇ ਦਾ ਹੁੰਦਾ ਹੈ ਔਰ ਕੋਈ ਹੋਰ ਕੰਪਲਿਕੇਸ਼ਨ ਚੱਲ ਰਹੀ ਹੁੰਦੀ ਹੈ ਤੇ ਫਿਰ ਫੋਰਸਡ ਜਿਹੜਾ ਸੀ ਸੈਕਸ਼ਨ ਹੁੰਦਾ ਹੈ ਉਹਨੂੰ ਇਨਕੂਬੇਟਰ 'ਚ ਰੱਖ ਕੇ ਜਾਂ ਦੂਜਾ ਕੀਤਾ ਜਾਂਦਾ। ਹੁਣ ਜਿਹੜਾ ਐਗਜ਼ੈਕਟਿਵ ਆਰਡਰ ਟਰੰਪ ਨੇ ਕੱਢਿਆ ਕਿ ਭਾਈ ਇਸ ਤੋਂ ਬਾਅਦ ਜਿਹੜਾ ਇਹ ਬਰਥ ਰਾਈਟ ਜਿਹੜਾ ਸਿਟੀਜ਼ਨਸ਼ਿਪ ਰਾਈਟ ਹੈ ਇਹ ਨਹੀਂ ਹੋਏਗਾ। ਤੇ ਹੁਣ ਇਹ ਖਬਰ ਮੈਂ ਪਹਿਲਾਂ ਇਸ ਤਰ੍ਹਾਂ ਪੜ੍ਹ ਦਿੰਦਾ, ਇਸ ਨੂੰ ਹੈਦਰਾਬਾਦ ਡੇਟ ਲਾਈਨ ਹੈ ਜਿਹਦੀ ਖਬਰ ਹੈ ਔਰ ਉਹਦੇ 'ਚ ਹੈਡਲਾਈਨ 'ਚ ਉਹਨੇ ਦਿੱਤਾ ਸੀ ਸੈਕਸ਼ਨ ਇਨ ਦਾ US
has a new trigger, citizenship pangs, ਵਿਛੋੜਾ citizenship। ਹੁਣ ਕਿਹਨਾਂ ਹਾਲਾਤਾਂ 'ਚ ਸੀ ਸੈਕਸ਼ਨ ਹੁੰਦਾ, ਹਾਲਾਂ ਹੁਣ ਤਾਂ ਇਹ ਵੀ ਬਹੁਤ ਸਾਰੇ ਮਨੀ ਮੇਕਰ ਬਣ ਗਏ ਨੇ। ਜਿਹੜੀ ਨਾਰਮਲ ਡਿਲੀਵਰੀਆਂ ਇੱਕ ਜ਼ਮਾਨੇ 'ਚ 90% ਨਾਰਮਲ ਹੁੰਦੀਆਂ ਸੀ, 10% ਤੋਂ ਵੀ ਘੱਟ 'ਚ ਲੋੜ ਪੈਂਦੀ ਸੀ। ਹੁਣ ਅਦਰ ਵੇ ਅਰਾਊਂਡ ਹੈ, ਕਿਉਂਕਿ ਉਹਦੇ 'ਚੋਂ ਪੈਸੇ ਬਣਦੇ ਨੇ। ਪਰ ਚਲੋ ਉਹ ਇੱਕ ਗਰੀਡ ਦੀ ਵੱਖਰੀ ਕਹਾਣੀ ਹੈ ਕਿ ਕਿਸ ਹੱਦ ਤੱਕ। ਪਰਸੋਂ ਹੀ ਮੇਰੀ ਦਿੱਲੀ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਦੱਸਿਆ ਕਿ ਉਹ ਖੁਦ ਉਹਨਾਂ ਦੀ ਫੈਮਿਲੀ ਡਾਕਟਰਾਂ ਦੇ, ਉਹਨਾਂ ਨੇ ਕਿਹਾ ਜੀ ਸਾਡਾ ਤਾਂ ਬੇੜਾ ਗਰਕ ਕਰਤਾ ਮਰੀਜ਼ ਦਾ। ਮੈਂ ਕਿਹਾ ਵੀ ਇਹ ਹੁਣ ਹਸਪਤਾਲ ਲਫ਼ਜ਼ ਦੇ ਬਾਹਰ ਇੱਕ ਨਾਲ ਬੋਰਡ ਲਿਖ ਦੇਣਾ ਚਾਹੀਦਾ, ਬੁੱਚੜਖਾਨੇ। ਮਨੀ ਦੇ ਨਾਂ ਥੱਲੇ ਮਰਿਆਂ ਦਾ ਹੀ ਆਕਸੀਜਨ ਲਾਈ ਹੋਈ ਹੈ, ਮਰਿਆਂ ਦਾ ਹੀ ਪਤਾ ਨਹੀਂ ਕੀ ਕੀ ਉਹਨੂੰ ਕਰਕੇ ਪੈਸੇ ਬਣਾ ਰਹੇ ਨੇ। ਪਰ ਇਹ ਤਾਂ ਉੱਥੋਂ ਦੀ ਗੱਲ ਹੈ। ਹੁਣ ਅਮਰੀਕਾ 'ਚ ਕੀ ਹੈ ਇਸ ਖਬਰ ਦਾ ਤੁਸੀਂ ਦੇਖੋ। ਐਟ ਏ ਮੈਟਰਨਿਟੀ ਕਲੀਨਿਕ ਇਨ ਨਿਊ ਜਰਸੀ, ਨਿਊ ਜਰਸੀ 'ਚ ਸਭ ਤੋਂ ਜ਼ਿਆਦਾ ਗੁਜਰਾਤੀ ਨੇ ਜਿਹੜੇ ਬਹੁਤ ਭਗਵਾਨ ਔਰ ਰਾਮਾਇਣ ਔਰ ਵਰਤ ਵੀ ਰੱਖਦੇ ਨੇ ਤੇ ਪੂਰਾ। ਡਾਕਟਰ SD Rama has been fielding an unusually high number of requests for preterm delivery since President Donald Trump's January 20 proclamation about termination of birthright citizenship under the 14th Amendment. ਇਹ ਡਾਕਟਰ SD Rama ਜ਼ਾਹਰ ਹੈ ਸਿੱਖ ਜਾਂ ਕੋਈ ਮੁਸਲਮਾਨ ਨਹੀਂ ਹੈ, ਉਹਨਾਂ ਦੇ ਹੀ ਹੈ। ਉਹ ਕਹਿ ਰਹੇ ਨੇ ਕਿ ਵੀ ਬਹੁਤ ਰਿਕੁਐਸਟ ਆਈਆਂ ਨੇ ਪ੍ਰੀ ਟਰਮ ਡਿਲੀਵਰੀ ਦੀਆਂ ਕਿ ਇਸ ਤੋਂ ਪਹਿਲਾਂ ਕਰੋ। The majority of those dialing Rama or queuing up at her clinic, queuing up line ਲੱਗੀ ਹੋਈ ਹੈ at her clinic are Indian women in their 8th or 9th month of pregnancy, all asking for C-sections to be scheduled before February 20th if you are still a couple of months away from full term। ਅਜੇ ਕੁਝ ਤਾਂ ਉਹਨੇ ਜਿਹੜੇ ਹੋਰ ਵੀ ਪਿੱਛੇ ਨੇ, ਲੇਕਿਨ ਇਹ ਜਿਹੜੇ 8 ਤੇ 9 ਮਹੀਨੇ ਵਾਲੇ ਉਹ ਕਹਿੰਦੇ ਜੀ ਕਰ ਦਿਓ ਸਾਡਾ ਸੀ ਸੈਕਸ਼ਨ। ਇਹ 7 months pregnant woman came with her husband, ਘਰ ਵਾਲੇ ਵੀ ਨਾਲ, ਇੱਕ ਚੋਰ ਦੂਜੀ ਚੋਰ ਨਹੀਂ। ਇਹ 7 month pregnant woman came with her husband to sign up for a preterm delivery. She is not due until sometimes in March ਦੇ ਵਿੱਚ ਉਹਦਾ ਡਿਊ ਹੈ। ਉਹ ਕਹਿੰਦੇ ਜੀ ਕਰ ਦਿਓ ਕੋਈ ਨਹੀਂ। Rama told Times of India from New Jersey on Wednesday that desperation to beat the birthright citizenship deadline babies born February 20th onwards to those who are not permanent residents won't be automatically entitled to citizenship is apparently widespread। ਕਿਉਂਕਿ ਉਹਨਾਂ ਨੇ ਐਗਜ਼ੈਕਟਿਵ ਆਰਡਰ ਕੀਤਾ। ਹੁਣ ਇਹ ਡਾਕਟਰ ਕਹਿ ਰਹੀ I am trying to tell couples that even if it is possible, a preterm birth poses significant risk to mother and child। ਉਹਨੇ ਕਿਹਾ ਵੀ ਭਾਵੇਂ ਇਹ ਸੰਭਵ ਹੈ ਕਿ ਕੀਤਾ ਜਾ ਸਕਦਾ, ਪਰ ਇਹ ਮਾਂ ਨੂੰ ਵੀ ਔਰ ਬੱਚੇ ਨੂੰ ਵੀ ਜਾਂ ਦੋਨਾਂ ਨੂੰ ਹੀ ਜਿਹੜਾ ਇਸ ਦਾ ਖਤਰਾ ਹੋ ਸਕਦਾ ਹੈ। Complications include underdeveloped lungs, feeding problems, low birth weight, ਨਿਊਰੋਲੋਜੀਕਲ ਕੰਪਲੀਕੇਸ਼ਨਸ ਐਂਡ ਮੋਰ। ਕਿ ਵੀ ਆਹ ਹੋ ਸਕਦੀਆਂ ਨੇ ਕਿ ਲੰਗਸ ਜਿਹੜੇ ਨੇ ਫੇਫੜੇ ਉਹ ਪੂਰੇ ਡਿਵੈਲਪ ਨਾ ਹੋਣ, ਉਹਨਾਂ ਦੀਆਂ ਫੀਡਿੰਗ ਪ੍ਰੋਬਲਮਸ ਹੋਣ, ਉਹਨਾਂ ਦਾ ਜਨਮ ਵੇਲੇ ਬਹੁਤ ਘੱਟ ਭਾਰ ਹੋਏ, ਨਿਊਰੋਲੋਜੀਕਲ ਕੰਪਲੀਕੇਸ਼ਨਸ ਹੋ ਸਕਦੀਆਂ ਨੇ। ਇਹ ਡਾਕਟਰ SG ਮੁਕਲਾ, ਇਹ ਅਗੇਨ ਹਿੰਦੂ ਸੱਜਣ ਨੇ, ਇਹ ਆਬਸਟੈਟਿਸ਼ੀਅਨ ਨੇ, ਗਾਇਨੋਕੋਲੋਜਿਸਟ ਟੈਕਸਾਸ ਨੇ। ਉਹਨਾਂ ਨੇ ਕਿਹਾ ਇਨ ਦਾ ਪਾਸਟ 2 days I have spoken to 15 to 20 couples regarding this। ਇਹ ਹੁਣ ਟੈਕਸਾਸ ਦੇ ਵਿੱਚ ਵੀ 15 ਤੋਂ 20 ਕਪਲ ਇਕੱਲੇ ਡਾਕਟਰ ਦਾ ਹੈ ਔਰ ਹਾਲ ਕੀ ਹੋਣਾ ਵੀ ਕਿੱਥੇ ਕੀ ਚੱਲ ਰਿਹਾ। With the backlog for green cards stretching to over a century now, birthright citizenship was safety net for many expectant couples, especially Indians working in the US। ਉਹਨਾਂ ਨੇ ਕਿਹਾ ਗ੍ਰੀਨ ਕਾਰਡ ਰਾਹੀਂ ਜਿਹੜਾ ਮਿਲਣਾ ਉਹ ਤਾਂ 100 ਸਾਲ ਦੀ ਹੁਣ ਵੇਟ ਹੈ ਔਰ ਇਹ ਤਰੀਕਾ ਸੀ। ਫਿਰ ਉਹਨੇ ਇਹ ਵਰੁਣ ਨੂੰ ਕੋਟ ਕੀਤਾ ਕਿਸੇ ਨੇ ਕਿ ਵੀ ਵਰ ਕਾਊਂਟਿੰਗ ਔਨ ਅਵਰ ਚਾਈਲਡ ਬੀਇੰਗ ਬੋਰਨ ਹੀਅਰ, ਕਿ ਇੱਥੇ ਸਾਡਾ ਬੱਚਾ ਜੰਮੇਗਾ। who along with his wife Priya moved to the US 8 years ago on H1B visa। ਅਸੀਂ ਵੇਟ ਕਰ ਰਹੇ ਹਾਂ ਗ੍ਰੀਨ ਕਾਰਡ ਲਈ 6 ਸਾਲਾਂ ਤੋਂ। ਇੱਕੋ ਹੀ ਤਰੀਕਾ ਸੀ ਫੈਮਿਲੀ ਨੂੰ ਲੈਣ ਦਾ। ਅਸੀਂ ਹੁਣ ਟੈਰੀਫਾਈ ਹੋ ਗਏ ਹਾਂ ਅਨਸਰਟਨਟੀ ਤੋਂ। ਫਿਰ ਇਹ 28 year old finance professional said his plans would go haywire। ਇਹ ਹੁਣ ਵੱਡੇ ਨੇ, ਇਹ ਕੋਈ ਅਨਪੜ੍ਹ ਝੁੱਗੀਆਂ ਚੌਂਪੜੀਆਂ ਵਾਲੇ ਨਹੀਂ ਨੇ, ਇਹ ਸਾਰੇ ਪੜ੍ਹੇ ਲਿਖੇ ਲੱਖਾਂ ਡਾਲਰ ਕਮਾਉਣ ਵਾਲੇ। ਉਹਨੇ ਕਿਹਾ ਕਿ ਜੀ ਇਹ ਜੇ ਉਹਦੀ ਡਿਪੈਂਡੈਂਟ ਵਾਈਫ ਨੇ ਬੱਚੇ ਨੂੰ ਜਨਮ ਨਾ ਦਿੱਤਾ
ਉਹ ਜਨਮ ਤੋਂ ਪਹਿਲਾਂ ਅਸੀਂ ਤਾਂ ਸਭ ਕੁਝ ਕੁਰਬਾਨ ਕਰਕੇ ਇੱਥੇ ਪਹੁੰਚੇ ਹਾਂ। ਨਾਓ ਇਟ ਫੀਲਸ ਲਾਈਕ ਦਾ ਡੋਰ ਇਜ਼ ਕਲੋਜ਼ਿੰਗ ਔਨ ਅਸ, ਸਾਡੇ ਦਰਵਾਜ਼ੇ ਬੰਦ ਹੋ ਗਏ। ਹਾਂਜੀ, ਇਲੀਗਲ ਇਮੀਗ੍ਰੈਂਟਸ, ਔਰ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਲਈ ਤਾਂ ਹੋਰ ਵੀ ਜ਼ਿਆਦਾ ਰੈਮੀਫਿਕੇਸ਼ਨਸ ਨੇ। ਔਰ ਇਹ ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਲੀਗਲ ਹੈ, ਕੋਈ ਕੈਲੀਫੋਰਨੀਆ ਬੇਸਡ ਵਿਜੇ ਦਾ ਨਾਂ ਦਿੱਤਾ ਹੈ। ਉਹਨੇ ਕਿਹਾ ਜੀ ਉਹਦੀ 7 ਮਹੀਨੇ ਦੀ ਪ੍ਰੈਗਨੈਂਟ ਵਾਈਫ ਹੈ। We are crushed by the news of Trump administration or enforcing the deadline so soon. We thought of seeking asylum, but then my wife got pregnant and our lawyer suggested that we get direct citizenship through our child. Now we are all at sea. ਅਸੀਂ ਤਾਂ ਸਮੁੰਦਰ 'ਚ ਡੁੱਬ ਗਏ। ਹੁਣ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਚਲੋ ਮੈਨੂੰ ਇਸ 'ਚ ਘੱਟੋ ਘੱਟ ਇਹ ਮੈਂ ਦੇਖਦਾ ਵੀ ਇਹਨੇ ਸੱਚ ਨੂੰ ਬਾਹਰ ਲਿਆਂਦਾ। ਮੀਡੀਆ ਦੀ ਜਿਹੜੀ ਵੀ ਰਿਪੋਰਟਰ ਨੇ ਇਹ ਕੀਤਾ ਉਸ ਵਧਾਈ ਦੀ ਹੱਕਦਾਰ ਹੈ ਜਾਂ ਸੱਜਣ ਹੈ, ਨਾਂ ਨਹੀਂ ਹੈ ਕਿਦਾ ਹੈ, ਲੇਕਿਨ ਇਹ ਸ਼ੋਅ ਕਰਦਾ ਵੀ ਸਾਡਾ ਕਰੈਕਟਰ ਕੀ ਹੈ। ਮਾਂ ਦੀ ਜ਼ਿੰਦਗੀ ਨੂੰ ਅਸੀਂ ਖਤਰੇ 'ਚ ਪਾਉਣ ਨੂੰ ਤਿਆਰ ਹਾਂ, ਬੱਚੇ ਦੇ ਨੂੰ ਪਾਉਣ ਨੂੰ ਤਿਆਰ ਹਾਂ, ਲਾਅ ਨੂੰ ਫਲਾਊਟ ਕਰਨ ਨੂੰ ਤਿਆਰ ਹੈ। ਉਹ ਭਾਵੇਂ ਵਿਚਾਰਾ ਅੱਧ ਜੰਮਿਆ ਜਿਹੜਾ ਉਹ ਮੁੜ ਕੇ ਕੀ ਤਕਲੀਫਾਂ ਦੇ ਤੇ ਉਹਦੇ 'ਚੋਂ ਕੀ ਗੁਜ਼ਰਨ ਮਾਪਿਓ। ਲੇਕਿਨ ਇਹ ਹੈ ਫਿਰ ਹੁਣ ਤੁਸੀਂ ਕਹੋ ਕਿ ਜੀ ਭਾਰਤ ਮਾਤਾ ਦੇ ਸਪੁੱਤਰ ਔਰ ਉੱਥੇ ਪ੍ਰਵਾਸੀ ਸੰਮੇਲਨ ਕਰਕੇ ਮੋਦੀ ਤੋਂ ਲੈ ਕੇ ਦੂਜੇ ਕਹਿਣ ਕਿ ਜੀ ਸਾਡੇ ਬੜਾ ਸਨਮਾਨ ਵਧਾ ਰਹੇ ਨੇ। ਔਰ ਦੂਜਾ ਇਸ ਕਿਸਮ ਦੇ ਲੋਕਾਂ ਦੇ ਜੇ ਟਰੰਪ ਨੇ ਜਾਂ ਅੱਜ ਇੱਕ ਅਮਰੀਕਨਾਂ ਦਾ ਇੱਕ ਵੱਡਾ ਹਿੱਸਾ ਇਹ ਇਲੀਗਲ ਇਮੀਗ੍ਰੇਸ਼ਨ ਹੋਏ ਜਾਂ ਅਦਰਵਾਈਜ਼ ਦੇ ਖਿਲਾਫ ਹੈ, ਉਹਦਾ ਕਾਰਨ ਮਿਸਯੂਜ਼ ਆਫ ਦਾ ਲਾਅ ਹੈ ਕਿ ਅਸੀਂ ਹਰ ਉਹ ਕੋਸ਼ਿਸ਼ ਕਰਦੇ ਹਾਂ ਜਿਹਦੇ ਥੱਲੇ ਅਸੀਂ ਕੋਈ ਫਾਇਦਾ ਲੈਣ ਲਈ। ਕਿੰਨੇ ਲੋਕ ਝੂਠੇ ਜਿਹੜੇ ਨੇ ਉਹ ਕੀ ਨਹੀਂ ਕਰਦੇ ਉਹ ਤਾਂ, ਔਰ ਉਹਦੇ 'ਚ ਕੋਈ ਆਪਣੇ ਲੋਕ ਵੀ ਸ਼ਾਮਲ ਨੇ ਕਿ ਵੀ ਅਸੀਂ ਮਿਸਯੂਜ਼ ਕਰਦੇ ਹਾਂ ਸਿਸਟਮ ਨੂੰ। ਪਰ ਮੈਨੂੰ ਲੱਗਿਆ ਕਿ ਵੀ ਇਹ ਦੇਖ ਲਓ ਕਿ ਭਾਰਤ ਮਾਤਾ ਮਹਾਨ ਹੈ। ਔਰ ਉੱਥੇ ਦਿੱਲੀ 'ਚ ਤਾਂ ਔਰ ਦੂਜੇ 'ਚ ਵੀ ਤੁਸੀਂ ਕੇਸ ਚਲਾਓ ਕਿ ਜੀ ਵਲਗੈਰਿਟੀ ਹੈ, ਇਹ ਫਲਾਣਾ, ਇਹਦੇ 'ਚ ਕੋਈ ਕਿਸੇ ਦਾ ਧਰਮ ਇਫੈਕਟ। ਹੁਣ ਇਹ ਕਿੰਨਾ ਵੱਡਾ, ਇੱਕ ਪਾਸੇ ਭਗਵਾਨ 'ਚ ਯਕੀਨ ਰੱਖਣ ਵਾਲੇ ਵੀ ਰੱਬ ਨੇ ਜਨਮ ਦੇਣਾ ਹੈ, ਰੱਬ ਨੇ ਟਾਈਮਸ, ਤੁਸੀਂ ਜਾ ਕੇ ਫਿਰ ਉਹ ਜਿਹੜਾ ਸੀ ਸੈਕਸ਼ਨ ਕਰਾ ਕੇ ਕਰਨਗੇ, ਫਿਰ ਜੋਤਸ਼ੀਆਂ ਕੋਲ ਜਾ ਕੇ ਉਹਦੀ ਕੁੰਡਲੀ ਵੀ ਬਣਾਉਣਗੇ। ਉਹਨੇ ਕਹਿਣਾ ਇਸਨੇ ਪਹਿਲਾਂ ਹੀ ਆ ਗਿਆ ਆਪ ਕੁੰਡਲੀ ਕਿਆ ਕਰੇ? ਉਹਨੇ ਕਹਿਣਾ ਕੋਈ ਨਹੀਂ, ਰਾਹੂ ਨੂੰ ਚੁੱਕ ਕੇ ਕੇਤੂ ਨਾਲ ਜੋੜਦੇ, ਕੇਤੂ ਨੂੰ ਸ਼ਨੀ ਦੇ ਖਾਨੇ 'ਚ ਪਾਉਂਦੇ ਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਫਿਊਰ ਸੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि व्यूअर्स इवें जापदा है कि ट्रंप दी कुरी ने भारतीय हाकमां दे साथ सुकाए हुए ने और भारत दे विदेश सकत्तर विक्रम मिश्री वालों 26 जनवरी ਨੂੰ ਆਪਣਾ ਚੀਨ ਦਾ ਦੌਰਾ ਰੱਖ ਲਿਆ ਗਿਆ ਹੈ। और हालांकि इंडोनेशिया के प्रेजिडेंट 26 जनवरी ਨੂੰ रिपब्लिक डे परेड मौके ਜਿਹੜੇ ਮੁੱਖ ਮਹਿਮਾਨ ਹੋਣਗੇ, ਪਰ ਫੋਰਨ ਸੈਕਟਰੀ ਚੀਨ ਬੈਠਾ ਹੋਵੇਗਾ। ਕੀ ਭਾਰਤ ਹੁਣ ਚੀਨ ਅੱਗੇ ਨਤਮਸਤਕ ਹੋਵੇਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਦੇਖੋ ਜਿਵੇਂ ਮੈਂ ਕਿਹਾ ਸੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਦਾ ਆਉਣਾ ਜਾਂ ਉਹਨਾਂ ਦੀ ਇਨੋਗ੍ਰੇਸ਼ਨ ਤੋਂ ਬਾਅਦ ਐਗਜ਼ੈਕਟਿਵ ਆਰਡਰਸ ਔਰ ਰਵੱਈਆ ਇਹ ਬਹੁਤਿਆਂ ਦੇ ਲਈ ਤਾਂ ਇਵੇਂ ਹੀ ਆ, ਖਾਸ ਤੌਰ 'ਤੇ ਜੇ ਇੰਡੀਅਨ ਕਾਂਟੈਕਸਟ ਕਹਿਣਾ ਹੋਏ ਕਿ ਜਿਵੇਂ ਕਬੂਤਰਾਂ ਦੇ ਵਿਚਾਲੇ ਬਿੱਲੀ ਛੱਡ ਦਿੱਤੀ ਹੋਏ ਔਰ ਇੰਨੀ ਘਬਰਾਹਟ, ਇੰਨੇ ਸਾਹ ਸੁੱਕੇ ਔਰ ਉਹ ਸਾਰੇ ਦਾ। ਔਰ ਇਸ ਸਾਰੇ 'ਚ ਇੱਕ ਪਾਰਟ ਕਿਉਂਕਿ ਅਜੇ ਤੱਕ ਅਮਰੀਕਾ ਨੇ ਤਾਂ ਘਾਹ ਨਹੀਂ ਪਾਇਆ, ਹਾਲਾਂਕਿ ਐਸ ਜੈ ਸ਼ੰਕਰ ਨੇ ਇਹ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ ਸਹੁੰ ਚੁੱਕਣ ਤੋਂ ਬਾਅਦ ਜਿਹੜੀ ਪਹਿਲੀ ਮੀਟਿੰਗ ਉਹਨੇ ਕੀਤੀ ਕੁਆਡ ਦੇ, ਉਹਦੇ 'ਚ ਵੀ ਮੈਂ ਸੀ ਔਰ ਫਿਰ ਮੇਰੇ ਨਾਲ 1-to-1 ਕੀਤੀ, ਪਰ ਇਹ ਹਕੀਕਤ ਨਹੀਂ ਦੱਸੀ ਵੀ ਹੋਇਆ ਕਿ ਉਸ ਮੀਟਿੰਗ ਉਹ ਤਾਂ ਜਦੋਂ ਸਟੇਟ ਡਿਪਾਰਟਮੈਂਟ ਦੀ ਸਟੇਟਮੈਂਟ ਵੀ ਆਈ ਔਰ ਮਾਰਕੋ ਰੂਬੀਓ ਜਿਹੜਾ ਉਹਨਾਂ ਨੇ ਵੀ ਆਪਣੇ ਵੈਬ 'ਤੇ ਜਿਹੜਾ ਆਪਣੇ ਸਾਈਟ 'ਤੇ ਪਾਇਆ ਕਿ ਜੀ ਉਹਨਾਂ ਨੇ ਇੰਡੀਆ ਨੂੰ ਕਿਹਾ ਕਿ ਵੀ ਇਹ ਜਿਹੜੇ ਇਲੀਗਲ ਨੇ ਇਹਨਾਂ ਨੂੰ ਲੈਣ ਦੀ ਗੱਲ ਕਰੋ। ਔਰ ਉਸ ਤੋਂ ਬਾਅਦ ਜਿਹੜਾ ਈਵਨ ਦਾ ਹਿੰਦੂ ਦੀ ਜਿਹੜੀ ਸੁਹਾਸਨੀ ਹੈਦਰ ਹੈ ਉਹਨੇ ਵੀ ਕਿਹਾ ਵੀ ਐਸ ਜੈ ਸ਼ੰਕਰ ਨੇ ਝੂਠ ਕਿਉਂ ਬੋਲਿਆ, ਉਹਨੂੰ ਇਹ ਗੱਲ ਆਪਣੇ ਕਲੀਅਰ ਕਰਨੀ ਚਾਹੀਦੀ ਸੀ ਕਿ ਜਿਹੜੀ ਪਹਿਲੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਇਹ ਇਲੀਗਲ ਨੂੰ ਲੈਣ ਦਾ ਹੀ ਮੁੱਦਾ ਚੁੱਕਿਆ ਉਹਨਾਂ ਨੇ। ਸੋ ਯਾਨੀ ਜ਼ਾਹਰ ਹੈ ਵੀ ਅਮਰੀਕਾ ਨੇ ਪਹਿਲੀ ਆਖੇ ਇਹਨਾਂ ਨੂੰ ਇਹ ਦਿਖਾਈ ਵੀ ਪਹਿਲਾਂ ਤਾਂ ਜਿਹੜਾ 18,000 ਹੈ ਇਹਨੂੰ ਚੁੱਕੋ, ਲੋ ਜਿਹੜੇ ਜਿਹਨਾਂ ਦੀਆਂ ਲੀਗਲ ਆਪਸ਼ਨ ਸਾਰੀਆਂ ਖਤਮ ਹੋ ਚੁੱਕੀਆਂ ਨੇ। ਹਾਲਾਂਕਿ ਕੱਲ ਜਦੋਂ ਮੈਂ ਡਿਸਕਸ਼ਨ ਇਸ ਟੌਪਿਕ ਦੇ ਉੱਤੇ ਕਰਦੇ ਹਾਂ ਫਿਗਰ ਦੇ ਰਿਹਾ ਸੀ ਕਿ ਵੀ ਇਹ ਤਾਂ ਉਹ ਨੇ ਜਿਨ੍ਹਾਂ ਕੋਲ ਲੀਗਲ ਆਪਸ਼ਨ ਨਹੀਂ, ਅਦਰਵਾਈਜ਼ 2 ਤੋਂ 2.5 ਲੱਖ ਜਿਹੜਾ ਉਹ ਇੰਡੀਅਨ ਹੈ। ਹੁਣ ਜਿਹੜੀ ਫਿਗਰ ਆ ਰਹੀ ਹੈ ਵੀ ਕੁੱਲ ਮਿਲਾ ਕੇ 7 ਤੋਂ 8 ਲੱਖ ਹੈ, ਕਲੋਜ਼ ਟੂ 1 ਮਿਲੀਅਨ ਜਿਹੜੇ ਨੇ ਉਹ ਇੰਡੀਅਨ ਨੇ। ਔਰ ਇਹ ਅਜੇ ਤਾਂ ਸ਼ੁਰੂਆਤੀ ਦੌਰ ਹੋਏਗਾ ਔਰ ਅਜੇ ਤਾਂ ਇਹ ਹੋਏਗਾ ਕਿ ਵੀ ਇਹਦਾ ਬਿੱਲ ਕਿਹਨੇ ਦੇਣਾ, ਜਿਹੜੇ ਜਹਾਜ਼ਾਂ 'ਚ ਭਰ ਕੇ ਜਾਣੇ ਨੇ। ਟਰੰਪ ਨੇ ਆਪਣੇ ਕੋਲੋਂ ਨਹੀਂ ਇਹ ਬਿੱਲ ਦੇਣੇ, ਉਹਨਾਂ ਨੂੰ ਕਹਿਣਾ ਵੀ ਗਵਰਨਮੈਂਟਾਂ ਨੂੰ ਕਿ ਵੀ ਤੁਸੀਂ ਵੀ ਸ਼ੇਅਰ ਕਰੋ। ਹੁਣ ਇਹ ਜਦੋਂ ਖਬਰ ਆਈ ਗਈ ਫਿਰ ਐਸ ਜੈ ਸ਼ੰਕਰ ਨੇ ਮਾਰਿਆ ਯੂ ਟਰਨ ਔਰ ਉਸਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਇੰਡੀਆ ਆਲਵੇਜ਼ ਓਪਨ ਟੂ ਲੈਜੀਟੀਮੇਟ ਰਿਟਰਨ ਆਫ ਅਨਡਾਕੂਮੈਂਟਡ ਇੰਡੀਅਨਸ, ਕਿ ਅਸੀਂ ਤਾਂ ਹਮੇਸ਼ਾ ਹੀ ਵੈਲਕਮ ਕਰਦੇ ਹਾਂ ਵੀ ਜਿਹੜੇ ਲੈਜੀਟੀਮੇਟ ਜਿਹੜੇ ਸਾਡੇ ਸਿਟੀਜ਼ਨ ਨੇ ਅਸੀਂ ਉਹਨਾਂ ਨੂੰ ਵਾਪਸ ਲਵਾਂਗੇ। ਔਰ ਦੂਸਰਾ ਹੁਣ ਇਸ ਦੇ ਉੱਤੇ ਅੱਜ ਬਹੁਤ ਸਾਰੇ ਯੂਟਿਊਬਰਸ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਅਨਡਾਕੂਮੈਂਟਡ ਜਾਂ ਇਹ ਜਿਹੜੇ 18,000 ਬੈਠੇ ਨੇ ਜਾਂ ਜਿੰਨੇ ਵੱਡੇ ਆਪਰੇਸ਼ਨ ਗੁਜਰਾਤ 'ਚੋਂ ਚੱਲ ਰਹੇ ਸੀ ਜਿਹਦੇ 'ਚ ਸੈਂਕੜਿਆਂ ਏਜੰਟ ਇਨਵੋਲਵ, ਕਿਉਂਕਿ ਸਭ ਤੋਂ ਵੱਡੀ ਜਿਹੜੀ ਇਲੀਗਲ ਮਾਈਗ੍ਰੇਸ਼ਨ ਹੋਈ ਹੈ ਉਹ ਗੁਜਰਾਤੀਆਂ ਦੀ ਹੋਈ ਹੈ ਜਾਂ ਗੁਜਰਾਤ ਬੇਸਡ ਏਜੰਟਾਂ ਦੀ, ਜਿਨ੍ਹਾਂ ਨੇ ਜਿਵੇਂ ਇੱਕ ਜਹਾਜ਼ ਵਾਪਸ ਭੇਜਿਆ ਸੀ ਫਰਾਂਸ ਵਾਲਿਆਂ ਨੇ, ਉਹ ਲਾ ਲਿਆ ਸੀ ਉਹਨਾਂ ਨੇ, 3-4 ਦਿਨ ਬਾਅਦ ਵਾਪਸ ਭੇਜਿਆ ਸੀ। ਉਹਦੇ 'ਚ 4-5-6 ਸਿੱਖ ਲੜਕੇ ਸੀ, ਉਹਨਾਂ ਨੇ ਤਾਂ ਉੱਥੇ ਹੀ ਅਸਾਈਲਮ ਕਰਤਾ ਫਰਾਂਸ 'ਚ, ਉਹ ਨਹੀਂ ਜਹਾਜ਼ ਤੇ ਬਸ ਤੋੜ ਦਿੱਤੇ ਗੁਜਰਾਤੀ ਸਾਰੇ। ਤੇ ਉਦੋਂ ਇਹ ਸਾਹਮਣੇ ਆਇਆ ਸੀ ਕਿ ਵੀ ਕਿੰਨੇ ਵੱਡੇ ਪੈਮਾਨੇ ਤੇ ਇਹ ਚੱਲ ਰਹੀ ਹੈ ਹਿਜਰਤ। ਫਿਰ ਜਿਹੜੀ ਇੱਕ ਇਨਕੁਆਇਰੀ ਜਿਹਦੇ 'ਚ ਇੰਡੀਆ ਦੀ ਸੈਂਟਰਲ ਗਵਰਨਮੈਂਟ ਵੀ ਇਨਵੋਲਵ ਹੈ, ਕੈਨੇਡੀਅਨ ਗਵਰਨਮੈਂਟ ਵੀ, ਇੱਕ ਗੁਜਰਾਤੀ ਕਪਲ ਜਿਹੜਾ ਬੱਚਿਆਂ ਸਮੇਤ ਫਰੀਜ਼ ਹੋ ਗਿਆ ਸੀ ਬਾਰਡਰ ਦੇ ਉੱਤੇ ਵੀ ਕੀ ਹੈ, ਉਹ ਵੀ ਗੁਜਰਾਤੀ ਏਜੰਟ। ਫਿਰ ਇਹ ਸਾਹਮਣੇ ਆਇਆ ਕਿ ਹੁਣ ਜਿਹੜੀ ਗੱਲ ਅਸਲ ਦੇ ਵਿੱਚ ਜਿਹੜਾ ਸਵਾਲ ਪੁੱਛਿਆ ਜਾ ਰਿਹਾ ਵੀ ਹੁਣ ਤੁਸੀਂ ਬੜਾ ਭੋਲਾ ਜਿਹਾ ਬਣ ਕੇ ਐਸ ਜੈ ਸ਼ੰਕਰ ਇਹ ਕਹਿ ਰਿਹਾ ਕਿ ਜੀ ਅਸੀਂ ਤਾਂ ਜਿਹੜਾ ਵੀ ਕੋਈ ਲੈਜੀਟੀਮੇਟ ਹੋਏਗਾ ਵੀ ਆਰ ਰੈਡੀ ਫॉर ਇਟ। ਔਰ ਦੂਸਰਾ ਤੀਸਰਾ ਵੀ ਉਹ ਜਿਹੜੀ ਰਹਿਤ ਹੈ ਟਰੰਪ ਦੀ ਔਰ ਦੂਜੇ ਦੀ ਉਹਦੇ ਤੋਂ ਬਚਣ ਲਈ ਕਿ ਵੀ ਜੇ ਅਸੀਂ ਇਸ ਮਾਮਲੇ ਦੇ ਉੱਤੇ ਹੁਣ ਕੋਆਪਰੇਟ ਨਾ ਕੀਤਾ ਤੇ ਟੈਰਿਫਸ ਆਉਣਗੀਆਂ ਔਰ ਉਹਨਾਂ ਦੀ ਇਕਨੋਮੀ ਆਲਰੇਡੀ 88 ਦੇ ਨੇੜੇ ਤੇੜੇ ਰੁਪਈਆ ਡਗਮਗਾ ਰਿਹਾ। ਹਾਲਾਂ ਝੂਠ ਬੋਲ ਰਹੇ ਨੇ ਬਹੁਤ ਵਾਰੀ, ਇਕਨੋਮੀ 6% ਗਰੋਥ ਤੇ ਹੁਣ ਵੀ ਜਿਹੜੀ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਚੱਲ ਰਹੀ ਹੈ ਵਰਲਡ ਇਕਨੋਮਿਕ ਫੋਰਮ ਦੀ ਮੀਟਿੰਗ, ਉਹਦੇ 'ਚ ਵੀ ਮੈਮੋ ਆਫ ਅੰਡਰਸਟੈਂਡਿੰਗ ਇਹ ਸਭ PR ਹੈ। ਅੰਦਰੋਂ ਇਹਨਾਂ ਦਾ ਹਾਲ ਬਹੁਤ ਖੋਖਲਾ ਹੈ ਔਰ ਇਹੀ ਕਾਰਨ ਹੈ ਕਿ ਵੀ ਅਨਐਮਪਲੋਇਮੈਂਟ ਬਹੁਤ ਜ਼ਿਆਦਾ ਹੈ ਔਰ ਉਸ ਦਾ ਨਤੀਜਾ ਹੈ ਵੀ ਈਵਨ ਇੰਡੀਆ ਨੇ ਇਜ਼ਰਾਈਲ ਦੇ ਵਿੱਚ ਬੰਦੇ ਆਪਣੇ ਭੇਜੇ ਨੇ ਕਿ ਉਹ ਫਲਸਤੀਨੀਆਂ ਦੀ ਥਾਂ ਤੇ ਨੌਕਰੀ ਕਰਨ। UAE ਦੇ ਨਾਲ ਈਵਨ ਰਸ਼ੀਅਨ ਆਰਮੀ 'ਚ ਸੈਂਕੜਿਆਂ ਜਿਹੜੇ ਨੇ ਉਹ ਇੰਡੀਅਨ ਸੱਟ ਮਾਰ ਰਹੇ ਨੇ, ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਇੱਕ ਵੋਲਕੈਨੋ ਵਿਦ ਇਨ ਇੰਡੀਆ ਵੀ ਐਰਪਟ ਹੋਣ ਵਾਲਾ ਹੈ, ਕਿਉਂਕਿ ਇੰਨੀ ਵੱਡੀ ਗਿਣਤੀ 'ਚ ਅਨਐਮਪਲੋਇਮੈਂਟ ਹੈ। ਔਰ ਇੱਕ ਦਿਨ ਮੈਂ ਦਿੱਲੀ ਦੀਆਂ ਫਿਗਰਸ ਹੀ ਦੇਖ ਰਿਹਾ ਸੀ ਕਿ ਜਿਹੜੇ PhD ਨੇ ਉਹਨਾਂ ਦੇ ਕੋਲ ਊਬਰ ਚਲਾਉਣ ਤੋਂ ਬਿਨਾਂ ਹੋਰ ਕੋਈ ਚੋਇਸ ਨਹੀਂ ਹੈ, ਜਾਂ ਕੋਈ ਚਾਹ ਦਾ ਖੋਖੇ ਤੇ ਬੈਠਾ ਜਾਂ ਦੂਜਾ ਬੈਠਾ। ਸੋ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਸਾਰਾ ਜੇ ਨਿਕਲ ਹੀ ਰਹੇ ਨੇ ਹੁਣ ਜੇ ਗੁਜਰਾਤ ਵਰਗੀ ਸਟੇਟ ਜਿਹਨੂੰ ਮਾਡਲ ਸਟੇਟ ਦੇ ਤੌਰ ਤੇ ਇਹਨਾਂ ਨੇ ਪ੍ਰੈਜ਼ੈਂਟ ਕੀਤਾ ਉੱਥੋਂ ਨਿਕਲ ਰਹੇ ਨੇ
ਅਨਪੜ੍ਹ ਤਾਂ ਹੈ ਨਹੀਂ। ਪੰਜਾਬ 'ਚ ਤਾਂ ਤੁਸੀਂ ਕਹਿ ਸਕਦੇ ਹੋ ਕਿ ਜੀ ਕੁੜੀਆਂ ਪੜ੍ਹੀਆਂ ਹੋਈਆਂ ਨੇ, ਮੁੰਡੇ ਨਹੀਂ, ਉਹਨਾਂ ਨੂੰ ਪਤਾ ਹੀ ਆ ਜੀ ਜਾ ਕੇ ਟਰੱਕ ਹੀ ਚਲਾਉਣਾ ਉੱਥੇ ਜਾਂ ਫਲਾਣਾ। ਮੈਜੋਰਿਟੀ ਜਿਹੜੇ ਗੁਜਰਾਤੀ ਜਾਂ ਦੂਜੇ ਨੇ ਪੜ੍ਹੇ ਲਿਖੇ ਨੇ। ਹੁਣ ਇਸ ਸਾਰੇ ਦੇ ਚਲਦਿਆਂ ਜਦੋਂ ਇੱਕ ਪਾਸੇ ਅਮਰੀਕਾ ਦੇ ਸਾਹਮਣੇ ਭਾਵੇਂ ਇਹਨਾਂ ਨੇ, ਔਰ ਇਹਦੇ ਬਾਵਜੂਦ ਅਜੇ ਅਮਰੀਕਾ ਨੇ ਕੋਈ ਪ੍ਰੋ ਇੰਡੀਆ ਜੈਸਚਰ, ਪ੍ਰੋ ਮੋਦੀ ਤਾਂ ਦੂਰ ਦੀ ਗੱਲ, ਅਜੇ ਦਿਖਾਇਆ ਨਹੀਂ ਹੈ। ਸੋ ਮੈਨੂੰ ਇਹ ਲੱਗਦਾ, ਔਰ ਇਸੇ ਤਰ੍ਹਾਂ ਹਾਲਾਂ ਰਸ਼ੀਆ ਬਾਰੇ ਟਰੰਪ ਨੇ ਆਲਰੇਡੀ ਜਿਹੜਾ ਥਰੂ ਵੀਡੀਓ ਡੈਵੋਸ ਸਵਿਟਜ਼ਰਲੈਂਡ ਦੀ ਵਰਲਡ ਇਕਨੋਮਿਕ ਫੋਰਮ 'ਚ ਵੀ ਕਿਹਾ ਕਿ ਜੀ ਮੈਂ ਗੱਲਬਾਤ ਕਰਾਂਗਾ, ਜੰਗ ਮੁੱਕਣਾ ਚਾਹੀਦਾ ਹੈ। ਉਹਨੇ ਓਪੈਕ ਨੂੰ ਵੀ ਕਿਹਾ ਜੀ ਤੇਲ ਦੀਆਂ ਕੀਮਤਾਂ ਘਟਾਓ ਜਾਂ ਦੂਜੇ। ਲੇਕਿਨ ਰਸ਼ੀਆ ਔਰ ਚਾਈਨਾ ਨੂੰ ਤਾਂ ਇਹ ਸਮਝ ਆ ਗਈ ਵੀ ਆਉਣ ਵਾਲਾ ਪੀਰੀਅਡ ਜਿਹੜਾ ਹੈ ਉਹ ਸਾਨੂੰ ਜੁਆਇੰਟ ਸਟ੍ਰੈਟੇਜਾਈਜ਼ ਕਰਨਾ ਪਏਗਾ। ਜੇ ਅਮਰੀਕਨਜ਼ ਆਪਣੀ ਆਈ 'ਤੇ ਆ ਗਏ ਟੈਰਿਫ ਲਗਾਉਣ 'ਤੇ ਦੂਜੇ ਤੀਜੇ। ਪਰ ਹੁਣ ਇਹ ਲੱਗਦਾ ਜਿਹੜੀ ਖਬਰ ਨੇ ਅੱਜ ਇਹ ਟਾਈਟਲ ਬਣਿਆ, ਔਰ ਇਸ ਦੇ ਉੱਤੇ ਈਵਨ ਇੰਡੀਅਨ ਮੀਡੀਆ 'ਚ ਵੀ ਸਰਪ੍ਰਾਈਜ਼ ਹੈ ਕਿ ਹੁਣ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਮੋਸਟ 2-3 ਦਿਨ 26 ਜਨਵਰੀ ਨੂੰ ਰਹਿ ਗਏ ਨੇ, ਜਿਹੜਾ ਰਿਪਬਲਿਕ ਡੇ ਹੈ, ਬਹੁਤ ਵੱਡੀ ਤਾਕਤ ਦਾ ਮੁਜ਼ਾਹਰਾ ਹੁੰਦਾ। ਔਰ ਇਸ ਵਾਰ ਰਿਪਬਲਿਕ ਡੇ ਪੈਰੇਡ 'ਤੇ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਪ੍ਰਾਬੋਵੋ ਸੁਬਾਰੀਐਂਟੋ ਇਹ ਚੀਫ ਗੈਸਟ ਨੇ। ਜ਼ਾਹਰ ਹੈ ਦੁਨੀਆ ਦਾ ਸਭ ਤੋਂ ਵੱਡਾ ਮੁਸਲਿਮ ਮੁਲਕ ਇੰਡੋਨੇਸ਼ੀਆ ਹੈ, ਔਰ ਇਹ ਵੀ ਕੁਰਬਾਨ ਜਾਈ ਹੈ ਭਾਰਤ ਮਾਤਾ ਦੇ ਇਹਨਾਂ ਸਪੂਤਾਂ ਦੇ ਵੀ। ਇੱਕ ਪਾਸੇ ਤੁਸੀਂ ਮੁਸਲਮਾਨਾਂ ਨੂੰ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ, ਉਹਨਾਂ ਦੇ ਉੱਤੇ ਜੋ ਚੱਲ ਰਿਹਾ, ਜੋ ਆਮਿਰ ਖਾਨ ਨਾਲ ਹੋ ਰਿਹਾ ਸੀ, ਜਾਂ ਸ਼ਾਹਰੁਖ ਖਾਨ ਦੇ ਬੇਟੇ ਨੂੰ ਵਸਾ ਕੇ ਆ ਸੈਫ ਅਲੀ ਖਾਨ, ਜਿਸ ਦੇ ਘਰ ਦੇ ਵਿੱਚ ਵੜ ਕੇ ਇੱਕ ਕਾਤਲ ਨੇ ਜਿਹੜਾ ਚਾਕੂ ਨਾਲ ਵਾਰ ਕੀਤੇ। ਹਾਲਾਂ ਉਹਨੂੰ ਬੰਗਲਾਦੇਸ਼ੀ ਬਣਾਤਾ, ਪਰ ਹੁਣ ਉਹ ਸਾਹਮਣੇ ਆ ਰਿਹਾ ਵੀ ਕਾਤਲ ਕੋਈ ਹੋਰ ਹੈ, ਉਹ ਫਸਾਇਆ ਹੀ ਹੈ। ਜੋ ਮਹਾਰਾਸ਼ਟਰ ਦਾ ਇੱਕ ਮਿਨਿਸਟਰ ਕਹਿ ਰਿਹਾ ਵੀ ਇਹ 5 ਦਿਨਾਂ 'ਚ ਜਿਹੜਾ ਇਹ ਠੀਕ ਹੋ ਕੇ ਕਿਵੇਂ ਹਸਪਤਾਲ ਤੋਂ ਆ ਗਿਆ, ਕਿਤੇ ਡਰਾਮਾ ਹੀ ਤਾਂ ਨਹੀਂ ਕੀਤਾ ਇਹਨੇ। ਸੈਫ ਅਲੀ ਖਾਨ, ਮਤਲਬ ਇਹ ਹੈ ਕਿ ਮੁਸਲਮਾਨ ਇਸ ਲੈਵਲ ਦੇ ਜਿਹੜੇ ਸੈਲੀਬ੍ਰਿਟੀ ਨੇ ਉਹ ਉਸ ਹਾਲਤ ਜਿਹਦੇ 'ਚ ਕਿ ਉਹਦੀ ਜਾਨ ਕਿਵੇਂ, ਉਹਨੂੰ ਆਟੋ ਵਾਲਾ ਲੈ ਕੇ ਆਇਆ, ਕਿਵੇਂ ਉਹਦੀ ਜਾਨ ਬਚੀ। ਹਾਲਾਂ ਅਜੇ ਕੁਛ ਦਿਨ ਪਹਿਲਾਂ ਹੀ ਉਹ ਸਾਰੀ ਕਪੂਰ ਟੱਬਰ ਤੇ ਸੈਫ ਅਲੀ ਖਾਨ ਦਾ ਟੱਬਰ ਮੋਦੀ ਦੇ ਨਾਲ ਜਿਹੜਾ ਉਹ ਗੁਫ਼ਤਗੂ ਕਰ ਰਿਹਾ ਸੀ। ਮੋਦੀ ਕਹਿ ਰਿਹਾ ਸੀ ਛੋਟੇ ਕੋ ਨਹੀਂ ਲੈ ਕੇ ਆਏ, ਉਹਦਾ ਨਾਂ ਤੈਮੂਰ ਰੱਖਿਆ ਹੋਇਆ। ਹੁਣ ਇੰਨੀ ਨਫ਼ਰਤ ਫੈਲਾਈ ਹੋਈ ਹੈ ਕਿ ਦੇਖੋ ਜੀ ਇਹ ਜਿਸ ਖਾਨਦਾਨ 'ਚ ਤੈਮੂਰ ਹੈ ਜਾਂ ਦੂਜਾ, ਇਹ ਭਾਰਤੀ ਕਿਵੇਂ ਹੋ ਸਕਦੇ ਨੇ। ਇਹੀ ਉਹਨਾਂ ਨੇ ਬਾਕੀਆਂ ਦੇ ਬਾਰੇ ਕੀਤਾ ਹੋਇਆ। ਲੇਕਿਨ ਤੁਸੀਂ ਇਹਨਾਂ ਦਾ PR ਦੇਖੋ ਕਿ ਵੀ ਰਿਪਬਲਿਕ ਡੇ ਦੇ ਮੌਕੇ ਦੇ ਉੱਤੇ ਮੁਸਲਮਾਨ ਮੁਲਕ ਜਿਹੜੇ ਦੁਨੀਆ ਦੀ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਮੁਸਲਮਾਨਾਂ ਦੀ ਇੰਡੋਨੇਸ਼ੀਆ 'ਚ ਹੈ, 20,000 ਤੋਂ ਜ਼ਿਆਦਾ ਉਹਨਾਂ ਦੇ ਆਈਲੈਂਡ ਨੇ, ਅੱਡ-ਅੱਡ ਮੂਲ ਦੇ ਨੇ, ਉਹਨੂੰ ਸੱਦਿਆ ਹੋਇਆ। ਹੁਣ ਜਿਹੜੀ ਇਹ ਫੋਰਨ ਮਿਨਿਸਟਰੀ ਹੁੰਦੀ ਹੈ, ਜਿਹੜਾ ਫੋਰਨ ਸੈਕਟਰੀ ਹੈ, ਇਹ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਫੋਰਨ ਮਿਨਿਸਟਰੀ ਦਾ, ਜਿਹਨੂੰ ਉੱਥੇ ਐਕਸਟਰਨਲ ਅਫੇਅਰਸ ਮਿਨਿਸਟਰੀ ਕਿਹਾ ਜਾਂਦਾ। ਹੁਣ ਵਿਕਰਮ ਮਿਸਰੀ ਫੋਰਨ ਮਿਨਿਸਟਰ ਹੈ, ਫੋਰਨ ਸੈਕਟਰੀ ਹੈ ਇੰਡੀਆ ਦਾ। ਫੋਰਨ ਮਿਨਿਸਟਰ ਤਾਂ S ਜੈਸ਼ੰਕਰ। ਹੁਣ ਜਿਹੜੀ ਖਬਰ ਹੈ, ਫੋਰਨ ਸੈਕਟਰੀ ਵਿਕਰਮ ਮਿਸਰੀ ਟੂ ਵਿਜ਼ਿਟ ਚਾਈਨਾ ਔਨ January 26th, Misri to meet Chinese Vice Foreign Minister Sun Weidong, discuss resumption of travel, visa, Mansover Yatra, trade issues and concerns over hydropower project may come up. ਹੁਣ ਸਵਾਲ ਜਿਹੜਾ ਅੱਜ ਈਵਨ ਇੰਡੀਅਨ ਯੂਟਿਊਬਰਸ ਨੇ ਵੀ ਕਿਹਾ ਕਿ ਜਦੋਂ ਕੋਈ ਫੋਰਨ ਡਿਗਨੇਟਰੀ ਆ ਰਿਹਾ ਹੈ, ਸਭ ਤੋਂ ਜ਼ਿਆਦਾ ਰੋਲ ਤਾਂ ਫੋਰਨ ਮਿਨਿਸਟਰੀ ਔਰ ਫੋਰਨ ਸੈਕਟਰੀ ਦਾ ਹੁੰਦਾ, ਹੈਂਡਲ ਉਹਨੇ ਕਰਨਾ ਹੁੰਦਾ। ਵੀ ਐਸੀ ਕਿਹੜੀ ਐਮਰਜੈਂਸੀ ਹੈ ਕਿ 26 ਬਿਨਾਂ ਇਹ ਪਹਿਲਾਂ ਕੋਈ ਅਨਪਲੈਨਡ ਜਿਹੜਾ ਹੈ ਉਹ ਫੋਰਨ ਸੈਕਟਰੀ ਚਾਈਨਾ ਜਾ ਰਿਹਾ। ਅੱਜ ਦੀਆਂ ਇਹ ਵੀ ਖਬਰਾਂ ਸੀ ਕਿ ਪੁਤਿਨ ਔਰ ਸ਼ੀ ਜਿਨਪਿੰਗ 'ਚ ਲਗਭਗ 2.5 ਘੰਟੇ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਹੋਈ। ਹੁਣ ਜਿਹੜੀ ਅਮਰੀਕਾ ਦੀ ਪਾਲਿਸੀ, ਮੈਨੂੰ ਇਹ ਲੱਗਦਾ ਹੈ ਵੀ ਇੰਡੀਆ ਨੇ ਇਹ ਰਿਅਲਾਈਜ਼ ਕਿਤੇ ਨਾ ਕਿਤੇ ਕਰ ਲਿਆ ਕਿ ਵੀ ਜਿਹੜੇ ਅੱਛੇ ਦਿਨ ਆਏਗੇ, ਅੱਛੇ ਦਿਨ ਤਾਂ ਆ ਗਏ ਜਿੰਨੇ ਕਾਣੇ ਸੀ। ਵੀ ਹੁਣ ਤੁਸੀਂ ਫਸੇ ਹੋਏ ਹੋ, ਇੱਕ ਪਾਸੇ ਟਰਾਂਸਨੈਸ਼ਨਲ ਰਿਪਰੈਸ਼ਨ ਤੁਸੀਂ ਕੀਤਾ ਹੈ, ਸਿੱਖ ਫੈਕਟਰ ਦੀ ਗੱਲ ਸਾਹਮਣੇ ਹੈ, ਪਲੱਸ ਤੁਸੀਂ ਡਬਲ ਕ੍ਰਾਸ ਕੀਤਾ ਪੁਤਿਨ ਦੇ ਨਾਲ ਜਾ ਕੇ ਯੂਕਰੇਨ ਵਾਰ 'ਚ ਉਹਨਾਂ ਦਾ ਆਇਲ ਬਾਏ ਨਹੀਂ ਕੀਤਾ, ਉਹਨੂੰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਵੇਚਿਆ। ਤੇ ਹੁਣ ਟਰੰਪ ਤੇ ਉਹਨਾਂ ਦੀ ਉਹ ਹੌਟ ਹੈਡਡ ਉਹ ਟੀਮ ਆ ਗਈ ਹੈ ਜਿਹਨਾਂ ਦੀ ਇੱਕੋ ਹੀ ਲਾਈਨ ਹੁੰਦੀ ਹੈ, ਜਿਵੇਂ ਉਹਦੀ ਜੂਨੀਅਰ ਬੁਸ਼ ਨੇ ਕਿਹਾ ਸੀ, ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ। ਇਹ ਵਿੱਚ ਵਿਚਾਲੇ ਖਲੋ ਕੇ ਗੱਲ ਨਹੀਂ ਬਣਨੀ ਹੈ।
ਸੋ ਉਹਨਾਂ ਨੇ ਇਹ ਸਾਰਾ ਹਿਸਾਬ ਕਿਤਾਬ ਜਿਹਾ ਲਾਇਆ ਕਿ ਵੀ ਇਹ ਅਮਰੀਕਾ ਵੱਲ ਗਿਆ ਬਹੁਤਾ ਕੱਢਣ ਪਾਉਣ ਨੂੰ ਕੁਛ ਨਹੀਂ, ਉੱਥੇ ਤਾਂ ਠੁੱਡੀ ਵੱਜਣੇ ਨੇ। ਤੇ ਚੀਨਮ ਸ਼ਰਣਮ ਗੱਛਾਮੀ, ਜਿਵੇਂ ਰੂਸਮ ਸ਼ਰਣਮ ਗੱਛਾਮੀ, ਇਹ ਬੌਧ ਮੰਤਰ ਹੈ ਜਿਹੜਾ ਬੁੱਧ ਧਰਮ 'ਚ ਜਾਂਦਾ ਹੈ, ਉਹਨੂੰ ਉਹ ਇਹ ਮੰਤਰ ਕਹਿੰਦਾ ਜੀ ਬੁੱਧਮ ਸ਼ਰਣਮ ਗੱਛਾਮੀ। ਹੁਣ ਇਹ ਤਾਂ ਨਾ ਬੁੱਧ ਨੇ, ਨਾ ਜੈਨ ਨੇ, ਨਾ ਦੂਜੇ ਨੇ, ਇਹ ਤਾਂ ਜਿਹੜਾ ਦੇਖਿਆ ਸਾਹਿਬ ਉਹਨੂੰ ਸਲਾਮ, ਉਹਦੇ ਤੇ ਸੰਦੂਰ ਪਾਇਆ, ਉਹਨੂੰ ਹੀ ਦੇਵਤਾ ਕਰਕੇ ਭਗਵਾਨ ਬਣਾ ਲਿਆ। ਹੁਣ ਇੱਕ ਪੁਤਿਨ ਭਗਵਾਨ ਹੈ, ਇੱਕ ਸ਼ੀ ਜਿਨਪਿੰਗ ਵੀ ਹੈ, ਔਰ ਇਸ ਦੇ ਚਲਦਿਆਂ ਹੋਰ ਕੋਈ ਐਕਸਪਲੇਨੇਸ਼ਨ ਨਹੀਂ ਹੈ ਕਿ ਵੀ ਵਿਦਆਊਟ ਔਰ ਟਾਈਮਿੰਗ, ਜਦੋਂ ਕਿ 26 ਜਨਵਰੀ ਨੂੰ ਤੁਹਾਡੇ ਡਿਗਨਿਟਰੀ ਹੈ ਔਰ ਫੋਰਨ ਸੈਕਟਰੀ ਚਾਈਨਾ ਜਾ ਕੇ ਬੈਠਾ ਔਰ ਜਿਹੜੇ ਮੁੱਦਿਆਂ ਨੂੰ ਡਿਸਕਸ ਕਰਨ ਦੀ ਗੱਲ ਕਰ ਰਹੇ ਨੇ। ਹੁਣ 4 ਸਾਲ ਤੋਂ ਅਸੀਂ ਦੇਖ ਰਹੇ ਹਾਂ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਵੀ ਖਵਾਈ, ਜਲਾਲਤ ਵੀ ਲਈ, ਬੜੇ ਬੜੇ ਬਿਆਨ ਵੀ ਦਿੱਤੇ, ਟਿਕਟੌਕ ਸਮੇਤ ਕਈ ਐਪਾਂ ਚਾਈਨਾ ਦੀਆਂ ਬੈਨ ਕੀਤੀਆਂ, ਪਰ ਅਲਟੀਮੇਟਲੀ ਜਾ ਕੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਚੀਨ ਦੇ ਨਾਲ ਅਲਾਈਅੰਸ ਕਰਨਾ ਹੀ ਸਾਡੇ ਫਾਇਦੇ 'ਚ ਹੈ। ਸੋ ਬਾਕੀ ਅਸੀਂ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਇਹ ਡਿਵੈਲਪਮੈਂਟ ਕਿੱਧਰ ਨੂੰ ਲੈ ਕੇ ਜਾਂਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਂਕ ਯੂ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਖਾਲਿਸਤਾਨ ਦੇ ਨਾਰੇ ਵਿੱਚ ਵੀ ਬੜਾ ਕ੍ਰਿਸ਼ਮਾ ਹੈ ਜੀ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ 26 ਜਨਵਰੀ ਨੂੰ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਤਿਰੰਗਾ ਲਹਿਰਾਉਣਾ ਸੀ। ਪੁਲਿਸ ਵੱਲੋਂ ਥਾਂ ਦੀ ਪੂਰੀ ਜਾਂਚ ਪੜਤਾਲ ਜਿਹੜੀ ਆ ਕਰ ਲਈ ਗਈ ਸੀ, ਪਰ ਜਦੋਂ ਫਾਈਨਲ ਤਿਆਰੀ ਲਈ ਉੱਥੇ ਪਹੁੰਚੇ ਤਾਂ ਪੁਲਿਸ ਨੇ ਦੇਖਿਆ ਕਿ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖੇ ਹੋਏ ਨੇ ਤੇ ਖਾਲਿਸਤਾਨ ਦਾ ਝੰਡਾ ਜਿਹੜਾ ਉਹ ਝੂਲ ਰਿਹਾ। ਹੁਣ ਫਰੀਦਕੋਟ ਦੀ ਥਾਂ ਪਟਿਆਲੇ ਭਗਵੰਤ ਮਾਨ ਝੰਡਾ ਲਹਿਰਾਉਣਗੇ। ਹੁਣ ਦੱਸੋ ਜੀ, ਲੋਕ ਕਹਿੰਦੇ ਨੇ ਕਿ ਖਾਲਿਸਤਾਨ ਦੇ ਨਾਰੇ ਲਾਉਣ ਨਾਲ ਕੀ ਫਾਇਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਵਾਰ ਇੱਕ ਖਾਲਿਸਤਾਨੀ ਲੀਡਰ ਮਿਲਣ ਗਏ ਅਕਾਲੀ ਲੀਡਰ ਨੂੰ, ਤੇ ਉਹ ਕਹਿੰਦਾ ਕਿ ਜੀ ਮੈਂ ਜਿਹੜੇ ਮਿਲਣ ਗਏ ਖਾਲਿਸਤਾਨੀ ਲੀਡਰ ਉਹ ਡਾਕਟਰ ਸਨ, ਤੇ ਜਿਹੜਾ ਅਕਾਲੀ ਲੀਡਰ ਸੀ ਉਹ ਕਹਿਣ ਲੱਗੇ ਕਿ ਡਾਕਟਰ ਸਾਹਿਬ ਮੇਰਾ ਮੂੰਹ ਦੇ ਵਿੱਚ ਛਾਲੇ ਨੇ 2 ਦਿਨ ਤੋਂ ਜਾਂਦੇ ਨਹੀਂ। ਕਹਿੰਦਾ ਮੈਂ ਇਲਾਜ ਤੈਨੂੰ ਦੱਸ ਦਿੰਦਾ ਪਰ ਤੇਰੇ ਤੋਂ ਹੋਣਾ ਨਹੀਂ। ਨਹੀਂ ਕਹਿੰਦਾ ਜੀ ਕਰਾਂਗੇ। ਕਹਿੰਦੇ ਖਲੋ ਕੇ 5 ਨਾਰੇ ਖਾਲਿਸਤਾਨ ਜ਼ਿੰਦਾਬਾਦ ਦੇ ਲਾ, ਤੇਰੇ ਮੂੰਹ ਦੇ ਛਾਲੇ ਗਾਇਬ। ਉਹ ਕਹਿੰਦਾ ਜੀ ਤੇ ਮੇਰੇ ਕੁੱਟ ਕੇ ਛਾਲੇ ਪਾ ਦੇਣਗੇ। ਸੋ ਮੈਂ ਬਹੁਤ ਵਾਰੀ ਦੇਖਦਾ ਵੀ ਜਿਹੜਾ ਕ੍ਰਿਸ਼ਮਾ ਹੈ, ਹੁਣ ਇੱਥੇ ਵੀ ਤੁਹਾਨੂੰ ਇਸ ਕਿਸਮ ਦੇ ਲੋਕ ਮਿਲ ਜਾਣਗੇ, ਚੰਗੇ ਭਲੇ ਹੁੰਦੇ ਨੇ ਜਿਹੜੇ ਕਈ ਕਹਿਣਗੇ ਜੀ ਖਾਲਿਸਤਾਨ ਦੇ ਨਾਰਿਆਂ ਨਾਲ ਥੋੜੀ ਖਾਲਿਸਤਾਨ ਬਣ ਜਾਣਾ। ਹੁਣ ਆਰਗੂਮੈਂਟ ਤਾਂ ਬਹੁਤ ਵਧੀਆ। ਹੁਣ ਆਰਗੂਮੈਂਟ ਤਾਂ ਇਹਦੇ 'ਚ ਤੁਸੀਂ ਕੀ ਕਹਿ ਸਕਦੇ ਹੋ? ਜਿਵੇਂ ਕੱਲ ਸਾਡੇ ਇੱਕ ਵੀਰ ਵਰਜੀਨੀਆ ਤੋਂ ਉਹਨਾਂ ਦੀ ਕਾਲ ਆਈ, ਉਹ ਕਹਿਣ ਲੱਗੇ ਕਿ ਜੀ ਇੱਕ ਮੇਰੇ ਦੋਸਤ ਨੇ, ਤੇ ਉਹ ਕਹਿੰਦੇ ਨੇ ਕਿ ਜੀ ਜਿਹੜਾ 5 ਕਕਾਰ ਜਾਂ ਅੰਮ੍ਰਿਤ ਛਕਾਉਣ ਦੀ ਗੱਲ ਜਾਂ ਦੂਜਾ ਇਹਦਾ ਕੋਈ ਇਤਿਹਾਸਕ ਸਬੂਤ ਹੀ ਨਹੀਂ ਹੈਗਾ, ਕੋਈ ਇਤਿਹਾਸਕ ਸਬੂਤ ਨਹੀਂ।
ਤੇ ਉਹ ਘਬਰਾਏ ਹੋਏ ਸੀ। ਉਹ ਕਹਿੰਦਾ ਜੀ ਵੀ ਮੈਂ ਕੋਈ ਇਤਿਹਾਸ, ਚਲੋ ਉਹਨਾਂ ਦੀ ਮੈਂ ਉਹਨਾਂ ਨੂੰ ਗੱਲਬਾਤ ਕੀਤੀ। ਮੈਂ ਕਿਹਾ ਵੈਸੇ ਜਿਹੜੇ ਇਸ ਕਿਸਮ ਦੀ ਨਸਲ ਦੇ ਹੁੰਦੇ ਨੇ ਨਾ, ਇਹਨਾਂ ਨਾਲ ਕੋਈ ਡਿਬੇਟ ਜਾਂ ਡਿਸਕਸ਼ਨ ਕੋਈ ਫਾਇਦਾ ਨਹੀਂ ਕਰਦੀ। ਮੈਂ ਕਿਹਾ ਵੀ ਦਇਆ ਸਿੰਘ ਦਿਲਬਰ ਢਾਡੀ ਜਿਹੜੇ ਬੜੇ ਖੁੱਲ੍ਹ ਕੇ ਗੱਲ ਕਰਨ ਵਾਲੇ, ਮੈਂ ਕਿਹਾ ਉਹਨਾਂ ਕੋਲ ਵੀ ਇਸ ਕਿਸਮ ਦਾ ਇੱਕ ਆਇਆ ਹੈ। ਉਹ ਕਹਿੰਦਾ ਜੀ ਦਿਲਬਰ ਸਾਹਿਬ ਇਹ ਦੱਸੋ ਵੀ ਕੇਸ ਰੱਖਣ ਦਾ ਫਾਇਦਾ ਕੀ ਹੈ? ਉਹ ਕਹਿੰਦੇ ਮੈਂ ਇਹ ਤੈਨੂੰ ਦੱਸਦਾ ਕੀ ਫਾਇਦਾ, ਪਹਿਲਾਂ ਤੂੰ ਮੈਨੂੰ ਇਹ ਦੱਸ ਵੀ ਤੇਰੇ ਜੰਮਣ ਦਾ ਫਾਇਦਾ ਕੀ ਹੈ। ਸੋ ਮੈਂ ਕਿਹਾ ਜੀ ਇਹ ਜਿਹੜੀ ਨਸਲ ਹੈ ਨਾ, ਇਹਨਾਂ ਦਾ ਇਹੀ ਜੋ ਤਰੀਕਾ ਜਾਂ ਜਵਾਬ ਹੁੰਦਾ ਹੈ, ਇਹਨਾਂ ਨੂੰ ਤੁਸੀਂ ਕੁਝ ਨਹੀਂ ਕਰ ਸਕਦੇ। ਹੁਣ ਜਿਹੜੇ ਲੋਕ ਇਹ ਵੀ ਕਹਿਣਗੇ, ਹੁਣ ਉਹਨਾਂ ਨੂੰ ਕੋਈ ਇਹ ਕਹੇ ਕਿ ਵੀ ਜਿਹੜੀ ਹਕੂਮਤ ਦੇ ਸਾਹਮਣੇ ਤੁਸੀਂ ਨਾਅਰਾ ਲਾਉਂਦੇ ਹੋ, ਉਹ ਤਾਂ ਆਫੀਸ਼ੀਅਲ ਪ੍ਰੋਟੈਸਟ ਕਰਦੇ ਨੇ ਕੈਨੇਡਾ ਦੀ ਗਵਰਨਮੈਂਟ ਨੂੰ, ਯੂਕੇ ਦੀ ਗਵਰਨਮੈਂਟ ਨੂੰ, ਦੂਸਰਿਆਂ ਨੂੰ ਕਿ ਜੀ ਖਾਲਿਸਤਾਨੀ ਝੰਡਾ ਚਲਾਤਾ, ਖਾਲਿਸਤਾਨ ਦੇ ਨਾਅਰੇ ਲਾਤੇ। ਜੇ ਦੁਸ਼ਮਣ ਨੂੰ ਤਕਲੀਫ ਹੈ, ਤੁਹਾਨੂੰ ਇੰਨੀ ਦੁਸ਼ਮਣ ਦੀਆਂ ਅੱਖਾਂ 'ਚ ਹੀ ਦੇਖ ਲਓ ਵੀ ਕੁਛ ਤਾਂ ਐਸਾ ਹੁੰਦਾ ਹੋਏਗਾ ਕਿ ਵੀ ਕੀ ਹੈ। ਇਹ ਠੀਕ ਹੈ ਵੀ ਨਾਅਰੇ ਲਾਣਾ ਤੁਹਾਡਾ, ਜਾਂ ਤੁਸੀਂ ਜਦੋਂ ਡਿਫਾਇੰਟ ਹੁੰਦੇ ਹੋ, ਜਾਂ ਤੁਸੀਂ ਬਾਂਹ ਚੁੱਕ ਕੇ ਕਹਿੰਦੇ ਹੋ ਕਿ ਵੀ ਅਸੀਂ ਆਪਣਾ ਮੁਲਕ ਚਾਹੁੰਦੇ ਹਾਂ, ਇਹ ਤੁਹਾਡੀ ਸਟਰਗਲ ਦੀ ਕੰਟੀਨਿਊਟੀ ਹੁੰਦੀ ਹੈ। ਇਹਦੇ 'ਚ ਇੱਕ ਆਪਣਾ ਮੈਸੇਜ ਔਰ ਇੱਕ ਆਪਣਾ ਰਾਜ਼ ਛੁਪਿਆ ਹੁੰਦਾ ਹੈ, ਜਿਹੜਾ ਇਹ ਦੱਸ ਰਿਹਾ ਹੁੰਦਾ ਕਿ ਭਾਈ ਤੁਸੀਂ ਜਿਹੜਾ ਹੈ ਉਹ ਸਾਡੇ ਦਿਲਾਂ ਦੇ ਉੱਤੇ ਰਾਜ ਨਹੀਂ ਕਰਦੇ, ਅਸੀਂ ਆਪਣੀ ਜਿਹੜਾ ਸਾਡਾ ਈਮਾਨ ਹੈ। ਹੁਣ ਇਹੀ ਗੱਲ, ਇਹੀ ਰੀਜ਼ਨ ਹੈ ਕਿ ਜਿਹੜੇ ਪ੍ਰੋਟੈਸਟ ਹੁੰਦੇ ਨੇ, ਭਾਵੇਂ ਜਿੰਨਾ ਮਰਜ਼ੀ ਘੱਟ ਨੰਬਰ ਹੋਏ, ਹੁਣ 26 ਜਨਵਰੀ ਹੈ, 15 ਅਗਸਤ ਹੈ, ਜਿਵੇਂ 26 ਜਨਵਰੀ ਦਾ ਵਾਸ਼ਿੰਗਟਨ DC ਰੱਖਿਆ ਹੋਇਆ, ਵੈਦਰ ਨਹੀਂ ਠੀਕ ਹੈ ਦੂਜਾ, ਲੇਕਿਨ ਇੱਕ ਕੰਟੀਨਿਊਟੀ ਰਹਿਣਾ। ਜਿੱਦਣ ਤੱਕ ਤੁਸੀਂ ਜਾ ਕੇ ਖਲੋ ਕੇ ਜਿਹੜਾ ਉਹ ਆਪਣੀ ਆਵਾਜ਼ ਬੁਲੰਦ ਕਰਦੇ ਹੋ, ਤੁਹਾਡੀ ਮੂਵਮੈਂਟ ਜਿਉਂਦੀ ਹੈ। ਹੁਣ ਪੰਜਾਬ 'ਚ ਕ੍ਰਿਸ਼ਮਾ ਦੇਖੋ ਖਾਲਿਸਤਾਨ ਦਾ, 26 ਜਨਵਰੀ ਆ ਰਿਹਾ ਹੈ। ਭਗਵੰਤ ਮਾਨ ਜੀ ਦੀ ਅੱਜ ਕਿਸੇ ਨੇ ਬੜਾ ਕਿਹਾ, ਕਹਿੰਦਾ ਜੀ ਇਹ ਕਾਹਦਾ ਚੀਫ ਮਿਨਿਸਟਰ ਹੈ, ਇਹ ਤਾਂ ਪਹਿਲਾਂ ਬਿਊਟੀ ਪਾਰਲਰ ਵਾਲੇ ਸਵੇਰੇ ਆਉਂਦੇ ਨੇ, ਪਹਿਲਾਂ ਇੱਕ ਦੀ ਪੱਗ ਬੰਨ੍ਹਦਾ ਹੈ, ਇੱਕ ਕਹਿੰਦਾ ਇਹਦੀ ਦਾੜੀ ਅੱਧੀ ਕਾਲੀ ਕਰਦਾ, ਅੱਧੀ ਚਿੱਟੀ ਕਰਦਾ, ਇਹਨੂੰ ਕਹਿੰਦਾ ਚੁੱਕ ਕੇ ਬਿਠਾਇਆ ਹੁੰਦਾ। ਇਹਨੇ ਕਹਿੰਦਾ ਮੈਨੂੰ ਬਿਊਟੀ ਪਾਰਲਰ ਵਾਲੀ ਗੱਲ ਤਾਂ ਚੰਗੀ। ਮੈਂ ਕਿਹਾ ਵੀ ਹਾਂ ਹੈ ਤਾਂ ਹੈ, ਇਹਨੂੰ ਇਹ ਤਾਂ ਬੰਨ੍ਹਦਾ ਹੀ ਨਹੀਂ ਸੀ। ਉਦੋਂ ਉਹਨੇ ਕੇਜਰੀਵਾਲ ਨੇ ਕਿਹਾ ਕਿ ਬਈ ਪੱਗ ਬੰਨਿਆ ਕਰ, ਜੇ ਪੰਜਾਬ ਦਾ ਚੀਫ ਮਿਨਿਸਟਰ ਲੱਗਣਾ ਚਾਹੀਦਾ। ਲੱਗਦਾ ਤਾਂ ਉਵੇਂ ਹੀ ਹੈ, ਚੁੱਕ ਕੇ ਹੀ ਲਿਆਂਦਾ, ਪਰ ਉਹਨੂੰ ਬੰਨਣ ਆਉਂਦਾ, ਪੱਗ ਬੰਨਣ ਵਾਲਾ। ਮੂੰਹ ਤੇ ਵੀ ਉਸ ਦੇ ਕੂਚੀ ਕਾਚੀ ਫੇਰ ਕੇ ਉਹਨੂੰ ਸਵਾਰ ਸਵੂਰ ਕੇ ਲਿਆ ਕੇ ਕੱਢਦੇ ਨੇ। ਹੁਣ ਉਹਨੇ 26 ਜਨਵਰੀ 15 ਅਗਸਤ ਤੇ ਦੋ ਵੱਡੇ ਦਿਨ ਹੁੰਦੇ ਨੇ, ਜਿੱਦਣ ਉਹਨਾਂ ਨੇ ਐਂ ਬਾਂਹ ਖੜੀ ਰੱਖਣੀ ਹੁੰਦੀ ਹੈ ਤੇ ਅੱਗੋਂ ਦੀ ਜਿਹੜੀ ਹੈ ਉਹ ਲੈਫਟ ਰਾਈਟ ਕਰਨ ਵਾਲੇ ਲੰਘਦੇ ਨੇ ਜੀ, ਸਲਾਮ ਇਹਨੂੰ ਕਹਿੰਦਾ ਜੀ, ਸਲਾਮਾਂ ਵੱਜਣਗੀਆਂ, ਸਲੂਟ ਵੱਜਣਗੇ। ਉਦੋਂ ਤਾਂ ਫਿਰ ਵਾਕਿਆ ਹੀ ਵੱਜਦੇ ਨੇ। ਹੁਣ ਇਹਨੇ ਕਿਹਾ ਕਿ ਜੀ ਭਾਵੇਂ ਫਰੀਦਕੋਟ ਵਾਲੀ ਸੀਟ ਸ਼ਹੀਦ ਬਿਆਨ ਸਿੰਘ ਦੇ ਮੁੰਡੇ ਨੂੰ ਦੇ ਦਿੱਤੀ ਹੈ, ਹਾਲਾਂ ਉੱਥੇ ਵੀ ਉਹਨੇ ਇੱਕ ਕਲਾਕਾਰ ਆਪਣਾ ਅਨਮੋਲ ਕੇ ਕੌਣ ਖੜਾ ਕੀਤਾ ਹੋਇਆ ਸੀ, ਜਿਹੜਾ ਜ਼ਮਾਨਤਾਂ ਜ਼ਬਤ ਹੋਣ ਵਾਲੀਆਂ ਹੋਈਆਂ। तो उन्हें कहा जी नहीं, यूजली पटियाले च हुंदा है जिहड़ा स्टेट लैवल दा फंक्शन, ऐतकी असी फरीदकोट करना है। और फरीदकोट च उन्होंने पूरा जिहड़ा उस नेहरू स्पोर्ट्स स्टेडियम फरीदकोट च है, उहदी पूरी उहदी साफ सफाई ये वो पूरा SP है, क्योंकि IG लैवल ते वड्डा काम हुंदा है। गए ते हुण अगले दिन जदों मुड़े देखण भी गेट दे उत्ते झंडा खालिस्तान दा भी लगा होया है, तो जी कंध है स्टेडियम की खालिस्तान जिंदाबाद लिखा हुआ है। अफड़ा दफड़ी मच गई। हुण कोई पता नहीं काहदे काहदे राही देख रहे हैं, कैमरे खंगाल रहे हैं, किदे राही आया, कौन आया, जो आया सो आया, वो तो काम कर गया अपना। हुण इन्ना खौफ होया उन्होंने, मतलब है भी जे कंध तक पहुँच गए, झंडा लहरा गए, पंते ने तो क्या होना, ना 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 मेरा तो अजे दूजा विआह होया, मसी अजे तो छोटी जी न्याणी है, मैं तो काम हो जाना। ਹੁਣ ਜਿਹੜੀ ਖਬਰ ਹੈ ਉਹਨਾਂ ਦੀ ਅਸੀਂ ਪੜ੍ਹਦੇ ਹਾਂ, CM's Republic Day venue shifted to ਪਟਿਆਲਾ after pro ਖਾਲਿਸਤਾਨ ਗ੍ਰੈਫਟੀ at ਫਰੀਦਕੋਟ। ਉਹਨੇ ਕਿਹਾ ਨਾ ਫਰੀਦਕੋਟ ਦਾ ਨਾਂ ਨਾ ਲਓ, ਹੁਣ ਅਸੀਂ ਅਮਰਿੰਦਰ ਦੇ ਸ਼ਹਿਰ ਜਾਣਾ ਹੈ ਜੀ। ਔਰ ਉੱਥੇ ਉਹਨਾਂ ਨੇ ਜਿਹੜਾ ਹੁਣ ਉਹ ਜਿਹੜਾ ਪਟਿਆਲੇ ਦੇ ਵਿੱਚ ਹੋਏਗਾ, ਉਹਨਾਂ ਨੇ ਪੋਲੋ ਗਰਾਊਂਡ ਐਟ ਪਟਿਆਲਾ has been the venue for such functions over the past couple of years, security reasons। ਸੋ ਹੁਣ ਇਹਨੂੰ ਤੁਸੀਂ ਕ੍ਰਿਸ਼ਮਾ ਨਾ ਕਹੋਗੇ, ਖਾਲਿਸਤਾਨ ਲਫ਼ਜ਼, ਔਰ ਜੇ ਮੂੰਹ ਦੇ ਛਾਲੇ ਠੀਕ ਹੋ ਸਕਦੇ ਨੇ, ਇਹ ਵੈਸੇ ਜਿਹੜੇ ਇੱਥੇ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਭਾਈ ਇਹ ਜੇ ਤੁਸੀਂ ਠੀਕ ਕਰਾਣਾ ਇਲਾਜ, ਖਲੋ ਕੇ ਨਾਰੇ ਲਾਓ, 5 ਨਾਰੇ ਲਾਓ, ਹਾਂ ਸਭ ਠੀਕ ਜਾਣਗੇ, ਗਾਇਬ ਹੋ ਜਾਣਗੇ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵੀਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇੰਦਰਜੀਤ ਸਿੰਘ ਸੰਧੂ ਜੀ, ਪਰਮਿੰਦਰ ਜੀ, ਹਰਦੀਪ ਸਿੰਘ ਜੀ, ਫਿਰ ਇਸ ਤਰ੍ਹਾਂ ਗੁਰਮੁਖ ਜੀ, ਔਰ ਫਿਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ, ਫਿਰ ਜੀ ਜਸਵੀਰ ਸਿੰਘ ਬਰਾੜ ਜੀ, ਫਿਰ ਇਸੇ ਤਰ੍ਹਾਂ ਜਾਵੇਦ ਅਲੀ ਜੀ ਔਰ ਜੈਦੀਸ਼, ਫਿਰ ਇਸੇ ਤਰ੍ਹਾਂ ਪੰਜਾਬ ਸਿੰਘ ਗਿੱਲ ਜੀ, ਅਪਾਮ ਜਿਹੜੇ ਨੇ ਔਰ ਸਿੰਘ ਗਰਜਾ ਜੀ, ਫਿਰ ਸਤਨਾਮ ਸਿੰਘ ਜੀ, ਜਰਨੈਲ ਸਿੰਘ ਜੀ ਗਰੇਵਾਲ, ਸਰਬਜੀਤ ਸਿੰਘ ਜੀ, ਪੰਨੂ ਜੀ, ਡਾਕਟਰ ਪਰਮਜੀਤ ਸਿੰਘ ਸਮਰਾ ਜੀ ਔਰ ਜਗਦੀਪ ਸਿੰਘ ਜੀ, ਇਹ ਅਕਸ਼ਿੰਗ ਸੀ, ਔਰ ਇਸੇ ਤਰ੍ਹਾਂ ਫਿਰ ਡਾਕਟਰ ਪਰਮਜੀਤ ਸਮਰਾ ਜੀ ਕਹਿੰਦੇ ਡਾਕਟਰ ਸਾਹਿਬ ਜੀ ਜਸਟਿਸ ਕੁਲਦੀਪ ਸਿੰਘ ਵੱਲੋਂ ਬਣਾਏ ਗਏ ਪੀਪਲਜ਼ ਕਮਿਸ਼ਨ ਬਣਾਏ ਜਾਣ ਤੇ ਉਸ ਤੇ ਰੋਕ ਕਿਵੇਂ ਲਗਾਈ ਗਈ, ਇਸ ਬਾਰੇ ਵੀ ਜਰਾ ਵਿਚਾਰਨ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਰੈਗੂਲਰਲੀ ਪ੍ਰੋਗਰਾਮ ਦੇ ਨਾਲ ਜੁੜਦੇ ਹੋ ਜੀ। ਦੇਖੋ, ਜਸਟਿਸ ਲੈਣ ਦੀ ਕੋਸ਼ਿਸ਼ ਹਰ ਪਲੇਟਫਾਰਮ ਤੇ ਸਿੱਖਾਂ ਨੇ ਕੀਤੀ, ਹਰ ਦਰਵਾਜ਼ਾ ਖੜਕਾਇਆ ਜਿੱਥੋਂ ਆਸ ਸੀ। ਉਹ ਪੋਲੀਟੀਕਲ ਲੋਕਾਂ ਤੋਂ ਵੀ ਕਮਿਸ਼ਨ ਬਣਾਉਣ ਦੀ ਗੱਲ ਅਕਾਲੀਆਂ ਨੇ ਤਾਂ ਬਿਟਰੇ ਕੀਤਾ ਹੀ ਕੀਤਾ। ਫਿਰ ਸੁਪਰੀਮ ਕੋਰਟ ਤੱਕ ਜਦੋਂ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਗਾਇਬ ਕੀਤਾ ਗਿਆ ਤੇ ਉਹ ਕੇਸ ਸੁਪਰੀਮ ਕੋਰਟ ਤੱਕ ਗਿਆ, ਔਰ ਜਸਟਿਸ ਕੁਲਦੀਪ ਸਿੰਘ ਉਦੋਂ ਜੱਜ ਸਨ ਸੁਪਰੀਮ ਕੋਰਟ ਦੇ ਬੈਂਚ ਤੇ, ਜਿਨ੍ਹਾਂ ਦੇ ਸਾਹਮਣੇ ਕੇਸ ਲੱਗਾ। ਉਹਨਾਂ ਨੇ ਕਿਹਾ ਸੀ ਕਿ ਵਰਸ ਦੈਨ ਦਾ ਜੈਨੋਸਾਈਡ ਜੋ ਸਿੱਖਾਂ ਦੇ ਨਾਲ ਵਾਪਰਿਆ। ਫਿਰ ਉਹਨਾਂ ਦੀ ਰਿਟਾਇਰਮੈਂਟ ਹੋਈ, ਔਰ ਇਹ ਕੋਸ਼ਿਸ਼ ਸੀ ਪੰਜਾਬ ਦੇ ਹਿਊਮਨ ਰਾਈਟਸ ਗਰੁੱਪ ਦੀ ਔਰ ਜਸਟਿਸ ਕੁਲਦੀਪ ਸਿੰਘ ਨੇ ਵੀ ਉਸ ਕੇਸ ਦੀਆਂ ਪਰਤਾਂ ਕਿ ਕਿਵੇਂ ਜਿਹੜਾ ਉਹ ਅਣਪਛਾਤੀਆਂ ਲਾਸ਼ਾਂ ਬਣਾਇਆ ਗਿਆ ਤੇ ਇਹ ਇੱਕ ਮੂਵ ਚਲਾਇਆ ਗਿਆ ਜਿਹਦੇ 'ਚ ਅਸੀਂ ਵੀ ਥੋੜ੍ਹਾ ਬਹੁਤ ਆਪਣਾ ਰੋਲ ਅਦਾ ਕੀਤਾ। ਪਰ ਪੰਜਾਬ 'ਚ ਹੁੰਦਿਆਂ ਜਿਹੜੀਆਂ ਹਿਊਮਨ ਰਾਈਟਸ ਗਰੁੱਪ ਸੀ ਉਹਦੇ 'ਚ ਜਸਟਿਸ ਕੁਲਦੀਪ ਸਿੰਘ ਨੂੰ ਅੱਗੇ ਲਾ ਕੇ ਜਸਟਿਸ ਸੁਰੇਸ਼ ਅਰੋੜਾ ਜਾਂ ਸੁਰੇਸ਼ ਬੰਬੇ ਹਾਈ ਕੋਰਟ ਦੇ ਸੀ, ਦੋ ਹੋਰ ਜਸਟਿਸ ਜਿਹੜੇ ਗੈਰ ਸਿੱਖ ਸੀ ਪਰ ਮੁਖੀ ਜਸਟਿਸ ਕੁਲਦੀਪ ਸਿੰਘ ਨੂੰ ਬਣਾਇਆ ਗਿਆ ਕਿ ਪੀਪਲਜ਼ ਕਮਿਸ਼ਨ। ਹੁਣ ਪੀਪਲਜ਼ ਕਮਿਸ਼ਨ ਦਾ ਕਨਸੈਪਟ ਇਹ ਸੀ ਕਿ ਔਰ ਉਹਨਾਂ ਨੇ ਜਿਹੜਾ ਆਪਣਾ ਮਿਸ਼ਨ ਸਟੇਟਮੈਂਟ ਵੀ ਜਾਂ ਜਿਹੜੀ ਉਹਨਾਂ ਦੀ ਮੋਡਸ ਆਪਰੈਂਡੀ ਸੀ ਉਹ ਇਹੀ ਰੱਖੀ ਕਿ ਉਹਨਾਂ ਦੇ ਸਾਹਮਣੇ ਕੋਈ ਵੀ ਜਿਹੜਾ ਬੇਸ਼ੱਕ ਸਰਕਾਰ ਨੇ ਮਾਰਿਆ ਕਿਸੇ ਸਿੱਖ ਨੂੰ ਜਾਂ ਕਿਸੇ ਜੁਝਾਰੂ ਨੇ ਕਿਸੇ ਹਿੰਦੂ ਨੂੰ ਮਾਰਿਆ ਜਾਂ ਕੋਈ ਪੁਲਿਸ ਵਾਲੇ ਨੇ ਪੁਲਿਸ ਵਾਲੇ ਨੂੰ ਕਿਸੇ ਜੁਝਾਰੂ ਨੇ ਮਾਰਿਆ, ਕਿ ਉਸ ਸਾਰੇ 'ਚ ਮਕਸਦ ਸੀ ਕਿ ਵੀ ਜਿਹੜੀ ਇਹ ਇੰਨੀ ਵੱਡੀ ਲੈਵਲ ਤੇ ਟ੍ਰੈਜਡੀ ਹੋਈ ਜਿਹਦੇ 'ਚ ਈਵਨ ਸਰਕਾਰੀ ਅੰਕੜਿਆਂ ਮੁਤਾਬਕ ਵੀ 50,000 ਦੇ ਕਰੀਬ ਲੋਕ ਮਾਰੇ ਗਏ। ਇਹ ਇੱਕ ਸਟੇਜ ਤੇ KP ਗਿੱਲ ਦੀ ਕੋਰਟ ਹੈ 45,000 ਕੇ ਕਿੰਨੀ, ਹਾਲਾਂ ਇਨ ਰਿਐਲਿਟੀ 1.5 ਲੱਖ ਤੋਂ ਜ਼ਿਆਦਾ ਮਾਰੇ ਗਏ। ਵੀ ਐਟਲੀਸਟ ਉਹਨਾਂ ਦੀਆਂ ਕਹਾਣੀਆਂ ਦਾਸਤਾਨਾਂ ਸਾਹਮਣੇ ਆਉਣ। ਇਹ ਕੋਈ ਬਾਈਂਡਿੰਗ ਨਹੀਂ ਸੀ, ਉਹਦੇ ਕੋਲ ਕੋਈ ਅਥਾਰਟੀ ਨਹੀਂ ਸੀ ਕਿ ਉਹਨਾਂ ਨੇ ਕੋਈ ਸਜ਼ਾ ਸੁਣਾਉਣੀ ਸੀ, ਪਰ ਇਹ ਦੱਸਣ ਦੇ ਲਈ ਕਿ ਕਿਸ ਲੈਵਲ ਦਾ ਜਿਹੜਾ ਉਹ ਕਤਲੋਗਾਰਦ ਹੋਈ ਹੈ ਹੋਇਆ। ਔਰ ਇਹਨਾਂ ਦੀ ਪਹਿਲਾ ਇਕੱਠ ਜਿਹੜਾ ਹੈ ਉਹ ਚੰਡੀਗੜ੍ਹ ਦੇ ਨੇੜੇ ਕਿਤੇ ਹੋਇਆ, ਮੋਹਾਲੀ ਹੋਇਆ ਜਾਂ ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ ਹੈ। ਹਜ਼ਾਰਾਂ ਦੀ ਗਿਣਤੀ 'ਚ ਲੋਕ ਆਏ, ਉਹਨਾਂ ਦੇ ਵਿੱਚ ਉਹਨਾਂ ਦੇ ਹਰ ਕਿਸਮ ਦੇ ਸੀ। ਔਰ ਜਿਉਂ ਹੀ ਇਹ ਹੋਇਆ ਏਜੰਸੀਆਂ ਔਰ ਦੂਸਰੇ ਤੀਸਰੇ ਸਾਰੇ ਘਬਰਾ ਗਏ। ਹਾਂ, ਉਹਦੇ 'ਚ ਇੱਕ ਬੀਬੀ ਵੀ ਸੁਪਰੀਮ ਕੋਰਟ ਦੇ ਵਿੱਚ ਪ੍ਰੋਮੀਨੈਂਟ ਹੈ, ਉਹਨੇ ਵੀ ਇਸ 'ਚ ਰੋਲ ਅਦਾ ਕੀਤਾ ਸੀ ਕਿ ਇਹ ਕਮਿਸ਼ਨ ਬਣੇ। ਔਰ ਇੱਕਦਮ ਜਿਹੜਾ ਉਹ ਪੰਜਾਬ ਹਰਿਆਣਾ ਹਾਈ ਕੋਰਟ 'ਚ ਪੈਟੀਸ਼ਨ ਪਾ ਦਿੱਤੀ ਗਈ ਸਰਕਾਰੀ ਦੁਮਛੱਲਿਆਂ ਵੱਲੋਂ ਕਿ ਜੀ ਇਹ ਤਾਂ ਵਿਦਿਨ ਏ ਕੰਟਰੀ ਨੇਸ਼ਨ ਵਿਦਿਨ ਏ ਨੇਸ਼ਨ ਹੈ। ਜਦੋਂ ਅਦਾਲਤੀ ਸਿਸਟਮ ਐਗਜ਼ਿਸਟ ਕਰਦਾ, ਹਾਊ ਕਮ ਪ੍ਰਾਈਵੇਟ ਜਿਹੜਾ ਉਹ ਕਮਿਸ਼ਨ ਬਣ ਗਿਆ ਜਾਂ ਦੂਜਾ। ਔਰ ਉਸ ਰਾਹੀਂ ਅਦਾਲਤ ਰਾਹੀਂ ਜਿਹੜੀ ਹੈ ਉਹਨਾਂ ਤੇ ਪਾਬੰਦੀ ਲਾ ਦਿੱਤੀ ਗਈ। ਹਾਲਾਂਕਿ ਨੈਕਸਟ ਇਕੱਠ ਦੀ ਜਿਹੜੀ ਡੇਟ ਹੈ ਲੁਧਿਆਣੇ 'ਚ ਸ਼ਾਇਦ ਉਹ ਅਨਾਊਂਸ ਹੋ ਚੁੱਕੀ ਸੀ। ਸੋ ਇਹਦੇ ਥੱਲੇ ਈਵਨ ਇਸ ਲੈਵਲ ਦਾ ਰੈਪਿਊਟਡ ਬੰਦਾ ਜਸਟਿਸ ਕੁਲਦੀਪ ਸਿੰਘ ਜਿਹੜਾ ਜਿਸ ਨੂੰ ਮਿਸਟਰ ਗ੍ਰੀਨ ਸਿੰਘ ਕਹਿੰਦੇ ਸੀ, ਕਿਉਂਕਿ ਉਹਦੇ ਹੁਕਮਾਂ ਥੱਲੇ ਹੀ ਬਹੁਤ ਸਾਰੀ ਥਾਵਾਂ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜੇ ਆਟੋ ਔਰ ਸਮੋਕ ਜਿਹੜੀ ਉਹਨਾਂ 'ਚੋਂ ਵਾਹਨਾਂ 'ਚੋਂ ਨਿਕਲਣ ਵਾਲਾ ਧੂੰਆਂ ਹੁੰਦਾ ਸਮੋਗ ਕਹਿੰਦੇ ਨੇ, ਸਮੋਗ, ਜਦ ਉਹਦੇ ਖਿਲਾਫ ਉਹਨਾਂ ਨੇ ਵਰਡਿਕਟ ਦਿੱਤੇ। ਔਰ ਬਹੁਤ ਰਿਸਪੈਕਟਡ ਰੈਪਿਊਟਡ, ਲੇਕਿਨ ਜਿੱਥੇ ਤਾਕਤ ਜਿਨ੍ਹਾਂ ਦੇ ਕੋਲ ਹੈ ਉਹਨਾਂ ਨੇ ਤੁਹਾਡੀ ਆਵਾਜ਼ ਤਾਂ ਬਾਹਰ ਨਹੀਂ ਸੀ ਨਿਕਲਣ ਦੇਣੀ। ਔਰ ਉਹ ਅੱਜ ਤੱਕ ਵੀ ਅਸੀਂ ਹੁਣ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮੁੱਦੇ ਤੇ ਦੇਖਦੇ ਹਾਂ ਕਿਵੇਂ ਰਿਪੋਰਟਾਂ ਦਬਾਈਆਂ ਗਈਆਂ। ਔਰ ਹੁਣ ਇਹਦੇ ਬਾਵਜੂਦ ਕਿ ਤਵਾੜੀ ਕਮਿਸ਼ਨ ਰਿਪੋਰਟ ਬਾਹਰ ਆਈ, ਲੇਕਿਨ ਅਜੇ ਵੀ FIR ਨਹੀਂ ਹੋਈ ਜਥੇਦਾਰ ਕੌਂਕੇ ਦੇ ਮੁੱਦੇ ਤੇ। ਔਰ ਬਾਕੀ ਰਫਾ ਦਫਾ ਕਰਨ ਦੀ ਲਾਈਨ
ਔਰ ਈਵਨ ਜਸਟਿਸ ਕੁਲਦੀਪ ਸਿੰਘ ਦੀ ਰਿਕਮੈਂਡੇਸ਼ਨ ਦੇ ਉੱਤੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਸਾਹਮਣੇ ਕੇਸ ਗਿਆ ਸੀ, ਪਰ ਉਹਨਾਂ ਨੇ ਟਾਈਮ ਬੈਰੀਅਰ ਲਾਤਾ ਕਿ ਜੀ ਕਮਿਸ਼ਨ ਸਾਹਮਣੇ ਇੰਨੇ ਹੀ ਆ ਸਕਦੇ ਨੇ ਜਿਹੜੇ ਇੰਨੇ ਸਾਲਾਂ ਤੋਂ ਬਾਅਦ ਦੇ ਨੇ। ਇਹਦਾ ਮਤਲਬ ਹੈ ਕਿ ਜਿਹੜਾ ਦੌਰ ਸੀ 84 ਤੋਂ 94 95 ਤੱਕ ਦਾ, ਉਹਨੂੰ ਗਾਇਬ ਕਰ ਦਿੱਤਾ ਗਿਆ। ਔਰ ਰਸ਼ਮ ਮੁਨੱਵਰ ਜੀ ਵੀ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਕਹਿੰਦੇ ਟੀਵੀ 'ਚ ਡੋਨੇਟ ਕਰੋ ਵੱਧ ਤੋਂ ਵੱਧ। ਜਤਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਰਸ਼ਦ ਮੁਨੱਵਰ ਜੀ ਕਹਿੰਦੇ ਟੀਵੀ 84 ਇਜ਼ ਦਾ ਵੌਇਸ ਆਫ ਹੋਲ ਪੰਜਾਬ। ਡਾਕਟਰ ਅਮਰਜੀਤ ਸਿੰਘ ਜੀ ਇਜ਼ ਗ੍ਰੇਟ। ਬਹੁਤ ਬਹੁਤ ਸ਼ੁਕਰੀਆ ਮੁਨੱਵਰ ਸਾਹਿਬ। ਔਰ ਇੰਦਰਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ, ਔਰ ਕਹਿੰਦੇ ਕੈਲੀਫੋਰਨੀਆ ਤੋਂ ਬਹੁਤ ਬਹੁਤ ਪਿਆਰ ਅਮਰਜੀਤ ਸਿੰਘ ਜੀ, ਮੈਂ ਤੁਹਾਨੂੰ ਸੈਕਰੋਮੈਂਟ ਦੇਖਿਆ ਸੀ ਲਾਈਵ, ਬਹੁਤ ਚੰਗਾ ਲੱਗਿਆ ਸੀ। ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਰੱਖਣ। ਬਹੁਤ ਮਿਹਰਬਾਨੀ ਭਾਈ ਇੰਦਰਜੀਤ ਸਿੰਘ ਜੀ। ਹਾਂਜੀ, ਫਿਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਵੀ ਫਤਿਹ ਬੁਲਾਉਂਦੇ ਨੇ। ਅਵਤਾਰ ਸਿੰਘ ਜੀ ਵੀ, ਤਜਿੰਦਰ ਸਿੰਘ ਜੀ ਵੀ ਹਮੇਸ਼ਾ ਤਰ੍ਹਾਂ ਸਾਨੂੰ ਚਾਹ ਪੇਸ਼ ਕਰਦੇ ਨੇ, ਫਲਾਵਰਸ, ਔਰ ਫਤਿਹ ਬੁਲਾਉਂਦੇ ਨੇ। ਠੰਡ ਇੱਥੇ ਬੜੀ ਹੈ ਵਾਕਈ, ਚਾਹ ਦੀ ਹੁਣ ਤਾਂ ਕਾਫੀ ਦੀ ਲੋੜ ਹੈ ਵਾਕਿਆ ਤੇ ਨਹੀਂ, ਹਾਟ ਚਾਕਲੇਟ ਦੀ ਲੋੜ ਹੈ। ਹੌਟ ਚਾਕਲੇਟ। ਡੀਜੇ ਜੀ ਔਰ ਕਹਿੰਦੇ ਨੇ ਫਤਿਹ ਬੁਲਾ ਕੇ ਤੁਹਾਡਾ ਕਹਿੰਦੇ ਪ੍ਰੋਗਰਾਮ ਦੇਖ ਕੇ ਬਹੁਤ ਜ਼ਿਆਦਾ ਕਹਿੰਦੇ ਇਨਫੋਰਮੇਸ਼ਨ ਮਿਲਦੀ ਹੈ, ਬਹੁਤ ਜ਼ਿਆਦਾ ਦਿਲੋਂ ਧੰਨਵਾਦ ਤੁਹਾਡਾ ਜੀ। ਬਹੁਤ ਵੀਰ, ਅਸੀਂ ਸਗੋਂ ਤੁਹਾਡੇ ਸਭ ਤੋਂ ਸਿੱਖਦੇ ਹਾਂ ਜਦੋਂ ਤੁਸੀਂ ਐਡਮਾਇਰ ਕਰਦੇ ਹੋ। ਹਾਂਜੀ, ਸਾਡੇ ਵੀ ਚਿਹਰੇ ਤੇ ਸਰੂਰ ਆ ਜਾਂਦਾ ਤੇ ਆਪਣੇ ਤੇ ਗਰੂਰ ਹੋ ਜਾਂਦਾ। ਬਿਲਕੁਲ। ਸਿਮਰਨ ਐਂਡ ਪਿਆਰ ਵਲੌਗਸ ਜੀ ਔਰ ਫਤਿਹ ਬੁਲਾਉਂਦੇ ਨੇ। ਸੰਦੀਪ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਜਤਿੰਦਰ ਸਿੰਘ ਜੀ ਵੀ, ਫਿਰ ਸੁਰਮੁਖ ਮੁੰਦਰਾ ਜੀ, ਰਣਜੀਤ ਸਿੰਘ ਜੀ, ਔਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ, ਸਿੰਘ ਗਰਚਾ ਜੀ, ਕੁਲਦੀਪ ਸਿੰਘ ਜੀ, ਪਾਲ ਸਿੰਘ ਜੀ, ਕੁਲਦੀਪ ਕੌਰ ਜੀ, ਔਰ ਨਿਹੰਗ ਸਿੰਘ ਜੀ। ਔਸਮ ਪ੍ਰੋਗਰਾਮ, ਗ੍ਰੇਟ ਐਨਾਲਿਸਿਸ ਪੰਜਾਬ ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ। ਹਾਂਜੀ, ਗੁਰਵਿੰਦਰ ਮਾਨ ਜੀ, ਗੁਰਜੀਤ ਸਿੰਘ ਜੀ, ਕੁਲਦੀਪ ਸਿੰਘ ਜੀ, ਰਾਜਵੀਰ ਸਿੰਘ ਜੀ, ਇਹ ਪਤਾ ਨਹੀਂ ਕੀ ਕਹਿਣਾ ਚਾਹੁੰਦੇ। ਡਾਕਟਰ ਸਾਹਿਬ these guys used to chat Modi when Modi was traveling to the US. Now after deputation they can every day in India, yeah. ਉਹ ਤਾਂ ਕਹਿੰਦੇ ਸੀ ਮੋਦੀ ਹਾਂਜੀ, ਹੁਣ ਕੀ ਕਰਨਗੇ ਟਰੰਪ। ਰਣਜੋਤ ਸਿੰਘ ਜੀ ਔਰ ਸਰਪੰਚ ਜਸਗਿੱਲ ਜੀ, ਜੱਸੀ ਮੀਡੀਆ ਜੀ ਕਹਿੰਦੇ ਹਾ ਗੁੱਡ ਡਾਕਟਰ ਸਾਹਿਬ, ਤੁਹਾਡੀ ਸੰਸਕ੍ਰਿਤ ਵਧੀਆ ਹੈ। ਔਰ ਇਹਨਾਂ ਨੂੰ ਚੀਨਮ ਸ਼ਰਣਮ ਗਛਮ ਹੈ, ਮੈਨੂੰ ਵੀ ਆ ਗਿਆ ਕਹਿਣਾ। ਤਜਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਸਰਪੰਚ ਸਕਿੱਲ, ਇਹੋ ਜਿਹੇ ਕਹਿੰਦੇ ਜੰਮਦੇ ਨਹੀਂ ਉਗਦੇ ਨੇ ਚਵਲ ਬੰਦੇ, ਜਿਹੜੇ ਪੁੱਛਦੇ ਕੇਸ ਕਾਤੋਂ ਰੱਖਿਆ। ਨਹੀਂ ਵੈਸੇ ਜੀ ਹੁਣ ਤੁਸੀਂ ਅਨਵਰ ਮਸੂਦ ਸਾਹਿਬ, ਉਹਨਾਂ ਨੂੰ ਇੱਕ ਵਾਰੀ ਹੁਣ ਤੁਸੀਂ ਚਵਲ ਲਫ਼ਜ਼ ਕਿਹਾ ਤੇ ਮੈਨੂੰ ਸੁਣਾਉਣ, ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਅਨਵਰ ਸਾਹਿਬ ਇਹ ਚਵਲ ਕਿਆ ਹੋਤਾ ਹੈ, ਕਿਸੇ ਉਰਦੂ ਸਪੀਕਿੰਗ ਨੇ ਪੁੱਛਿਆ ਹੋਣਾ। ਉਹ ਕਹਿੰਦਾ ਭਾਈ ਜਾਨ ਚਵਲ ਸਮਝਾਇਆ ਨਹੀਂ ਜਾ ਸਕਤਾ, ਦਿਖਾਇਆ ਜਾ ਸਕਤਾ। ਸਰਪੰਚ ਜਸਗਿੱਲ ਕਹਿੰਦੇ ਤੇਜ਼ੀ ਸਾਹਿਬ, ਵੱਡੇ ਵੀਰ ਜੀ, ਗੁਰਫਤਿਹ। ਅੱਛਾ, ਇੱਕ ਦੂਸਰੇ ਨੂੰ ਲੱਗੇ ਹੋਏ ਨੇ। ਓਕੇ ਜੀ, ਠੇਵੇਰੇ ਪਰਨੀਤ ਸੇਠੀ ਜੀ, ਸਤਿ ਸ਼੍ਰੀ ਅਕਾਲ। ਤਰਨ ਤਾਰਨ ਤੋਂ ਜੀ, ਮੈਂ ਸਾਡੇ ਏਰੀਆ ਚ ਕਹਿੰਦੇ ਦੇਖ ਖਾਲੜਾ ਸਾਹਿਬ ਦੀ, ਹਾਂਜੀ ਖਾਲੜਾ ਸਾਹਿਬ ਦੀ ਲਾਈਫ ਤੇ ਬਣੀ ਫਿਲਮ ਪੰਜਾਬ 95 ਦੀ ਦੋਸਾਂਝ ਦੀ ਨਹੀਂ ਰਿਲੀਜ਼ ਕਰਨ ਦੇਣਗੇ ਜੀ। ਇਹ ਹੈ ਗੁਲਾਮੀ ਦੀ ਨਿਸ਼ਾਨੀ, ਸਰਕਾਰਾਂ ਧੱਕਾ ਕਰਦੀਆਂ ਸਿੱਖਾਂ ਦੇ ਨਾਲ। ਹਾਂਜੀ ਪਰਨੀਤ ਜੀ, ਈਵਨ ਜਿਹੜੀ ਬਾਹਰ ਰਿਲੀਜ਼ ਹੋਣੀ ਸੀ ਉਹ ਵੀ ਡਿਲੇ ਕੀਤੀ ਗਈ, ਔਰ ਉਹਨਾਂ ਨੇ ਕਿਹਾ ਵੀ ਅਸੀਂ ਕਾਰਨ ਦੱਸ ਨਹੀਂ ਸਕਦੇ ਵੀ ਕਿਉਂ ਡਿਲੇ। ਇਹਦਾ ਮਤਲਬ ਹੈ ਕਿਉਂਕਿ ਨੈਟਫਲਿਕਸ ਤੇ ਆਣੀ ਸੀ। ਹਾਂਜੀ, ਸੋ ਲੈਟ ਵੀ ਹੋਪ ਕਿ ਵੀ ਇਵੇਂ ਨਾ ਹੋਏ, ਉਹ ਫਾਈਨਲੀ ਰਿਲੀਜ਼ ਹੋਏ। ਸਰਪੰਚ ਜਸਗਿੱਲ ਮੇਰੇ ਖਿਆਲ ਉਹਨਾਂ ਨੂੰ ਮਾਨ ਨੂੰ ਕਹਿੰਦੇ ਕਿ ਹੋਰ ਕਰਾ ਲੈ ਇੱਕ ਹੋਰ ਵਿਆਹ। ਮਨਪ੍ਰੀਤ ਸਿੰਘ ਜੀ ਔਰ ਇਸੇ ਤਰ੍ਹਾਂ ਕੋਰ ਸ਼ਰਨਜੀਤ ਕਹਿੰਦੇ ਕਈ ਚੈਨਲ ਦੱਸ ਰਹੇ ਨੇ ਕਿ ਮੂਰਖ ਮੰਤਰੀ ਮੋਹਾਲੀ ਝੰਡਾ ਲਹਿਰਾ ਰਿਹਾ ਹੈ। ਕੀ ਪਤਾ ਸੁੱਤੇ ਪਈ ਲਹਿਰਾਤਾ ਹੋਇਆ। ਨਹੀਂ, ਕਹਿੰਦੇ ਮੋਹਾਲੀ ਜਾਏਗਾ ਕਹਿੰਦੇ ਉੱਥੇ। ਅੱਛਾ, ਹੁਣ ਮੇ ਵੀ ਉਧਰ ਵੀ ਕੁਝ ਹੋ ਗਿਆ ਨਾ ਏਦਾਂ ਦੀ ਕੋਈ। ਔਰ ਇਸੇ ਤਰ੍ਹਾਂ ਤਜਿੰਦਰ ਸਿੰਘ ਜਸ, ਅੱਛਾ ਇੱਕ ਦੂਸਰੇ ਨੂੰ ਲੱਗੇ। ਮਨਪ੍ਰੀਤ ਸਿੰਘ ਜੀ ਗ੍ਰੇਟ ਵਰਕ ਕਹਿੰਦੇ ਨੇ। ਡਾਕਟਰ ਪਰਮਜੀਤ ਸਿੰਘ ਜੀ ਸਮਰਾ ਕਹਿੰਦੇ ਫਰੀਦਕੋਟ ਵਿੱਚ ਖਾਲਿਸਤਾਨ ਦਾ ਕੌਮੀ ਨਿਸ਼ਾਨ ਸਾਹਿਬ ਚੜਾਉਣ ਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਤਾਂ ਮੁੱਖ ਮੰਤਰੀ ਭਜਾਇਆ। ਹਾਂਜੀ, ਆਪਾਂ ਡਿਸਕਸ ਕਰ ਦਿੱਤਾ ਆਲਰੇਡੀ। ਸਰਪੰਚ ਜਸਗਿੱਲ ਜੀ ਕਹਿੰਦੇ ਖਾਲਿਸਤਾਨ ਦੇ ਨਾਮ ਤੋਂ ਹਿੰਦੂ ਸ਼ੈਤਾਨੀ ਜੁੱਤੀ ਚੈਟ, ਜਿਵੇਂ ਕਾਂ ਗੁਲੇਲ ਨਹੀਂ ਚੈਟ ਲਿਖਿਆ ਕਿ ਜਿਵੇਂ ਕਾਂ ਗੁਲੇਲ ਨੂੰ ਵੇਖ ਕੇ ਭਜਦਾ। ਹਾਂਜੀ, ਔਰ ਇਸੇ ਤਰ੍ਹਾਂ ਤਜਿੰਦਰ ਸਿੰਘ ਜੀ ਮੇਰਾ ਥੈਂਕਸ ਕਰਦੇ ਨੇ, ਥੈਂਕ ਯੂ ਸੋ ਮਚ।
हर्षदीप सिंह जी कहते जब तक सिख लीडर के अंदर जो पॉलिटिक्स नहीं आती तो तब तक सिख कभी राज नहीं कर सकेगा। और पॉलिटिक्स भी धर्मी पॉलिटिक्स ज़्यादा लोड़ है और ईमानदारी। बिल्कुल। हरजीत सिंह ढिल्लों जी और सनुपा जी भी और जसबीर सिंह जी भी, हरजीत सिंह जी ढिल्लों और इंदरबीर सिंह जी सब का बहुत बहुत शुक्रिया। सो इस तरह अपने व्यूज़ को लेने इजाजत। व्यूअर्स साडे प्रोग्राम का समा इत्थे मुकदा है। तुसीं अपनी राय ते सुझाव सानूं भेजना भुल्लना साडे इस पते ते sos@tv84.tv ते असीं अपना प्रोग्राम लैके फिर दोबारा तुहाडे सन्मुख होवांगे। तद तक ले मैनूं ते अपना सुना गया दो देखते रहो TV84 बुला दिओ फतेह। वाहिगुरू जी का खालसा वाहिगुरू जी की फतेह। रब राखा।